ਮੈਨੂੰ ਇੱਥੇ ਹੀ ਛੱਡ ਦਿਓ, ਮੈਂ ਮਰਦਾ ਤੇ ਮਰ ਜਾ, ਤੁਸੀਂ ਜਾਓ। ਫਿਰ ਕਹਿੰਦੇ ਠੀਕ ਹੈ, ਇਟਸ ਓਕੇ। ਫਿਰ ਤੂੰ ਕਹ ਇੱਕ ਮਿੰਟ ਗਾ ਤਾਂ ਸੁਣੋ। ਉਸਤਾਦ ਜੀ ਇਹ ਪੁੱਛਦਾ ਸੀ ਕਿੱਦਾਂ ਕਿ ਫੜ ਹੋ ਜਾਂਦਾ। ਫਿਰ ਚਲ ਗਿਆ ਡੰਕੀ ਲਾ ਕੇ, ਉੱਥੇ ਪੁਲਿਸ ਵਾਲਿਆਂ ਨੇ ਫੜ ਲਿਆ ਤੇ ਕਹਿੰਦਾ ਉਹ ਜਿਹੜੀ ਬੇਵਾ ਔਰਤ ਖੜੀ ਉਹਨੂੰ ਛੱਡ ਨੂੰ ਤੇ ਬਾਹਰ ਜਾਣਾ ਚਿੜੀਆ ਕਰੋ ਤੇ ਇਕੱਲਾ ਹੀ ਕਰਨਾ ਲੈ ਅੱਗੇ ਬਾਈ ਉਹ ਫੜਿਆ ਕਿ ਆ ਜਾਓ ਭਾਈ। ਅੱਛਾ ਕੈਂਗਰੂ ਬੋਲਦਾ ਤਾਂ ਨਹੀਂ? हालत क्या है कैसे तुझे बताऊं मैं, करवट बदल बदल के रात बिताऊं मैं। पूछो जरा पूछो क्या दर्द है, दर्द बड़ा बेदर्द है। कभी मुझको हंसाए कभी मुझको रुलाए, कोई जाए जरा ढूंढ के लाए। न जाने कहाँ दिल खो गया, न जाने कहाँ दिल खो गया, न जाने कहाँ दिल खो गया, वाह वाह, न जाने कहाँ दिल खो गया। ਕਿਆ ਕਹਿਣਾ ਉਸਤਾਦ ਜੀ? ਮੈਂ ਦੇਖਦਾ ਟੀਵੀ ਚੈਨਲਾਂ ਤੇ ਪਾਕਿਸਤਾਨ ਤੇ ਅਸਲਾਮ ਵਾਲੇਕੁਮ ਭਾਈ, ਟੀਵੀ ਚੈਨਲਾਂ ਤੇ ਪਾਕਿਸਤਾਨ ਤੇ ਇੰਡੀਅਨ ਗਾਣੇ ਚੱਲਣ ਦੇ, ਫਿਰ ਚੱਲਣ ਲੱਗ ਪਏ ਲੈ ਪੂਰੇ ਭਾਰ ਨਾ, ਲੇਕਿਨ ਪੂਰਾ ਮਿਊਜ਼ਿਕ ਦੇ ਨਾਲ ਸਾਰਾ ਹਰ ਹਿਸਾਬ ਕਿਤਾਬ ਓਕੇ। ਠੀਕ ਹੈ। ਸਾਡੇ ਚੈਨਲ ਤੇ ਕਿਉਂ ਨਹੀਂ ਚੱਲਦੇ? ਟੀਵੀ ਦਾ ਸਾਜੀ ਹਿਸਾਬ ਹੁੰਦਾ ਵਾ, YouTube ਦਾ ਹਿਸਾਬ ਆ ਹੋਰ ਆ। ਹਾਂ ਉਹੀ ਦੇਖੋ ਨਾ YouTube ਨਹੀਂ ਨਹੀਂ ਟੀਵੀ ਤੇ ਚੱਲਦੇ ਆ, ਟੀਵੀ ਤੇ ਮੈਂ ਚੱਲਦੇ ਸੁਣੇ ਵੀ ਆ, ਦੇਖੇ ਵੀ ਆ। ਨਹੀਂ ਧੁਨਾ ਉਹਨਾਂ ਦੇ ਹੋਣੀਆਂ। ਉਹ ਧੁਨਾਂ ਨਹੀਂ, ਗਾਣੇ ਵੀ ਉਹੀ, ਤਰਜ਼ ਵੀ ਉਹੀ, ਲਤਾ ਜੀ ਦੇ, ਕਿਸ਼ੋਰ ਸਾਹਿਬ ਦੇ, ਰਫੀ ਸਾਹਿਬ ਦੇ, ਸਾਰੇ ਪੂਰਾ ਨਿਜ਼ਾਮ ਸਾਰੇ ਚੈਨਲ ਤੇ ਸਾਜੀ ਪਾਕਿਸਤਾਨ ਚੈਨਲ ਤੇ ਪਾਕਿਸਤਾਨੀ ਇੱਕ ਚੈਨਲ ਤੇ ਮੈਂ ਚੱਲਦੇ ਸੁਣੇ ਆ। ਹੁਣ ਆਪਣਾ ਜਿਹੜਾ ਸ਼ੋਅ ਆ ਤੁਸੀਂ ਉਹ 'ਚ ਵੀ ਚੱਲਦੇ ਫਿਰ ਸੁਣੋਗੇ, ਜੇ ਫਿਰ ਇਦਾਂ ਤੇ ਫਿਰ ਇਦਾਂ ਹੀ ਸਹੀ, ਇਦਾਂ ਹੀ ਸਹੀ। ਹਾਂ ਚਲਾਈਓ ਕਿਹੜਾ ਰੌਲਾ ਉਸਤਾਦ ਜੀ, ਕਿਹੜਾ ਇਹ ਉਹਨਾਂ ਨੇ ਤੁਹਾਨੂੰ ਛੇੜਿਆ ਵਾ, ਹੋਰ ਗੱਲ ਕੋਈ ਨਹੀਂ। ਤੁਸੀਂ ਬਹਾਨਾ ਲੱਭਣਾ ਹੋਏ ਲੱਭ ਲਿਆ ਵਾ। ਨਹੀਂ ਨਹੀਂ ਸਾਨੂੰ ਇਹ ਕਿਹਾ ਜਾਂਦਾ ਨਹੀਂ ਨਹੀਂ ਜੀ ਇੰਡੀਅਨ ਨਹੀਂ ਚੱਲਦੇ, ਇੰਡੀਅਨ ਚੱਲਦੇ ਪਏ ਆ। ਫਨਕਾਰ ਦੀ ਕੋਈ ਸਰਹੱਦ ਨਹੀਂ। ਅੱਛਾ ਗਾਣਾ ਵੀ ਇੰਡੀਅਨ ਪਾਕਿਸਤਾਨੀ ਹੁੰਦਾ ਵਾ? ਹਾਏ 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 ਅਛੂਤਾ ਸਵਾਲ ਕਰਤਾ ਹੈ ਤੁਸੀਂ ਹਨਾ ਜੀ। ਸੁਰ ਦਾ ਕੋਈ ਨਹੀਂ ਹੈ, ਇਹਨਾਂ ਪਰ- ਕੋਈ ਬਾਉਂਡਰੀ ਨਹੀਂ, ਬਰਾਬਰ ਦੀ ਕਿਸੇ ਦੀ ਕੋਈ ਬਾਉਂਡਰੀ ਨਹੀਂ ਹੈ। ਸੁਰ ਤੇ ਹਵਾਵਾਂ ਦਾ ਹਿੱਸਾ ਵਾ, ਹਵਾ ਨੂੰ ਕੋਈ ਰੋਕ ਨਹੀਂ ਸਕਦਾ ਕਿ ਇੱਧਰ ਨੂੰ ਨਾ ਆਈ, ਇਹ ਉਹਨਾਂ ਦੀ ਹਵਾ, ਸਭ ਹਵਾ ਸਭ ਦੀ ਸਾਂਝੀ। ਸਾਂਝੀ ਸਾਂਝੀ ਭਾਜੀ। ਦੋ ਚੀਜ਼ਾਂ ਜੀ, ਪਰਿੰਦਾ ਤੇ ਗਾਣਾ, ਇਹ ਕਿਸੇ ਮੁਲਕ ਦਾ ਨਹੀਂ ਹੈਗਾ। ਸਹੀ ਗੱਲ ਹੈ। ਉਹ ਇਧਰੋਂ ਸਰਹੱਦ ਪਾਰ ਕਰਕੇ ਉੱਡ ਕੇ ਉਧਰ ਜਾ ਸਕਦਾ ਹੈ, ਗਾਣਾ ਆਹ ਫਿਰ ਇਧਰ। ਇੱਕ ਮਿਸਾਲ ਹੈ ਬਿੱਲੀ ਆ, ਬਿੱਲੀ ਬਾਰਡਰ, ਕਈ ਬਿੱਲੀਆਂ ਬਾਰਡਰਾਂ ਤੇ ਬਿੱਲੀਆਂ ਹੋਣਗੀਆਂ, ਹੁੰਦੀਆਂ ਜਾਨਵਰ ਵੀ ਹੋਣਗੇ, ਮਤਲਬ ਉਹਦੇ ਕੁੱਤੇ ਵੀ ਫਿਰ ਰਹੇ ਹੋਣ। ਕੋਈ ਸੇ, ਕੋਈ ਕੰਨਿਆਂ ਵਾਲੀ ਸੇ ਜਿਹੜੀ ਬਾਰਡਰਾਂ ਤੇ ਉਹਨਾਂ ਜ਼ਮੀਨਾਂ ਦੇ ਜਾਨਵਰ, ਕੋਈ ਕਿਰਲਾ ਨਿਕਲ ਆਇਆ, ਉਹਦੇ ਲਈ ਛਾਲ ਮਾਰ ਕੇ ਇੰਡੀਆ 'ਚੋਂ ਪਾਕਿਸਤਾਨ ਵੜ ਜਾਂਦਾ ਹੋਵੇ, ਪਾਕਿਸਤਾਨ 'ਚੋਂ ਇੰਡੀਆ ਵੜ ਜਾ, ਉਹਨਾਂ ਨੂੰ ਕਿਉਂ ਨਹੀਂ? ਉਹ ਕਿਉਂ ਵੀ ਫੜ ਲੈਂਦੇ ਉਹਨਾਂ ਨੂੰ। ਨਹੀਂ 3 ਮਹੀਨੇ ਬਾਅਦ ਕਿਰਲਾ ਵਾਪਸ ਆਇਆ, ਉੱਥੇ ਜੇਲ੍ਹ 'ਚ ਰਿਹਾ, ਪਿੱਛੇ ਲਾਸ਼ਾਂ ਪਈਆਂ ਉਹਦੇ ਜਿਹੜੇ ਇਨਸਾਨ। ਉਹ ਛਾਲ ਮਾਰ ਕੇ ਸਿਰਫ ਇੰਡੀਆ ਦਾ ਬਾਰਡਰ ਕ੍ਰਾਸ ਕਰ ਗਿਆ। ਹਾਂਜੀ ਅੱਛਾ ਉੱਥੇ ਜਿਹੜੇ ਪਰਿੰਦੇ ਨੇ ਉੱਤੇ, ਹੁਣ ਇੱਕ ਮਿਸਾਲ ਆ ਪਰਿੰਦੇ ਆ, ਉਹ ਉਹਨਾਂ ਦਾ ਘੌਂਸਲੇ ਪਾਕਿਸਤਾਨ 'ਚ ਨੇ, ਲੇਕਿਨ ਉਹ ਸੁਬਾਹ ਦਾਣਾ ਚੁਗਣ ਇੰਡੀਆ ਜਾ ਰਹੇ ਨੇ। ਲੇਕਿਨ ਉਹਨਾਂ ਨੂੰ ਫਾਇਦਾ ਕੋਈ ਨਹੀਂ ਹੋ ਰਿਹਾ, ਉਹ ਉਧਰ ਦਾਣਾ ਚੁੱਕ ਕੇ ਇੱਧਰ ਚੱਲਦਾ ਹੀ ਨਹੀਂ। ਉਧਰ ਦਾ ਦਾਣਾ ਹੋਰ, ਉਹ ਇੱਧਰ ਤੇ ਆਹੋ ਇੱਧਰ ਦਾ ਦਾਣਾ ਨਹੀਂ ਚੱਲਦਾ। ਉਧਰ ਦਾ ਦਾਣਾ, ਉਧਰ ਦਾ ਇੰਨਾ ਕੁ ਦਾਣਾ ਵਾ, ਪਾਕਿਸਤਾਨ ਦਾ ਇੰਨਾ ਬਣ। ਉਧਰੋਂ ਦਾਣਾ ਲਿਆ ਕੇ ਪਾਕਿਸਤਾਨ 'ਚੋਂ ਕਹਿੰਦੇ ਭਾਜੀ ਇਹ ਪਾਕਿਸਤਾਨੀ ਦੇ ਦਿਓ, ਫਿਰ 3 ਗੁਣਾ ਦੇ ਦਿੰਦੇ। ਐਕਸਚੇਂਜ ਕਰਾਉਂਦੇ ਆ ਲਿਆ। ਹਾਂ ਨਹੀਂ ਯਾਰ, ਸਾਂਝੀ ਦੇ ਹਿਸਾਬ ਨਾਲ ਕੌਵੇ, ਚੀਲਾ, ਜਿਹੜੇ ਆਮ ਜਿਹੜੇ ਬਗੈਰ ਪਾਲਤੂ ਕਬੂਤਰ ਤਾਂ ਖੈਰ ਚਲੋ ਇਹ ਫਿਰਦੇ ਤੁਰਦੇ ਰਹਿੰਦੇ ਹੋਣਗੇ। ਆਂਦੇ ਜਾ ਹਾਂਜੀ। ਸਾਜੀ ਇਹ ਤਾਂ ਪਿਛਲੇ ਸਾਲ ਕਬੂਤਰ ਫੜਿਆ ਸਾਜੀ ਉਹਨਾਂ ਨੇ। ਚਲੋ ਉਹਨੇ ਨਾ ਰਿੰਗ ਤੇ ਨੰਬਰ ਲਿਖਿਆ ਤੇ ਕ੍ਰਿਏਟਰ ਨੇ, ਹੁਣ ਕਿਹਾ ਇਹ ਕੋਡ ਆ ਯਾਰ ਭਾਈ। ਹਾਂ ਇਹ ਵੀ ਕੋਈ ਗੇਮ ਹੋ ਸਕਦੀ। ਉਹਨਾਂ ਨੇ ਫੜ ਲਿਆ ਸਰ, ਫੜ ਲਿਆ। ਲੇਕਿਨ ਕਬੂਤਰਬਾਜ਼ ਨੇ ਆਪਣੀ ਸ਼ਨਾਖਤ ਲਾਈ ਹੋਈ ਸੀ ਕਿ ਇੰਨੇ ਨੰਬਰ ਕਬੂਤਰ। ਆਂਦੀ ਰਾਵਾ ਹਾਂਜੀ, ਉਹਨੇ ਸਟੈਂਪ ਲਾਈ ਸੀ ਨਾ, ਸਟੈਂਪ ਲੱਗਦੀ ਹੈ ਜੀ ਕਿ ਇਹ ਮੇਰਾ ਕਬੂਤਰ ਹੈ, ਇਹ ਇਹਨਾਂ ਦਾ ਕਬੂਤਰ ਹੈ। ਜਿੱਦਾਂ ਤੇਰਾ ਪਾਕਿਸਤਾਨ ਹੈ ਮੇਰਾ ਪਾਕਿਸਤਾਨ ਹੈ, ਇਦਾਂ ਇਹ ਤੇਰਾ ਕਬੂਤਰ ਹੈ ਇਹ ਮੇਰਾ ਕਬੂਤਰ ਹੈ। ਇਹਦਾ ਮਤਲਬ ਉਸਤਾਦ ਜੀ ਬਿੱਲੀ ਵੀ ਚੱਲ ਜਾਂਦੀ ਹੋਗੀ, ਲੇਕਿਨ ਇਹ ਵੀ ਗੇਮ ਹੋ ਸਕਦੀ ਆ ਕਿ ਤੁਸੀਂ ਬਿੱਲੀ 'ਚ ਕੋਈ ਹਾਂਜੀ ਐਟਮ ਕਰ ਦੋ, ਦੁਸ਼ਮਣਾਨੇ ਵਾ ਐਟਮ ਕਰਕੇ ਤੁਸੀਂ ਉਧਰ ਨੂੰ ਭੇਜ ਦਿਓ, ਐਨ ਭੇਜ ਬਿੱਲੀ ਵੀ। ਤੇ ਮੇਰੇ ਥੱਲਿਓ ਬਿੱਲੀਆਂ ਦਾ ਵੀ ਸਿਸਟਮ ਨਹੀਂ ਹੈਗਾ। ਅੱਛਾ ਜੀ। ਅੱਛਾ ਜਿੰਨਾ ਪਾਕਿਸਤਾਨ ਆ ਪੂਰਾ, ਜਿੰਨਾ ਵੀ ਸਾਰੇ ਤੇ ਬਾਰਡਰ ਲੱਗਾ ਵਾ। ਹਾਂਜੀ ਹਾਂਜੀ, 4 ਸਾਈਡ ਦੇ ਬਾਰਡਰ ਆ ਜੀ। 1947 ਚ ਉਹਨਾਂ ਨੇ ਫੁੱਟੇ ਲਏ ਨੇ, ਹਾਸ਼ੀਏ ਲਾਏ ਤੇ ਸਾਰੇ ਪਾਸੇ ਅੰਗਰੇਜ਼ਾਂ ਨੇ। ਇੱਕ ਮਿਸਾਲ ਆ, ਇੱਕ ਜਗ੍ਹਾ ਤੇ ਵਾਹਗਾ ਬਾਰਡਰ, ਹਾਂਜੀ ਹੁਣ ਵਾਹਗਾ ਬਾਰਡਰ ਜਾਈ ਜਾ ਰਿਹਾ, ਘੁੰਮ ਕੇ ਫਿਰ ਵਾਹਗਾ ਬਾਰਡਰ ਹੀ ਆ ਗਿਆ। ਉਹ ਸਾਰੇ ਜਾਲੀਆਂ ਲੱਗੀਆਂ ਨੇ। ਬਾਲ ਹੀ ਬਾਉਂਡਰੀਜ਼ ਆ ਨਾ, ਬਾਉਂਡਰੀਜ਼ ਲੱਗੀ ਆ ਯਾਰ, ਕੀ ਹੋ ਗਿਆ ਵਾ? ਨਹੀਂ ਕਿਤੇ ਨਹੀਂ ਲੱਗੀ ਉਸਤਾਦ ਜੀ, ਖਾਸ ਏਰੀਆ ਕੁਛ ਅਫਗਾਨਿਸਤਾਨ ਦੇ ਬਾਰਡਰ ਨਾਲ ਕੁਛ ਏਰੀਆ ਵਾ ਉੱਥੇ ਲੱਗੀ।
ਜਦੋਂ ਅਸੀਂ ਇੱਥੋਂ ਗਏ ਨਾ ਬਿਰੋਨੇ ਮੁਲਕ ਦਾ ਸਫ਼ਰ ਜਦੋਂ ਕੀਤਾ ਸੀ ਅਸੀਂ ਖੁੱਲੇ ਬਾਰਡਰ ਦੇਖੇ ਨੇ। ਉਹ ਡੰਕੀ ਕਹਿ ਬਰੌਨੇ ਮੁਲਕ ਦਾ ਸਬਰ ਡੰਕੀ ਬਹੁਤ ਸਾਈਡ ਥੱਲੇ ਗਿਆ ਤਾਂ ਅੱਧੇ ਤੋਂ ਜ਼ਿਆਦਾ ਬਾਰਡਰ ਜਿਹੜਾ ਨਾ ਉਹ ਐਨਜੀ ਹੈ ਕਿ ਉਧਰ ਉਹ ਤੇ ਇੱਧਰ ਇਹ ਕੁਛ ਵੀ ਨਹੀਂ ਵਿੱਚ। ਲੇਕਿਨ ਪਹਿਰਾ ਪਹਿਰਾ ਭਾਈਆ ਉਹ ਕੋਈ ਨਿਜ਼ਾਮ ਹੋਏਗਾ ਸੈਟਲਾਈਟ ਵਾਲਾ, ਲੇਕਿਨ ਉੱਥੇ ਕੁਛ ਨਹੀਂ। ਅੱਛਾ ਵੀ ਐਵੇਂ ਹੀ ਨਾ ਦੂਜੇ ਮੁਲਕ ਜਾਈ ਓਏ ਵਿੱਚ ਪਹਿਰਾ ਰੱਖ। ਨਹੀਂ ਸਾਜੀ ਮੈਂ ਕਈਆਂ ਬਾਬਿਆਂ ਕੋ ਸੁਣਿਆ ਕਿ ਕਹਿੰਦੇ ਰੋਟੀਆਂ ਸਾਡੀਆਂ ਇਕੱਠੀਆਂ ਪੱਕਦੀਆਂ ਆਉਂਦੀਆਂ ਜੀ। ਹੁਣ ਅੱਲਾ ਨਹੀਂ ਮੈਨੂੰ ਇਹ ਤੁਸੀਂ ਦੱਸਣਾ ਯਾਰ ਥੱਲੇ ਪਲੀਜ਼, ਤੁਹਾਡੀ ਮਿਹਰਬਾਨੀ ਆ ਕਿ ਉਹ ਜਿਵੇਂ ਅਸੀਂ ਪਿੱਛੇ ਸ਼ੋਅ ਕੀਤਾ ਸੀ ਨਾ ਜਿਹਦੇ 'ਚ ਮੈਂ ਮੀਆਂ ਬੀਵੀ ਦਾ ਸਾਰਾ ਦੱਸਿਆ ਸੀ ਜੀ, ਉਹਦੇ 'ਚ ਬਹੁਤ ਪਿਆਰ ਲੋਕਾਂ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਜਾਨੀ ਬਾਈ ਐਸੇ ਨਹੀਂ ਇੱਦਾਂ ਹੁੰਦਾ ਵਾ, ਪੜ੍ਹੀਆਂ ਲਿਖੀਆਂ ਔਰਤਾਂ ਇੱਦਾਂ ਹੁੰਦੀਆਂ, ਹਾਂਡੀ ਰੋਟੀ ਸਾਰਾ ਕੁਝ ਨਹੀਂ ਹੁੰਦਾ, ਸਿਲਾਈ ਕਢਾਈ ਸਾਰਾ ਕੁਝ ਨਹੀਂ ਹੁੰਦਾ। ਭਾਈ ਜਾਨ ਮੈਂ ਤਾਂ ਆਪਣੇ ਤਬਕੇ ਦੀ ਗੱਲ ਕਰ ਰਿਹਾ ਸੀ ਨਾ, ਆਪਣੇ ਲੈਵਲ ਦੀ ਸਾਡੇ ਹਿਸਾਬ ਕਿਤਾਬ ਦੀ। ਜੀ ਸਾਡਾ ਇੱਦਾਂ ਦਾ ਹਿਸਾਬ ਕਿਤਾਬ, ਲੇਕਿਨ ਉਹ ਵੀ ਵਿੱਚ ਗੱਲਾਂ ਸਹੀ ਆ। ਤੁਸੀਂ ਉਸਤਾਦ ਜੀ ਇਹਨਾਂ ਤਿੰਨਾਂ ਨੂੰ ਕਹਿੰਦੇ ਮੇਰਾ ਇਹਨਾਂ ਨੇ ਇਹ ਨਹੀਂ ਨਾ ਸਮਝਦੇ ਕਿ ਮੈਂ ਇੱਥੇ ਕਿ ਫਸਿਆ ਹੁੰਨਾ। ਕਾਹਨੂੰ ਸਮਝਿਆ ਕਰੋ। ਉਸਤਾਦ ਜੀ ਇਹ ਜਿਹੜੇ ਹੁੰਦੇ ਨਾ ਮਸਲਾ ਬਾਰਡਰ ਜਿਹੜੇ ਨੇ, ਜਿਹੜੇ ਜ਼ਿਮੀਦਾਰ ਉਧਰ ਵੀ ਹੈ ਜ਼ਿਮੀਦਾਰ ਇੱਧਰ ਵੀ ਹੈ, ਇੱਕ ਦੂਜੇ ਕੋ ਖਾਣਾ ਵੀ ਲੈ ਲੈਂਦੇ ਨੇ, ਚੀਜ਼ਾਂ ਦੇ ਲੈਂਦੇ ਨੇ। ਮੈਂ ਲੈਂਦੇ ਨੇ ਸਿਰਫ ਬਾਰਡਰ ਜਦ ਜਾਲ ਜਿਹਾ ਤੇ ਲੱਗਾ ਵਾ। ਮੈਨੂੰ ਤੁਸੀਂ ਇਹ ਦੱਸਣਾ ਵਾ ਕਿ ਕਿਆ ਇੱਕ ਮਿਸਾਲ ਆ ਇਹ ਪੂਰਾ ਪਾਕਿਸਤਾਨ ਆ ਇੰਜ ਲੰਮੇ ਰੁੱਖ ਜਾਂ ਇੰਜ ਜਾਂ ਯਾਨੀ ਉੱਥੇ ਘੁੰਮ ਕੇ ਆਉਂਦਾ। ਇੱਥੋਂ ਬਾਰਡਰ ਵਾਹਗਾ ਬਾਰਡਰ ਤੋਂ ਸ਼ੁਰੂ ਕਰ ਲਓ, ਵਾਹਗਾ ਬਾਰਡਰ ਤੋਂ ਬਾਰਡਰ ਥੂਮਾ ਵਾਹਗਾ ਬਾਰਡਰ ਆ ਗਈ। ਇਹ ਪੂਰੇ ਤੇ ਉਹ ਲੱਗੇ ਆ ਜੰਗਲੇ ਜਾਂ ਕੋਈ ਬਲੌਕਿੰਗ ਜਾਂ ਇੱਕ ਜਗ੍ਹਾ ਤੇ ਲਾਈਕ ਹੁਣ ਇੱਕ ਮਿਸਾਲ ਆ ਇੱਥੋਂ ਸਾਡਾ ਇੰਡੀਆ ਦਾ ਬਾਰਡਰ ਹੈ ਸਨੂਕਰ ਤੋਂ ਸ਼ੁਰੂ ਹੋ ਰਿਹਾ ਇੰਡੀਆ ਦਾ ਬਾਰਡਰ, ਇੱਧਰ ਇੰਡੀਆ ਨਹੀਂ ਇੱਧਰ ਅਫਗਾਨਿਸਤਾਨ, ਇੰਡੀਆ ਦੇ ਬਾਰਡਰ ਤੋਂ ਸਾਡਾ ਸ਼ੁਰੂ ਹੋਇਆ ਇੰਜ ਕਰਕੇ ਇੱਥੇ ਤੱਕ ਉਹਦਾ ਬਾਰਡਰ ਹੋ ਗਿਆ, ਉੱਥੇ ਤੱਕ ਲੱਗਾ। ਅੱਗੋਂ ਅਗਲੇ ਮੁਲਕ ਦਾ ਵੀ ਕੋਈ ਹੋਊਗਾ, ਹਾਂਜੀ ਫਿਰ ਉਹਨਾਂ ਦੇ ਵੀ ਲੱਗੇ ਆ ਕਿ ਨਹੀਂ? ਉਸਤਾਦ ਜੀ ਨਹੀਂ ਲੱਗੇ, ਮੈਂ ਕਹਿ ਰਿਹਾ ਵਾਂ ਕਿ ਜਿਹੜੇ ਹਸਾਸ ਮਕਾਮਾਤ ਆ ਨਾ ਸਿਰਫ ਉਹ ਉਹਨਾਂ ਨੇ ਕਵਰ ਕੀਤੇ ਨੇ ਜਿੱਥੋਂ ਉਹਨਾਂ ਨੂੰ ਲੱਗਦਾ ਵਾ। ਤੇ ਜਿਹੜੇ ਹਸਾਸ ਨਹੀਂ ਉਧਰੋਂ ਲੰਘ ਜੇ ਜਿਹੜਾ ਮਰਜੀ। ਨਹੀਂ ਯਾਰ ਦਾਨੇ ਰੂਹ ਨੂੰ ਉਹ ਲੱਗਦਾ ਜਦੋਂ ਸਫ਼ਰ ਕੀਤਾ ਐਨਜੀ ਗਏ। ਬਰੋਨੇ ਮੁਲਕ ਨਾ ਕਹੀ ਜਾ ਬਾਰ-ਬਾਰ ਡੰਕੀ ਕਹਿ, ਤੂੰ ਡੰਕੀ ਕੀ ਚੋੜ ਪੇ ਗਿਆ ਨਾ ਜੀ ਜਿੱਥੇ ਇੱਥੇ ਇੱਕ ਮਿੰਟ ਜਿੱਥੇ ਜੇ ਝਾਤੀ ਪੈਂਦੀ ਹੈ ਨਾ ਘਰਾਂ ਨੂੰ ਉਦੋਂ ਉਹ ਲਓ ਉੱਥੇ ਕਿਤੇ ਲਓ ਕਰ ਲਓ। ਸਰ ਪਤਾ ਕੀ ਅਗਲਾ ਉਸਤਾਦ ਜੀ ਪਾਕਿਸਤਾਨ ਨੂੰ ਲੱਗਦੇ ਆ 29 ਮੁਲਕ। 31 ਹੋ ਗਏ ਹੁਣ ਮਿੱਠੇ, ਸੁਣਨ ਨੂੰ ਪਤਾ ਦੋ ਪੈ ਗਏ ਇਧਰੋਂ ਦੋ ਨੂੰ। 31 ਕਿੱਥੋਂ ਲੱਗਦੇ ਦੋ ਨਵੇਂ ਕੱਟੇ ਫਿਰ 4 ਮੁਲਕ ਵੀ ਨਹੀਂ ਲੈ। ਇਹ ਵੀ ਕੋਈ ਨਵੀਂ ਕੱਤੀ ਖੋਲਤੀ ਤੂੰ। ਇੱਕ ਸੈਕਿੰਡ ਚਾਚੀ ਉਹ ਅਸੀਂ ਸਮਝਾਵਾਂਗੇ। ਇੱਧਰ ਦੇਖੋ ਕਰਗਿਸਤਾਨ, ਹਾਂ ਬਲਤਿਸਤਾਨ, ਅਜ਼ਬਕਿਸਤਾਨ, ਉਹ ਇੱਧਰ ਉੱਪਰ ਹੈ ਥੋੜਾ ਜਿਹਾ। ਇੱਧਰ ਉਸਤਾਦ ਜੀ ਅਫਗਾਨਿਸਤਾਨ, ਹਾਂ ਜ਼ੁਨਾਨਿਸਤਾਨ, ਕੋਲੀਆਨ, ਆਪਣਾ ਨੇਪਾਲ, ਕਦੇ ਕੋਸਤਾਨ, ਬੰਗਲਾਦੇਸ਼ ਤੇ ਆਪਣਾ ਇਰਾਨ, ਮਾਲਦੀਵ ਪਰੇ ਚਲਾ ਗਿਆ ਭਰਾ। ਯਾਰ ਉਹ ਇੱਧਰ ਹੀ ਆ ਕੇ ਉਧਰ ਵੇਚ ਕੇ ਗਿਆ ਨਾ ਜਦੋਂ ਪਹਿਲੇ ਫੇਰ ਉਹਨੇ ਜਗ੍ਹਾ ਲੈ ਲਈ। ਉਹਦੀ ਪੂਛ ਜੀ ਲੱਗਦੀ ਇੱਥੇ ਨਾਲ। ਇਰਾਨ, ਇਰਾਨ, ਕਗਾਨ, ਨਰਾਨ, ਉਸ ਤੋਂ ਬਾਅਦ ਆਪਣਾ ਨਰਾਨ, ਕਗਾਨ, ਇਰਾਨ, ਹਸਨ ਅਬਦਾਲ 29 ਮੁਲਕ ਇਦਾਂ ਨਾ ਯਕੇ ਬਦੀ 29 ਮੁਲਕ ਲੱਗਾ। ਬੰਗਲਾਦੇਸ਼, ਪੁਰਾਣਾ ਖੇਸ, ਇਹ ਨਾਲ ਹੀ ਸਾਰੇ। ਹਾਂ ਉਸਤਾਦ ਜੀ ਪਿਛਲੇ ਦਿਨਾਂ ਦੇ ਵਿੱਚ ਇੱਥੋਂ ਇੱਕ ਬਿੱਲੀ ਗਈ ਆ, ਬੰਦੇ ਨੇ ਨਾ ਗ੍ਰੈਟਰ ਨੇ ਉਧਰਲੇ ਬੰਦੇ ਨੇ ਪਿਸ਼ਾਬ ਦੀ ਚੱਪਲ ਦੀ ਡਿਮਾਂਡ ਕੀਤੀ, ਉਹਨੂੰ ਨੂੰ ਕਟਿਆ ਵਿੱਚ ਪਿਸ਼ਾਬ ਦੀ ਚੱਪਲ ਰੱਖੀ, ਉਹਨੂੰ ਸੀਤਾ ਵਾ ਪਿਓਸ ਕਰਕੇ, ਫਿਰ ਟਾਂਕੇ ਅਗਲੇ ਤੋਂ ਨਿਕਲਾਤੀ ਉੱਪਰ ਮੋਹਰ ਲਾ ਦੇ। ਉਧਰੋਂ ਉਹਨੇ ਫਿਰ ਟਾਂਕੇ ਖੋਲੇ। ਬਿੱਲੀ ਨੂੰ ਕਿੱਦਾਂ ਪਤਾ ਵੀ ਮੈਂ ਇੱਧਰ ਹੀ ਜਾਣਾ ਹੋ ਸਕਦਾ? ਉਹ ਪਿੱਛੇ ਨੂੰ ਉਹਦੇ ਸਗੋਂ ਮੁਲਕ ਦੇ ਅੰਦਰ ਵੜ ਗਈ। ਉਹ ਭਾਈ ਚਿਪ ਲੱਗਦੀ ਆ, ਚਿਪ ਲਾਈ ਨਹੀਂ ਉਹ ਫੜੀ ਗਈ ਬਿੱਲੀ, ਉਹਦੇ ਇੱਥੋਂ ਵੱਧਰ ਬਾਹਰ ਆ ਗਈ। ਇੱਥੋਂ ਬਸਕੂਆ ਬਾਹਰ ਹੋ ਗਿਆ, ਉਹਦੇ ਆਪਣੇ ਬਸਕੂਆ ਫਿਰ ਗਿਆ। ਕਬੂਤਰ ਫੜਿਆ ਗਿਆ ਤੁਹਾਨੂੰ ਦੱਸਿਆ ਸਾਥ ਦੀ। ਉੱਥੇ ਕਬੂਤਰ ਲੋਕੀ ਕਰਦੇ ਸੀ ਯੂਜ਼ ਖਤਾਬਤ ਤੋਂ ਪਹਿਲੇ ਕਬੂਤਰ ਪਹੁੰਚ ਜਾਂਦਾ ਸੀ, ਕਿਉਂਕਿ ਕਬੂਤਰ ਅੱਜ ਵੀ ਤੁਸੀਂ ਦੇਖੋ ਆਪਣੇ ਘਰੋਂ ਜਿਹੜੇ ਗਿੱਜੇ ਆ ਯਾਰ ਅੱਖਾਂ 'ਚ ਕੀ ਪੈ ਰਿਹਾ ਚਾਹ ਜਿਹੜਾ ਨਾਮ ਆ ਜਿਹੜਾ ਡਾਲਰ ਕਰਾਇਆ ਨਾ ਉਹ ਪੈਣ ਡਿਆ। ਨਹੀਂ ਯਾਰ ਤੁਹਾਡੇ ਵੀ ਪੈ ਰਿਹਾ। ਹਾਂਜੀ ਹੁਣ ਤੇ ਬਚ ਗਿਆ ਵਾ, ਕਦੋਂ ਦਾ ਪੈਂਦੇ। ਉਸਤਾਦ ਜੀ ਮਸਾਲੇ ਵਾਲੀ ਬਾਰੀ ਖੁੱਲਦੀ ਨਾ ਤੁਹਾਡੀ ਉਧਰੋਂ ਆਉਂਦਾ ਸੀ ਮਸਾਲੇ ਵਾਲੀ ਬਾਰੀ ਕਿਤੇ 20 ਟਰੱਕ ਨੇ ਉੱਥੇ ਯਾਰ ਕਿ ਅਸੀਂ ਗੱਲ ਕਰ। ਯਾਰ ਉਹ ਖੋਲਦੇ ਯਾਰ ਜਰਾ ਉਹਦਾ, ਉਹ ਬਾਰੀ ਵੀ ਖੋਲਦੇ ਯਾਰ, ਦਰਵਾਜ਼ਾ ਵੀ ਖੋਲਦੇ ਜਰਾ। ਅੱਛਾ ਤੁਹਾਨੂੰ ਗੱਲ ਦੱਸਾਂਗਾ, ਤੁਸੀਂ ਜੰਗ ਨਿਊਜ਼ ਦੇ ਵਿੱਚ ਖਬਰ ਆਈ ਸੀਗੀ ਤਕਰੀਬਨ 2007 ਜਾਂ 8 ਦੀ ਗੱਲ ਵਾ, 6 ਗਿਰਗਟ ਨਹੀਂ ਹੁੰਦੇ, ਗਿਰਗਟ ਉਹਦੇ ਵਿੱਚ 25 ਤੋਂ 30 ਕਿਲੋ ਲੈਚੀ ਗਈ ਸੀ ਇੱਧਰੋਂ ਉੱਧਰ ਇੰਡੀਆ ਦੇ ਵਿੱਚ। ਉਹ ਇੰਡੀਆ ਉਹ ਰਾਜ ਫੜੀ ਗਈ ਸੀ ਲੈਚੀ, ਉਹ ਉਧਰ ਲੈਚੀ ਘੱਟ ਮਾਰਾ ਨਾ ਕੁਝ ਜ਼ਿਆਦਾ ਵਾ, ਉਹ ਇੱਧਰੋਂ ਬਰਾਮਦਗੀ ਹੋ ਗਈ ਸੀ। ਉਹ ਤਾਂ ਫੜੇਗੀ ਸਾਹ ਜਿਹੜੀ ਉਹਨੇ ਲੈਚੀ ਖਾਦੀ ਨਾ ਉਹੀ ਰੰਗ ਰਿਹਾ, ਉਹਦਾ ਰੰਗ ਚੇਂਜ ਨਹੀਂ ਹੋਇਆ। ਹਾਲੇ ਵੀ ਅਸੀਂ ਇੰਡੀਆ ਤਰ੍ਹਾਂ ਕੁਝ ਚੀਜ਼ਾਂ ਸਾਡੇ ਜਾਂਦੀਆਂ ਨੇ ਲਈ। ਟਮਾਟਰ ਜਾ ਰਿਹਾ ਧੜਾ ਹਾਂਜੀ ਨਹੀਂ ਫੇਰ ਵੀ ਨਹੀਂ ਹੁੰਦੀ ਤਜਾਰਤ ਕਈ ਚੀਜ਼ ਨਵਾਂ ਹੀ ਹੋ ਗਈ। ਨਮਕ ਜਾ ਰਿਹਾ ਨਹੀਂ ਨਮਕ ਤਾਂ ਸਾਡਾ ਸਾਰੀ ਦੁਨੀਆ ਤੇ ਉਹ ਅੱਛਾ ਨਹੀਂ ਮੁੱਦਾ ਹਵਾ ਨਾ ਡਾਓ, ਖੁਦਾ ਦਾ ਵਾਸਤਾ ਇੰਟਰਨੈਸ਼ਨਲ ਟੀਵੀ ਆ, ਨਲਕੀ ਦਾ ਥੱਲਾ ਕੋਲ ਨਹੀਂ ਰਹੀ, ਉਹ ਜਾਣ ਡਿਆ ਵਾ ਪੌਣੇ ਜਾ ਰਹੇ ਕਰਾਚੀ ਦੀ ਮੱਖੀ ਜਾਣ ਦੀ। ਪੂਰੇ ਕਿਉਂ ਨਹੀਂ ਜਾਂਦੇ?
ਪੂਰੇ ਨਹੀਂ ਨਾ ਲਾਓ ਨਹੀਂ ਨਾ ਅੱਛਾ ਪੋੜੇ ਪੋੜੇ ਕਰਕੇ ਹਾਂਜੀ। ਰਾਹ 'ਚ ਛਾਂਟੀ ਕਰ ਲੈਂਦੇ ਨਾ ਉਹ ਪੂਰੇ ਤਾਂ ਨਹੀਂ ਜਾਂਦੇ ਉਹ ਜਿਹੜੀ ਐ ਆਦੀ ਹੁੱਕ ਕੰਧ 'ਚ ਠੋਕ ਕੇ ਨਹੀਂ ਵਿੱਚ ਤਾਂ ਉਹ ਜਿਹੜੀ ਆ ਬੱਚਿਆਂ ਦਾ ਉਹ ਵੀ ਕਹਿੰਦੇ ਬਹੁਤ ਜਾ ਰਿਹਾ ਉਹ ਜਾਣ ਚ ਗਿਆ ਵਾ। ਅੱਛਾ ਉਹ ਜਾਲ ਹਾਂਜੀ ਅੱਛਾ ਇਹਦਾ ਭਾਈ ਦੀ ਕਿ ਡੈਨੇ ਨਹੀਂ ਕਰਦਾ ਅੱਛਾ ਇੱਕ ਹੋਰ ਗੱਲ ਅਸੀਂ ਛੋਟੇ ਹੁੰਦੇ ਤੱਕ ਸੁਣੀ ਆ ਕਿ ਜੀ ਜਿਹੜੇ ਬਾਰਡਰਾਂ ਦੇ ਫੌਜੀ ਨੇ ਇੱਕ ਦੂਜੇ ਨਾਲ ਚਾਹਾਂ ਵੀ ਪੀਂਦੇ ਨੇ ਇੱਕ ਦੂਜੇ ਨਾਲ ਬੈਠੇ ਵੀ ਰਹਿੰਦੇ ਨੇ ਹਾਂਜੀ ਲੱਗ ਤੇ ਇੰਜ ਵੀ ਹੁੰਦਾ ਉਹ ਹਾਂਜੀ ਹਾਂ ਬੜਾ ਫਰੈਂਡਲੀ ਵੀ ਮਾਹੌਲ ਹੁੰਦਾ ਵਾ। ਸਾਰੇ ਸਾਜ ਹੀ ਪਤਾ ਕੀ ਹੁੰਦੀ ਆ ਰਾਤ ਨੂੰ ਨਗਾਣਾ ਹੁੰਦਾ ਵਾ ਉੱਥੇ ਗੱਲਾਂ ਗੁੱਲਾਂ ਕਰਦੇ ਨੇ ਉੱਥੇ ਬਹਿੰਦੇ ਵੀ ਇੱਕ ਦੂਏ ਕੋ ਹੌਟਸਪੌਟ ਲੈਂਦੇ ਆ ਹੈ ਫਿਰ ਹੌਟਸਪੌਟ ਲੈਂਦੇ ਇੱਕ ਦੂਏ ਕੋ ਆ ਖੋਲੀ ਯਾਰ 1 ਮਿੰਟ ਮੈਂ ਕਰਨਾ ਘਰ ਚੱਲ ਕਰਨੀ ਇਹ ਬੇਸਿਕਲੀ ਇੱਕ ਦੂਜੇ ਨਾਲ ਮਤਵੱਜੇ ਹੁੰਦੇ ਆ ਮਹਿਰੇ ਗੁਫ਼ਤਗੂ ਹੁੰਦੇ ਆ ਇਹ ਉੱਥੋਂ ਹੀ ਖੇਡਦੇ ਆ ਕਿਸੇ ਗੱਲ ਤੋਂ ਲੜਾਈ ਹੁੰਦੀ ਉੱਥੋਂ ਫਿਰ ਲੜਦੇ ਆ ਅੰਦਰੋਂ ਤਾਂ ਕੋਈ ਗੱਲ ਨਹੀਂ ਹੁੰਦੀ ਅੰਦਰੋਂ ਕਿਹਨੇ ਗੱਲ ਪਹੁੰਚਾਉਣੀ ਇਹਨਾਂ ਤੱਕ ਫੌਜੀਆਂ ਤੱਕ। ਹੁਣ ਪਹਿਲੀ ਅਸੀਂ ਇਹ ਛੋਟੇ ਹੁੰਦੇ ਸੁਣੀਆਂ ਸੀ ਇਹ ਗੱਲਾਂ ਕਿ ਜੀ ਉਹ ਇੱਕ ਦੂਜੇ ਨਾਲ ਰੋਟੀ ਵੀ ਖਾ ਲੈਂਦੇ ਆ ਚਾਹ ਵੀ ਪੀ ਲੈਂਦੇ ਆ ਬਹਿ ਕੇ ਲੂਡੋ ਵੀ ਖੇਡੀ ਜਾਂਦੇ ਆ ਤੇ ਜਦੋਂ ਕੋਈ ਨਿੱਕੀ ਹੁੰਦੀ ਉਦੋਂ ਇੱਕ ਦੂਜੇ ਦੇ ਸਾਹਮਣੇ ਆ ਕੇ ਸ਼ੁਰੂ ਹੋ ਜਾਂਦੇ ਲੇਕਿਨ ਇਹ ਨਹੀਂ ਇਹ ਗਲਤ ਗੱਲ ਆ ਮੇਰੇ ਸਾਹਮਣੇ ਉਸ ਤੋਂ ਫਾਸਲਾ ਬੜਾ ਜ਼ਿਆਦਾ ਵਾ ਇਹ ਬਿਲਕੁਲ ਨਾਲ ਕੁਰਸੀਆਂ ਨਹੀਂ ਰੱਖੀਆਂ ਵੀ ਚੱਲ ਤੂੰ ਆ ਇੰਡੀਆ ਦੀ ਕੁਰਸੀ ਆ ਤੂੰ ਇੱਥੇ ਰੱਖ ਲਾ ਮੈਂ ਪਾਕਿਸਤਾਨੀ ਇੱਥੇ ਰੱਖ ਲੈਣਾ ਇਕੱਠੇ ਬਹਿ ਕੇ ਚਾਹ ਪੀ ਲੈਣਾ ਇੰਜ ਨਹੀਂ ਹੁੰਦਾ। 27 ਫਾਸਲੇ ਸੀਗੇ ਜੈਸੇ ਯੂਫੋ ਨੇ ਫਾਸਲੇ ਮਿਟਾਤੇ ਆ ਇਕੱਠੇ ਕਰਤਾ ਜੀ ਨਹੀਂ ਸਤਾਰੀ ਅੰਦੇ ਲਾਗੇ ਫਿਰਦੇ ਹੁੰਦੇ ਕਸ਼ ਮੰਨ ਲੈਂਦੇ ਇੱਕ ਦੂਸਰੇ ਕੋਲ ਮਾਲੂਮ ਆਈ ਸਰ ਨਹੀਂ ਏਦਾਂ ਲਾਗੀ ਵੀ ਨਹੀਂ ਹੁੰਦਾ। ਅਸਰਾਜ ਜੀ ਹੁਣ ਤੁਸੀਂ ਪਾਕਿਸਤਾਨ ਸਿਮ ਤੋਂ ਉਧਰ ਇੰਡੀਆ ਕਾਲ ਹੋਈ ਦੀ ਉਹ ਫੌਜੀ ਕੋ ਯਾਰ ਫੜਾ ਯਾਰ ਲਤੀਫ ਇਧਰ ਕਾਲ ਕਰਾ ਦੇ ਬਦੋ ਇੰਦੀ ਕਾਲ। ਹਾਂਜੀ ਨਹੀਂ ਹੁਣ ਉਹ ਬਹੁਤ ਸਮਝਦਾਰੀ ਹੈ ਹੁਣ ਸੈਂਟਰ 'ਚ ਉਹਨਾਂ ਨੇ ਕੰਟੀਨ ਪਾਈ ਹੈ ਜੀ ਇੱਧਰਲਾ ਚਾਹ ਮੰਗਦਾ ਉਹਨੂੰ ਫੜਾ ਦੇ ਇੱਧਰਲਾ ਚਾਹ ਮੰਗਦਾ ਉਹਨੂੰ ਫੜਾ ਦੇਦਾ ਤੇ ਲੱਗੇ ਸੈਂਟਰ 'ਚ ਕੰਟੀਨ ਉਹਦੇ ਦੋਵਾਂ ਪਾਸਿਆਂ ਦੇ ਰਸਤਾ ਵਾ ਜੀ ਬਸ ਬਹੁਤ ਬੰਦਾ ਕਿਰਾਇਆ ਇੰਡੀਆ ਲੈ ਰਿਹਾ ਅੱਧਾ ਪਾਕਿਸਤਾਨ ਲੈ ਕੰਟੀਨ ਦਾ। ਹਾਂਜੀ ਕਿਉਂਕਿ ਦੋਨਾਂ ਸਰਹੱਦਾਂ ਦੇ ਨਾ ਤਾਂ ਜੀ ਯਾਰ ਤੁਹਾਨੂੰ ਪਤਾ ਵਾ ਜਦੋਂ ਆਪਾਂ ਮੋਟਰਵੇ ਜਾਈਦਾ ਬਾਬਾ ਜੀ ਹਾਂਜੀ ਜੀ ਮੈਂ ਤੇ ਰੇਟ ਸੁਣ ਕੇ ਹੈਰਾਨ ਹੋ ਗਿਆ ਜਿਹੜੇ ਰਸਤੇ ਦੇ ਵਿੱਚ ਆਉਂਦੇ ਮੋਟਰਵੇ ਤੇ ਯਮ ਕਮ ਕਿਆ ਮੁਹੰਮਦ ਤਾ ਹਾਂ ਕਦ ਕਿਆ ਮੁਹੰਮਦ ਅਦਾ ਕਿ ਆਮੋ ਤੋਂ ਆਮ ਕਿਆ ਉਹਨਾਂ ਦੇ ਰੇਟ ਤੈਨੂੰ ਪਤਾ ਵਾ ਹਾਂਜੀ 290 ਰੁਪਏ ਦੀ ਚਾਹ ਇੰਨੀ ਹਾਂਜੀ ਤੁਸੀਂ ਸੈਨ 350 ਰੁਪਏ ਦਾ ਉਹ ਏਡਾ ਕੁ ਸੈਂਡਵਿਚ ਪੈਟੀਜ਼ ਪੈਟੀਜ਼ 190 ਰੁਪਏ ਦਾ ਹਾਂਜੀ ਤੇ 4-5 ਤੁਸੀਂ ਚੀਜ਼ਾਂ ਲਈਆਂ ਨੇ 2-2 3-3 ਤੇ 4500 ਬਿੱਲ ਬਣ ਗਏ। ਕਿਤੇ ਪੜਦਾ ਸਾਜੀ ਮੈਂ ਗਿਆ ਹਾਂ ਦੋਸਤਾਂ ਨਾਲ ਅਸੀਂ ਫਿਰਨ ਤੁਰਨ ਗਏ ਆ ਉੱਥੇ ਮੈਂ ਸਿਰਫ ਵਾਸ਼ਰੂਮ 'ਚ ਗਿਆ ਮੇਰਾ ਖਰਚਾ ਮੁੱਕ ਗਿਆ ਇਸ ਕਦਰ ਹਾਈ ਬੁਲੰਦ ਰੇਟ ਰੱਖੇ ਹੋਏ ਉਹ ਤੂੰ ਅੰਦਰ ਕੀ ਖਾਈ ਗਿਆ ਉਹ ਕਾਰ ਤੁਸੀਂ ਜਿਹੜੀ ਇਹਨੂੰ ਲੋਟੇ ਤੇ ਪਾਣੀ ਪੈਸੇ ਪੈ ਗਏ ਨਾ ਲੋਟਾ ਖੋਲ ਕੇ ਬੈਠਾ ਰਿਹਾ ਲੋਟੇ ਤੇ ਨਹੀਂ ਪਏ ਜਾਲੀ ਪੱਟ ਲਿਆ ਬੜੀ ਸੋਹਣੀ ਉੱਥੋਂ ਜਦੋਂ ਆਪਾਂ ਐਰਕਿਲੋ ਰੋਣੀ ਹੈ ਤੇ ਮੈਂ ਰਸਤੇ 'ਚ ਰੁਕਿਆ ਤੇ ਮੈਂ ਐਗਜ਼ੈਕਟਿਵ ਵਾਸ਼ਰੂਮ ਮੈਂ ਕਿਹਾ ਜਾਣਾ ਯਾਰ ਨਜ਼ਰ ਅੱਛੀ ਤਰੀਕੇ ਉਹ ਜਿਹੜੇ ਲੈਦਾ ਨਹੀਂ ਬਣੇ ਦੇ ਹਾਂਜੀ ਸਾਹਿਬ ਉੱਥੇ ਅੰਦਰ ਵੜਿਆ ਤੇ ਇੱਕ ਮੁੰਡਾ ਆਇਆ ਤੇ ਕਹਿੰਦਾ ਭਾਈਜਾਨ ਇਹ ਪੇੜ ਹੈ ਮੈਂ ਕਿਹਾ ਓਕੇ ਮੈਂ ਅੰਦਰ ਗਿਆ ਤੇ ਹੁਣ ਕਮੋਡ ਦੇ ਨਾਲ ਜਿਹੜਾ ਨਹੀਂ ਜਿੱਥੇ ਟਿਸ਼ੂ ਹੁੰਦਾ ਉਹਦੇ ਅੰਦਰ ਸਿਰਫ ਗੱਤਾ ਲਮਕ ਰਿਹਾ ਉਹ ਖਾਲੀ ਥੱਲਾ ਵੀ ਚਲਾ ਟਿਸ਼ੂ ਹੈ ਨਹੀਂ ਇਹ मैं उठ के सीधा उसको बाहर गया मैं क्या पेड वाशरूम के अंदर टिश्यू नहीं है भाई फिर मैं बाहर आया बाहर आके तो 4 बने ने हथ धोने वाले तो एक तो सिर्फ वो पई है बोतल हैंड वाश वाली वो ही चुकनी तू इधर तो मैं सब तो इधर नुक्कड़ ते खलोता तो मैं देखा उत्थे पई मैं कहा भाई पेड वाशरूम में वो हैंड वाश वाला देना उन्हें फिर बाहर कह रहा पेड वाशरूम मैं 29 बारी हर चीज़ ते पेड वाश मैं क्या पेड वाशरूम में टिश्यू नीचे गिरा हुआ है वो उठा के इधर वो मैंने वो बस नहीं चलता वो मैंने इदा कहना भाई माफ़ी दे दो मैं बाहर गया मैं क्या अब पेड वाशरूम के कितने पैसे कहना 70 रुपये मैं क्या ये लो पेड वाशरूम के 70 मैं हर काम तो केड़ ही कही हुई ਭਾ ਪੇੜ ਵਾਸ਼ਰੂਮ 'ਚ ਵੜਿਆ ਤੇ 1000 ਦੀ ਭਾਂ ਲੈ ਕੇ ਜਾਣ ਲੱਗਦਾ ਅੰਦਰ ਤੋਂ ਸਾਰੇ ਖਾਦੇ ਜਾਣੇ ਆ ਮੈਂ ਅੰਦਰ ਗਿਆ ਯਕੀਨ ਕਰ ਕਿ ਮੈਨੂੰ ਉਹ ਪੇਡ ਵਾਸ਼ਰੂਮ ਦੱਸ ਰਿਹਾ ਸੀ ਕਿ ਇੱਥੇ ਪਤਾ ਨਹੀਂ ਕਿੰਨੀ ਦੇਰ ਬਾਅਦ ਕੋਈ ਆਇਆ ਆਂਦਾ ਹੀ ਨਹੀਂ ਕੋਈ पेड वाशरूम च बड़िया उत्थे स्कैनर मोल लिया जाए कैसे 70 ਨੇ खत्म बदलती ਅੱਜ ਕੱਲੇ ਦਵਾੜੇ ਦਾ ਛਾਪਰ ਹੱਥ 'ਚ ਫੜਿਆ ਤੇ ਪੇੜ ਵਾਸ਼ਰੂਮ 'ਚ ਗਿਆ ਤੇ ਉਹ ਇੰਨਾ ਬੇਹਦਾ ਤਾਂ ਉਹਨੂੰ ਫੜਾ ਨਹੀਂ ਦਿਆ ਨਾਲ ਲੈ ਗਿਆ ਅੰਦਰ ਪੇਡ ਵਾਸ਼ਰੂਮ 'ਚ ਯਾਰ ਪੇੜ ਵਾਸ਼ਰੂਮ 'ਚ ਨਿਕਲ ਕੇ ਭਾਪਾ ਕੋ ਸੁੱਟਣ ਡਿਆ पेड वाशरूम च मशहूर वीडियो कर बस लैंडिंग करने वाले सीट से मिट जा ਡਬਲ ਪਾਨ ਮੂੰਹ 'ਚ ਪਾ ਕੇ ਪੇਡ ਵਾਸ਼ਰੂਮ 'ਚ ਵੜਿਆ 2 ਦਿਨ ਉਹਨੂੰ ਸਾਫ਼ ਕਰ ਦੇਣ ਲੱਗ ਗਏ ਪੇਡ ਵਾਸ਼ਰੂਮ ਬਹਰਾਲ ਭਾਈ ਨੇ ਇਦਾਂ ਦਾ ਸਕਦਾ ਉਹ ਬਹੁਤ ਮਹਿੰਗਾ ਕੰਮ ਜਿਹਾ ਹੋ ਗਿਆ ਸਾਜੀ ਉਹ ਠੇਕੇ ਵੀ ਬੜੇ ਭਾਰੇ ਦੇ ਰਹੇ ਆ ਨਾ ਯਾਰ ਲੇਕਿਨ ਇੰਨੀ ਸਜ਼ਾ ਦੇਣੀ ਯਾਰ ਕਿਸੇ ਛੋਟੀ ਬੋਤਲ ਜਿਹੜੀ ਪਾਣੀ ਦੀ ਉਹ 150 ਹੀ ਦਿੰਦੇ ਨੇ ਅੱਜ 50 ਰੁਪਏ 60 ਰੁਪਏ ਦੀ ਮਿਲਦੀ ਹੈ ਬਾਹਰ ਭਾਈਆ ਮੇਰੀ ਗੱਲ ਸੁਣੋ ਇੱਕ ਚੀਜ਼ ਇੱਥੇ 100 ਰੁਪਏ ਦੀ ਆ ਉੱਥੇ 130 ਦੀ ਹੋਣੀ ਚਾਹੀਦੀ ਕਿਹੜੇ ਰਸਸ ਨਹੀਂ ਕਰ ਲੋ ਉਹ ਭੈਣ 100 ਮਗਰ 30 ਰੁਪਏ 100 ਮਗਰ 30 ਰੁਪਏ ਬੜੀ ਗੱਲ ਆ ਤੁਸੀਂ 30 ਰੁਪਏ ਦੀ ਰੇਸ਼ੋ ਤੇ ਹਿਸਾਬ ਲਾਓ ਨਾ 100 ਮਗਰ 30 ਰੁਪਏ ਜਿਹੜਾ 100 ਰੁਪਏ ਦੀ ਬਾਹਰ ਵੇਚ ਰਿਹਾ ਉਹ ਉਹਨੂੰ 90 ਦੀ ਆ ਰਹੀ ਹੈ ਕਿਸ ਰਹੀ ਤੁਸੀਂ ਉੱਥੇ ਉਹ ਜਿਹੜੀ 90 ਦੀ 140 ਦੀ ਵੇਚ ਲਓ 50 ਬਜਟ ਚਲੋ 150 ਦੀ ਵੇਚ ਲਓ ਯਾਰ ਇੱਕ ਮਿਸਾਲ ਆ ਭੈਣ ਉਹ ਜਿਹੜੀ 100 ਰੁਪਏ ਦੀ ਚੀਜ਼ ਆ ਉਹ 350 ਰੁਪਏ ਦੀ ਹਾਂਜੀ
ਤੁਸੀਂ ਮੋਟਰਵੇ ਨੂੰ ਰੋਣ ਦੇ ਯਾਰ ਉਹਨਾਂ ਨੇ ਹਾਈਵੇ ਤੇ ਖਰਚੇ ਕਰਤੇ ਕੀ ਥਾਜੀ ਦੇ ਹੋਟਲ ਤੇ ਰੁਕਾ ਕੇ 4 ਚਾਵਾਂ ਨਾਲ ਸੂਪਰ ਬਿਸਕਟ ਉਹ ਸੁਭਾ ਹੈ ਤੂੰ ਹਾਂ ਨਹੀਂ ਜਿਹੜੇ ਜਾਂਦੇ ਚਣੇ ਖਵਾਏ ਸੀ ਉਹ ਮੈਂ ਸੀ। ਕਿਹੜੇ ਜਣੇ ਖਵਾਈ ਸੀ ਨਾਨ ਚਣੇ ਚਾਹਾਂ ਯਾਰ ਸੂਈ ਪੀਤੀਆਂ ਤੂੰ ਹੀ ਖਾਦੇ ਬਿਠਾ ਭਾਵੇਂ ਮੈਂ ਦੁਬਈ ਦੇ ਵਿੱਚ ਨਾ 2 ਵਾਰੀ ਮੇਰਾ ਇਦਾਂ ਦਾ ਚਾਂਸ ਹੋਇਆ ਕਿ ਮੈਂ ਦੁਬਈ ਆਊਟ ਫਿਰਨ ਗਿਆ ਬਾਹਰ। ਇਹ ਹਿਸਾਬ ਹਾਂਜੀ ਲੰਮੀ ਸੜਕ ਆ ਉੱਥੇ ਭਾਜੀ, ਅਸੀਂ ਕੋਈ 100 ਕਿਲੋਮੀਟਰ 150 ਕਿਲੋਮੀਟਰ ਨਿਕਲ ਗਏ ਆ, ਪਹਾੜ ਆ ਗਏ ਨੇ, ਖਤਮ ਹੋ ਗਿਆ। ਉੱਥੇ ਕੰਟੀਨ ਬਣੀ ਸੇਮ ਉਹਨੇ ਦੀ, ਉੱਥੇ ਚਿਪਸਾਂ ਜਿੰਨੇ ਦੀ ਬਾਜ਼ਾਰ ਦੇ ਵਿੱਚ ਸੇਮ। ਮੈਂ ਲੇਜ਼ ਲਈ ਹੈ, ਮੈਂ ਉੱਥੇ ਉਹ ਵੀ ਬਣਾਇਆ ਸੀ, ਵਲੋਗ ਵੀ ਬਣਾਇਆ ਸੀ ਉਹਦੇ ਨਾਲ ਨਿਜ਼ਾਮ ਭਾਈ ਨਾਲ। ਉਹ ਬੜਾ ਸੋਹਣਾ ਬਣਿਆ ਸੀ ਮੋਲ। ਬਾਕੀ ਦੁਨੀਆ ਤੇ ਕੋਈ ਨਹੀਂ, ਉੱਥੇ ਕੋਈ ਆਬਾਦੀ ਖਾਲੀ ਉਹਨੇ ਬਣਾਇਆ। ਜਿੰਨੇ ਦੀ ਸ਼ਹਿਰ ਦੇ ਵਿੱਚ ਲੇਜ਼ ਆ ਉਹਨੇ ਦੀ ਉੱਥੇ ਲੇਜ਼ ਹੈ, ਜਿੰਨੇ ਦੀ ਉੱਥੇ ਬੋਤਲ ਆ ਉਹਨੇ ਦੀ ਉੱਥੇ ਬੋਤਲ ਆ। ਸਤਾਈ ਦੁਬਈ ਪਾਕਿਸਤਾਨ ਨਾਲ ਨਹੀਂ ਰਲ ਸਕਦਾ। ਨਹੀਂ ਮੇਰਾ ਹਾਲ ਕਿਤੇ ਵੀ ਨਹੀਂ ਹੈਗਾ ਇੱਦਾਂ ਦਾ ਸਭ, ਜਾਂ ਕਿਤੇ ਸ਼ਾਇਦ ਹੋਵੇ, ਮੁਸ਼ਕਲ ਹੀ। ਲੇਕਿਨ ਅੱਛਾ ਫਿਰ ਜਾਂ ਤੇ ਮਹਿੰਗਾਈ ਦਾ ਰੌਲਾ ਇਹ ਆ ਕਿ ਭਾਈਜਾਨ ਦੇਖੋ ਜੀ, ਪਹਾੜ ਦੇ ਉੱਤੇ ਅਸੀਂ ਚਿਪਸ ਲੈ ਕੇ ਚੜ੍ਹਦੇ ਆ ਤੇ ਸਾਨੂੰ ਉਹਦਾ ਤਾਂ ਕੋਈ ਹੁੰਦਾ ਨਾ। ਮੋਟਰਵੇ ਦੀ ਨੁੱਕਰ ਤੇ ਗੱਡੀ ਇੱਕ ਮਿਸਾਲ ਆਉਂਦੀ ਆ, ਉਹ ਸਾਰੀਆਂ ਮੋਟਰਵੇ ਤੇ ਦੇ ਕੇ ਚਲੀ ਜਾਂਦੀ। ਤੇ 10-20 ਰੁਪਏ ਫਰਕ ਪਾ ਲਓ ਯਾਰ ਹਰ ਚੀਜ਼ ਦੇ। ਤੁਹਾਡੀ ਰਾਤ ਨੂੰ ਲੱਖ ਰੁਪਏ ਸੇਲ ਹੁੰਦੀ ਆ, ਉਹ ਜਿਹੜਾ ਮਤਲਬ ਤੁਸੀਂ ਉਹਦਾ ਤੁਸੀਂ 1.5 ਲੱਖ ਵੱਟ ਲਓ, 50,000 ਖਰਚਾ ਕਰ ਦਿਓ, 3 ਗੁਣਾ। ਸਾਈ ਸਿੱਖ ਤੇ ਮੇਲੇ ਤੇ ਚੱਲ ਜਾਓ, ਨਰਾਲ ਕਿਤਾਨ ਚੱਲ ਜਾਓ, ਕਿਤੇ ਆਇਆ ਨਹੀਂ ਮੈਨੂੰ ਸਮਝ ਆ ਥੋੜਾ ਖੋ ਕੋਈ ਰਿਹਾ ਭਈਆ। ਬਿਲੋਏ ਮੁਲਕ ਮੈਂ ਜਦੋਂ ਗਿਆ ਬਾਰਡਰਾਂ ਤੇ ਵੀ ਕੰਟੀਨਾਂ ਬਣੀਆਂ, ਉੱਥੇ ਵੀ ਇਹੀ ਹਿਸਾਬ ਸੀ ਕਿ ਜਿਸ ਬਰਿਉਨੇ ਮੁਲਕ ਤੂੰ ਜਿੱਤਾ ਤੂੰ ਗਿਆ ਖੁਦਾ ਦੇ ਬਨ, ਤੂੰ ਇੱਥੇ ਨਾ ਦੱਸ ਦੇਖੋ ਹੋਰ ਬਣਾਇਆ ਤੂੰ ਡਰਾਉਨੇ ਮੁਲਕ ਗਿਆ ਹੋ। ਸਹੀ ਗੱਲ ਆ, ਤੂੰ ਬਚ ਕੇ ਆ ਗਿਆ। ਨਹੀਂ ਤੇ ਅੱਜ ਤੇਰੀ ਜਗ੍ਹਾ ਤੇ ਇੱਥੇ ਕੋਈ ਅੱਛਾ ਕਾਮੇਡੀਅਨ ਬੈਠਾ ਹੋਣਾ ਸੀ। ਤਾਜੀ ਬਚੀ ਇਸ ਤੋਂ ਗਿਆ ਨੇ, ਕਨਫਰਮ ਨਹੀਂ ਹੋਇਆ ਕਿਸ ਮੁਲਕ ਦਾ ਵਾ ਕੋਈ। ਕਿੰਨੇ ਜਾਣੇ ਗਏ ਸੀ? ਨਹੀਂ ਤੁਹਾਡੇ ਮਹੱਲੇ ਚੋਂ ਕਿੰਨੇ ਜਾਣੇ? ਮੇਰੇ ਮਹੱਲੇ ਚੋਂ ਅਸੀਂ 3 ਜਣੇ ਗਏ ਸੀ ਤੇ ਕਿਵੇਂ ਜੁਗਤ ਮਾਸ ਕੋਈ ਉਧਰ ਸ਼ੋਅ ਲਾਉਣ ਜੈਸੇ ਉਸਤਾਦ ਜੀ जानते हैं पढ़ते जा रहे दुआवां ਹੀ ਜ਼ਿਕਰ ਹੀ ਹੋ ਰਿਹਾ ਉਹ। ਤੇ ਜਦੋਂ ਫੜ ਕੇ ਜੇਲ੍ਹ ਚ ਲੈ ਗਏ ਨਾ, ਉਸ ਤੋਂ ਬਾਅਦ ਫਿਰ ਘਰ ਆਂਦੇ ਤੱਕ ਨਹੀਂ ਇੱਕ ਗੱਲ ਤੇਰੀ ਗਲਤ ਹੋਈ ਹੈ ਕਿ ਤੂੰ ਤੁਰਕੀ ਕਿੱਥੇ? ਤੁਰਕੀ ਤੂੰ ਪਹੁੰਚ ਗਿਆ, ਹਾਂਜੀ ਤੂੰ ਉੱਥੇ ਪੰਪ ਤੇ ਕੰਮ ਵੀ ਕੀਤਾ, ਹਾਂਜੀ। ਲੇਕਿਨ ਉੱਥੋਂ ਤੂੰ ਤੇਜ਼ ਨਹੀਂ ਸੀ ਹੈਗਾ। ਮੈਨੂੰ ਉਸਤਾਦ ਜੀ ਰੋਣਾ ਹੀ ਬੜਾ ਆਉਂਦਾ ਸੀ। ਹਾਂ ਅਸਲ ਉਹ ਤੂੰ ਤੇਜ਼ ਨਹੀਂ ਸੀ, ਨਹੀਂ ਤੇ ਤੂੰ ਤੁਰਕੀ ਇੰਟਰ ਹੋ ਗਿਆ, ਤੂੰ ਪੰਪ ਤੇ ਲੱਗ ਗਿਆ, ਹਾਂਜੀ ਉੱਥੋਂ ਤੂੰ ਨਹੀਂ ਹੋ ਸਕਦਾ ਸੀ। ਹੁਣ ਤੱਕ ਤੇਰਾ ਤੂੰ ਉੱਥੇ ਪੱਕੇ ਹੋਏ ਨੇ। ਇਹ 15 ਕਿਤੇ ਪੰਪ ਤੇ ਲੱਗਾ ਵਾ, ਅੱਛਾ ਤੇ ਆਪ ਹੀ ਥਾੜੇ ਚਲਾ ਗਏ। ਉਹਨੂੰ ਜਾ ਕੇ ਦਾ ਭਾਜੀ ਮੈਂ ਡੰਕੀ ਲਾ ਕੇ ਆਇਆ, ਮੇਰਾ ਇੱਥੇ ਦਿਲ ਨਹੀਂ ਲੱਗਣ ਦਿਆ, ਮੈਨੂੰ ਫੜ ਲਓ। ਮੈਂ ਬੋਰ ਹੋ ਗਿਆ, ਮੈਨੂੰ ਫੜ ਲਓ। ਉਸ ਵੇਲੇ ਸਾਨੀ ਨਾਲ ਯੂਨਾਨ ਜਾ ਸਕਦੇ ਸਾਜ ਜੀ, ਨਾਲ ਹੀ ਯੂਨਾਨ ਤੁਰਕੀ। ਉਹ ਮੁੰਡੇ ਅੱਗੇ ਜੁਨਾ ਨਹੀਂ ਗਏ ਆ ਜਿਹੜੇ ਉਹ ਨਿਕਲ ਗਏ ਸਾਂ ਹਾਂਜੀ ਨਹੀਂ ਉਹ ਹੁਣ ਸੇ ਵਾਪਸ ਤੂੰ ਕੱਲਾ ਆਇਆ? ਹਾਂਜੀ ਉਹ ਦੋ ਉਹ ਅੱਗੇ ਯੂਨਾਨ ਚਲ ਵਾਪਸ ਆਏ ਹੋ? ਉਹ 2-3 ਵਾਰੀ ਆਏ ਨਹੀਂ ਪੱਕੇ ਜਿੱਦਾਂ ਤੂੰ ਆਇਆ। ਨਹੀਂ ਉਹ ਤੇ ਉੱਥੇ ਹੀ ਨੇ, ਹੱਲੇ ਵੀ ਕਾਗਜ਼ ਮਿਲ ਗਏ ਉਹਨਾਂ ਨੂੰ। ਸੈੱਟ ਵਾ। ਅੱਛਾ ਉਹ ਸੈੱਟ ਆ। ਮੈਂ ਕਿਹਾ ਸ਼ਾਇਦ ਉਹ ਮਕਾਉਣੇ ਮੁਲਕ ਚਲ ਗਏ ਨੇ ਤੇ ਤੁਸੀਂ ਬਚ ਗਏ ਹੋ। ਤੇ ਜਦੋਂ ਤੂੰ ਉੱਥੇ ਗਿਆ ਉਦੋਂ ਤਿੰਨੇ ਤੁਸੀਂ ਲੈਦਾ ਹੋ ਗਏ? ਹਾਂਜੀ ਬਾਰਡਰ ਤੋਂ ਹੀ ਉਹਨਾਂ ਨੇ ਜਿਹਦੇ ਪੈਸੇ ਆਈ ਜਾਂਦੇ ਨਾ ਉਹਨਾਂ ਨੂੰ ਛੱਡੀ ਜਾਂਦੇ। ਤੇ ਇੱਕ ਮਿਸਾਲ ਤੁਸੀਂ ਜੀ ਉੱਥੇ ਤਿੰਨੇ ਗਏ, ਪੈਸੇ ਆਈ ਜਾਂਦੇ, ਅੱਛਾ ਪਿੱਛੋਂ ਕਿ ਭਾਈ ਅਸੀਂ ਪਹੁੰਚ ਗਏ, ਤੇ ਤੁਹਾਡੇ ਤਿੰਨਾਂ ਦੇ ਜੇ ਪੈਸੇ, ਦੋਵਾਂ ਨੇ ਤੇਰਾ ਵੇਟ ਨਹੀਂ ਕੀਤਾ ਜਾਂ ਇੱਕ ਦੂਜੇ ਦਾ ਵੇਟ ਨਹੀਂ ਕੀਤਾ ਕਿ ਯਾਰ ਤੇਰੇ ਪੈਸੇ ਆਉਣੇ ਅਸੀਂ ਇੱਥੇ ਆ ਤੇ ਤੂੰ ਉੱਥੇ ਆ ਜੀ? ਸਾਜੀ ਸਭ ਤੋਂ ਪਹਿਲੇ ਨਿਕਲੇ ਮੈਂ ਵਾਪਸੀ ਵਾ ਉਹਨਾਂ ਨੇ ਤੈਨੂੰ ਪਤਾ ਹੀ ਨਹੀਂ ਕਿੱਥੇ ਰਹੇ। ਬਈ ਉਹਨਾਂ ਦੇ ਲੇਟ ਉਹਨਾਂ ਨੂੰ ਕੁੱਟ ਪਈ ਵਿਚਾਰਿਆਂ ਨੂੰ, ਪੈਸੇ ਨਹੀਂ ਸੀ ਆਓ ਫਿਰ ਮਾਰਦੇ ਵੀ। ਤੂੰ ਜਦੋਂ ਅੱਛਾ ਇੱਕ ਮਿਸਾਲ ਆ ਤੂੰ ਨਿਕਲ ਗਿਆ, ਹੁਣ ਉੱਥੇ ਬਿਲਕੁਲ ਅਣਜਾਣ ਰਹਿਣਾ, ਕਿੱਥੇ ਖਾਣਾ ਪੀਣਾ, ਕਿੱਥੇ ਰਾਤ ਰੁਕਣੀ, ਉਹ ਕੀ ਹਿਸਾਬ? ਉਹ ਮੈਂ ਲੁਕਦਾ ਫਿਰਦਾ ਸੀ ਸਾਜੀ। ਉਹ ਜਿਹੜਾ ਪਾਰਕ ਜਿਹਾ ਨਹੀਂ ਹੁੰਦਾ ਸੜਕ ਦੇ ਨਾਲ ਕਿੱਡਾ ਵੱਡਾ ਪਾਰਕ, ਉਦੋਂ ਸਰਦੀਆਂ ਵੀ ਸੀ ਤੇ ਪੌਦੇ ਦੀ ਛਾਂ ਥੱਲੇ ਮੈਂ ਪਿਆ ਵਾਂ, ਯਾਨੀ ਕਿ ਉਹ ਕੀ ਟਾਈਮ ਸੀ ਜਦੋਂ ਤੂੰ ਤੁਰਕੀ ਇੰਟਰ ਹੋਇਆ? ਰਾਤ ਦਾ ਟਾਈਮ ਸੀ। ਕਿੰਨੇ ਵਜੇ ਦਾ? ਇਹ ਨਹੀਂ ਪਤਾ ਕਿੰਨਾ ਵਜੇ, ਹਨੇਰਾ ਸੀ ਇਹ ਚਾਨਣ? ਫੁੱਲ ਹਨੇਰਾ। ਹਨੇਰੇ 'ਚ ਤੈਨੂੰ ਕਿੱਦਾਂ ਪਤਾ ਮੈਂ ਕਿੱਥੇ ਰਹਿਣਾ ਵਾ? ਉੱਥੇ ਕਿਸੇ ਖੰਡਰ ਖੁੰਦਰ 'ਚ ਮੈਂ ਤਲਾਸ਼ ਸੀ ਕਿ ਮੈਨੂੰ ਜਿੱਥੇ ਕਿਤੇ ਮਾੜਾ ਜਿਹਾ ਮਾਹੌਲ ਨਜ਼ਰ ਆਇਆ ਪੈ ਜਾਾਂਗੇ। ਉਸ ਸੜਕ ਦੇ ਨਾਲ ਹੀ ਇੱਕ ਪਾਰਕ ਜਿਹਾ ਸੀ, ਉਹਦੇ ਤੇ ਨਾ ਉਹ ਗੋਲ ਜਿਹੇ ਬੂਟੇ ਛਤਰੀ ਟਾਈਪ ਲੱਗੇ ਸੀ। ਠੀਕ ਆ। ਉਹਦੇ ਨਾਲ ਇਹਨੇ ਮੈਂ ਘੁੰਮ ਕੇ ਪੈ ਗਿਆ ਕਿ ਠੰਡ ਘੱਟ ਲੱਗੇ ਤੇ ਉਹਦੇ ਥੱਲੇ ਵੜ ਕੇ ਤੇ ਸੁਬਾਹ ਅੱਖ ਕਿੰਨੇ ਵੇ ਖੁੱਲੀ? ਉਹ ਚੜੇਲ ਹੈ ਕਾ ਨੀਂਦ ਆਈ ਨਹੀਂ, ਨੀਂਦ ਨਹੀਂ ਆਈ? ਡਰਿਆ ਸੀ। ਫਿਰ ਉਹ ਇਲਾਕਾ ਮਤਲਬ ਰੌਣਕ ਵਾਲਾ ਸੀ? ਨਹੀਂ ਮਕਾਨ ਪੂਰਨ ਬਣ ਰਹੇ ਸੀ ਤੇ ਜਿੱਦਾਂ ਕਲੋਨੀ ਨਹੀਂ ਕੋਈ ਨਵੀਂ ਹਾਂ ਬੀਐਨ ਦੀ ਸੀ। ਤੇ ਸੁਬਾਹ ਉੱਠ ਕੇ ਫਿਰ ਕਿੱਥੇ ਗਿਆ? ਮਸਜਿਦ ਚ ਅੱਲਾਹ ਤਾਲਾ ਦੇ ਘਰ ਜਾ ਕੇ ਨਮਾਜ਼ ਪੜ੍ਹੀ। ਉੱਥੇ ਉਸਤਾਦ ਜੀ ਡੰਕੀ ਲਾ ਕੇ ਸਿੱਧਾ ਮਸਜਿਦ 'ਚ? ਸਿੱਧਾ ਮਸਜਿਦ ਗਿਆ। ਇੱਥੇ ਬਸ ਤਾਂ ਗਏ ਮਸਜਿਦ ਨੂੰ, ਇੱਥੇ ਦੇ ਮਾਪਸਾ ਵੜਨ ਦਿੰਦਾ। ਅੱਛਾ ਫਿਰ ਨਾਲ ਕਲੀਅਰ ਕਰਦਾ ਰਿਹਾ ਨਾ ਆਪਣੇ ਆਪ ਨੂੰ। ਅੱਛਾ ਉੱਥੇ ਮਸਜਿਦ ਸੁਬਾਹ ਗਿਆ? ਹਾਂਜੀ ਉਹਨਾਂ ਨੇ ਮੇਰਾ ਹਾਲ ਦੇਖ ਕੇ ਹਿਸਾਬ ਲਾ ਲਿਆ ਕਿ ਅੱਛਾ ਮਸਜਿਦ ਵਾਲੇ ਨੇ? ਹਾਂਜੀ
ਉਹਨਾਂ ਨੇ ਗੁੱਟੋ ਫੜਿਆ, ਉਹਨੇ ਕਿਹਾ ਬਾਹਰ ਆ, ਤੁਹਾਨੂੰ ਪਤਾ ਤਾਂ ਸਾਡਾ ਹੈ ਨਹੀਂ ਸੀ ਪਾਗਲ। ਅੱਛਾ ਫਿਰ ਵੈਸਟਰਡੀ ਵੇਰੋਂ ਆਏ। ਉਹਨਾਂ ਨੇ ਸਾਜੀ ਨਿਜ਼ਾਮ ਨਜ਼ੂਮ ਖਾਣਾ ਵੀ ਲਿਆ ਕੇ ਦਿੱਤਾ, ਦਹੀਂ ਜਿਹੀ ਵੀ, ਤੇ ਨਾਲ ਕੱਪੜੇ ਕੁਪੜੇ ਸਰਫ ਦਿੱਤਾ ਕਿ ਇਹ ਧੋ ਆਪਣੇ ਤੇ ਸਾਫ ਸੁਥਰਾ। ਤੇ ਨਾਲ ਪੁਲਿਸ ਨੂੰ ਵੀ ਫੋਨ ਕਰਤਾ। ਨਹੀਂ ਉਹਨੇ ਕਿਹਾ ਕੱਪੜੇ ਧੋ, ਨਾਲ ਸਾਡੇ ਵੀ ਧੋ ਕਰੋ। ਪੰਡ ਲਿਆ ਕੇ ਦੇ ਤੇ ਮਸ਼ੀਨ ਲਾਈ ਇਹਨੇ ਉੱਤੇ। ਇਹਨੇ ਕਰਸਾ ਰੋਟੀ ਰੋਟੀ ਖਵਾ ਕੇ ਮਾਸ਼ਾਅੱਲਾ ਦੁਆ ਤੋਂ ਯਾਦ। ਤੇ ਫਿਰ ਉਹ ਮੈਨੂੰ ਵੇਖ ਵੇਖ ਕੇ ਗੱਲਾਂ ਕਰਨ ਦੇ ਸੀ, ਮੈਨੂੰ ਥੋੜੀ ਥੋੜੀ ਸਮਝ ਲੱਗਣ ਦੀ ਸੀ। ਕਹਿ ਰਿਹਾ ਸੀ ਯਾਰ ਮੁੰਡਾ ਪੜ੍ਹਿਆ ਲਿਖਿਆ ਤੇ ਅੱਛੇ ਘਰ ਦਾ ਲੱਗਦਾ, ਸੁਲਝਿਆ ਹੋਇਆ ਲੱਗਦਾ, ਆ 2 ਨੰਬਰ ਨਹੀਂ ਹੋ ਸਕਦਾ। ਤੇ ਉਹਦੀ ਬੋਲੀ ਨਹੀਂ ਸੀ ਆ ਰਹੀ ਸਮਝ। ਆ ਤਾਂ ਫਿਰ ਤੂੰ ਆਪਣੀ ਮਰਜ਼ੀ ਦਾ ਤਰਜਮਾ ਕਰ ਲਿਆ। ਅੱਗੇ ਦੱਸ। ਮੈਨੂੰ 1 ਕਿਲੋ ਇਦਾਂ ਕਰਨ ਦੇ ਸੀ ਤੇ ਵਿੱਚ ਆਹੋ ਤੂੰ ਟ੍ਰਾਂਸਲੇਟ ਆਪਣੇ ਹਿਸਾਬ ਦੀ ਕਰ ਲਈ। ਯਾਨੀ ਕਿ ਉੱਥੇ ਵੀ ਪਾਗਲ ਹੈਗੇ ਨੇ ਜਿਨ੍ਹਾਂ ਨੂੰ ਅਕਲ ਨਹੀਂ ਹੈ। ਮਤਲਬ ਤੂੰ ਆਪਣੇ ਹਿਸਾਬ ਦੀ ਟ੍ਰਾਂਸਲੇਟ ਕਰ ਲਈ, ਇਹ ਚ ਕਿਹੜੀ ਐਸੀ ਗੱਲ ਹੈ? ਠੀਕ ਹੈ ਤੂੰ ਕਰ ਲਈ, ਤੂੰ ਸਮਝ ਲਿਆ, ਉਹ ਇੱਥੇ ਹੀ ਬੰਦ ਦੱਸ। ਕਿ ਮੈਨੂੰ ਲੱਗਣ ਦਿਆ ਸੀ ਇੱਕ ਬੰਦਾ ਕਹਿਣ ਦਿਆ ਸੀ ਕਿ ਵੇਖ ਯਾਰ ਕਿੰਨਾ ਮਾਸੂਮ ਤੇ ਹਾਂ ਉਹ ਤੈਨੂੰ ਲੱਗਣ ਤੇ ਅਸੀਂ ਤੈਨੂੰ ਇਦਾਂ ਲੱਗਣਾ ਸੀ ਨਾ। ਤੂੰ ਟ੍ਰਾਂਸਲੇਟ ਆਪਣੇ ਹਿਸਾਬ ਨਾਲ ਕਰੀ ਗਿਆ, ਤੂੰ ਕਰ ਲਈ, ਠੀਕ ਆ। ਤੂੰ ਤੋਂ ਆਪਣੇ ਆਪ ਨੂੰ ਨੀਟ ਐਂਡ ਕਲੀਨ ਕਰਕੇ ਤੇ ਬਾਹਰ ਆ ਗਿਆ। ਅੱਛਾ ਫਿਰ ਉਹਨਾਂ ਨੇ ਮੈਨੂੰ ਖਾਣ ਪੀਣ ਦਾ ਦਿੱਤਾ, ਮੈਨੂੰ ਪੁੱਛਣ ਦੱਸਣ। ਮੈਂ ਕਿਹਾ ਪਾਕਿਸਤਾਨ, ਜਿੰਨਾ ਕਿ ਮੈਨੂੰ ਮਤਲਬ ਕਿ ਆਪਣਾ ਮੈਂ ਇੰਗਲਿਸ਼ ਬੋਲਦਾ ਸੀ 1-2 ਲਫ਼ਜ਼। ਤੂੰ ਕਿਹਾ ਪਾਕਿਸਤਾਨ ਹਾਂਜੀ ਮੈਂ ਕਿਹਾ ਮੈਂ ਕੰਮ ਕੁਮ ਕਰਨਾ ਚਾਹੁੰਦਾ ਮੁਬਾਰਕ। ਉਹ ਕਹਿੰਦਾ ਤੂੰ ਹਲੇ ਇੱਥੇ ਹੀ ਰਹਿ। ਮਸੀਤ ਤੇ ਹੀ। ਹਾਂ। ਅੱਛਾ ਤੋਬਾ ਕਰਨਾ ਇੱਥੇ ਹੈ, ਤੋਬਾ ਕਰ ਤੇਰੀ। ਅੱਛਾ ਉੱਥੇ ਕੋਈ ਬੰਦਾ ਮਤਲਬ ਕਿ ਠੀਕ ਸੀਗਾ, ਉਹਦਾ ਸਰਵਿਸ ਸਟੇਸ਼ਨ ਸੀ। ਉਹਨੇ ਅਕੇਲੇ ਦਿਨ ਮੈਨੂੰ ਕਿਹਾ ਆ ਜਾ ਬਹਿ ਜਾ, ਫਿਰ ਗੱਡੀ 'ਚ ਮੈਂ ਗਿਆ ਫਿਰ ਉਹ ਰਾਤ ਤੂੰ ਕਿੱਥੇ ਰਿਹਾ? ਮਸਜਿਦ 'ਚ। ਮਸਜਿਦ 'ਚ ਸਾਜੀ ਯਾਨੀ ਤੂੰ ਤੇ ਕੀ ਹੋ ਗਿਆ ਉੱਥੇ? ਉਹਨਾਂ ਦੇ ਗੱਲ ਪੈ ਗਈਆਂ ਤੂੰ? ਮੈਂ ਨਿਕਲਿਆ ਨਹੀਂ, ਮੈਨੂੰ ਡਰ ਬੜਾ ਲੱਗਦਾ ਸੀ ਉਸਤਾਦ ਜੀ ਕਿ ਪੁਲਿਸ ਨਾ ਆ ਜਾਵੇ, ਇਹ ਨਾ ਹੋ ਜਾਵੇ। ਅੱਛਾ ਉਹ ਫਿਰ ਰਾਤ ਤੂੰ ਉੱਥੇ ਰਿਹਾ? ਹਾਂਜੀ। ਸਵੇਰੇ ਤੈਨੂੰ ਲੈ ਕੇ ਗਏ ਕਿਤੇ? ਨਹੀਂ ਜੀ, ਸਲਮਾਨ ਉਹਦਾ ਨਾਮ ਸੀ। ਉਹ ਕਿੱਥੇ ਲੈ ਕੇ ਗਿਆ? ਬੜੀ ਦੂਰ ਲੈ ਗਿਆ, ਕਿਤੇ ਸ਼ਹਿਰ ਚੋਂ ਲੰਘ ਕੇ ਅੱਗੇ ਐਂਡ ਤੇ ਜਾ ਕੇ ਉਹਦਾ ਅੱਛਾ। ਸਰਵਿਸ ਸਟੇਸ਼ਨ ਸੀ, ਕਾਰ ਵਾਸ਼ ਬੜਾ ਤੇ ਵਾਪਸੀ ਜਦੋਂ ਛੱਡ ਕੇ ਗਿਆ, ਕੋਈ ਪੈਸੇ ਵੀ ਥੋੜੇ ਬਹੁਤ ਦਿੱਤੇ ਉਹਨੇ ਕਿ ਉਦਾਂ ਹੀ ਛੱਡ ਗਿਆ? ਨਹੀਂ ਜੁਗਾਤ ਆ ਜੇ ਲੈ ਗਿਆ ਤੈਨੂੰ, ਰਾਤ ਨੂੰ ਲੈ ਗਿਆ ਤੂੰ। ਤੇ ਜਦੋਂ ਉਸਤਾਦ ਜੀ ਮਸਜਿਦ 'ਚ ਰਾਤ ਰਿਹਾ ਨਾ, ਫੋਨ ਕਰਦਾ ਪਿੱਛੇ ਮੈਂ ਸੈੱਟ ਹੋ ਗਿਆ, ਹੁਣ ਘਬਰਾਇਓ ਨਾ। ਲੇਕਿਨ ਕਾਰੀ ਸਾਹਿਬ ਕਹਿੰਦੇ ਯਾਰ 35-40 ਹਜ਼ਾਰ ਤਨਖਾਹ ਮੈਨੂੰ ਕੋਈ ਤੰਤਰ ਜਿਹੜੀ ਉਹ ਸਲਮਾਨ ਤੈਨੂੰ ਲੈ ਗਿਆ ਜਿੱਥੇ ਵੀ? ਬਸ ਕਿੱਥੇ? ਕਾਰ ਵਾਸ਼ ਇੱਥੇ ਜਿੱਥੇ ਅੱਛਾ ਤੈਨੂੰ ਕੰਮ ਤੇ ਲਵਾਉਣ ਲਈ ਕਾਰ ਵਾਸ਼ ਸੀ। ਉਹਦਾ ਆਪਣਾ ਸੀ। ਉਹ ਘਰ ਵਾਸ਼ ਲੈ ਗਿਆ, ਘਰ ਲੈ ਗਿਆ ਉਹਨੇ ਕਿ ਤੂੰ ਵਾਸ਼ ਕਰ ਲਾ। ਗਾਰਡੀਅਨ ਦਾ ਆਪਣਾ ਵੀ, ਉਹਨੂੰ ਕੋਈ ਬੰਦਾ ਨਹੀਂ ਲੱਭਣ ਦਿਆ। ਅੱਛਾ ਮੈਨੇ ਕਿਹਾ ਚੱਲ ਮੁਫਤ ਤਾਂ ਲੱਭ ਗਿਆ, ਇਹਨੂੰ ਲੈ ਜਾਂਦੇ। ਲੇਕਿਨ ਉਹਨੇ ਕਿਹਾ ਹਫਤਾ ਤੂੰ ਆਪ ਹੀ ਨਹਾਉਣਾ ਪਹਿਲੇ। ਅੱਛਾ ਫਿਰ ਸਾਜੀ ਉਹਨੇ ਮੈਨੂੰ ਕਿਹਾ ਇੱਥੇ ਆਓ ਮੁੰਡਾ ਵਾ, ਉਹਦੇ ਕੋਲੋਂ ਪੁੱਛ ਲੈ ਕਿੱਦਾਂ ਕੰਮ ਕਰਨਾ। ਉਹਨੇ ਮੈਨੂੰ ਸਾਰਾ ਸਿਖਾਇਆ। ਹਾਂ 2 ਦਿਨਾਂ ਚ ਹੀ ਮੈਨੂੰ ਉਹਨੇ ਕਿਹਾ ਚੱਲ ਉਹ 2 ਦਿਨ ਉੱਥੇ ਰਿਹਾ ਕਾਰ ਵਾਸ਼ ਤੇ? ਉੱਥੇ ਹੀ ਫਿਰ ਰਿਹਾ ਜਿੰਨੇ ਦਿਨ ਮੇਰੇ, ਕਿੰਨੇ ਕੁ ਦਿਨ? ਤਕਰੀਬਨ 25-26 ਦਿਨ। 25-26 ਦਿਨ ਫਿਰ ਉੱਥੇ ਰਿਹਾ? 25-26 ਦਿਨਾਂ ਚ ਮੇਰੇ ਕੋਲ ਯਾਨੀ ਕਿ ਪੈਸੇ ਇੰਨੇ ਕੁ ਹੋ ਗਏ ਸੀ ਕਿ ਜਿੰਨੇ ਸਟੈਪ ਬਾਈ ਸਟੈਪ ਮੈਂ ਵਾਪਸ ਜਾ ਸਕਦਾ ਸੀ ਬਗੈਰ ਏਜੰਟ ਤੋਂ। ਉਨੀ ਦਿਨ ਨੂੰ ਤੇਰਾ ਜ਼ੇਨ ਬੱਦਨ ਹੋ ਗਿਆ ਸੀ ਫੁੱਲ ਕਿ ਮੈਂ ਰਹਿਣਾ ਹੀ ਨਹੀਂ? ਆਲੇ ਦਾਲੇ ਰਹਿੰਦੇ ਸੀ ਹੋਰ ਮੁਲਕ ਦੇ ਬੰਦੇ, ਉਹਨਾਂ ਨੇ ਰਾਤ ਨੂੰ ਆਪਣੇ ਮੁਲਕ ਦਾ ਮਿਊਜ਼ਿਕ ਲਾ ਲੈਣਾ। ਇਹ ਭਾਈ ਹੁਣੀ ਇੱਕ ਨਹੀਂ ਸੁਣਦੇ ਹੁੰਦੇ ਸੀ। ਉਹ ਵੀ ਇਸ ਤਰ੍ਹਾਂ ਹੀ ਸੀ ਨਾ, ਡੰਕੀ। ਯਾਰ ਦੋਸਤ ਕੋਈ ਨਹੀਂ ਬਣਿਆ ਤੇਰਾ ਉੱਥੇ? ਨਹੀਂ ਮੈਂ ਕਿਸੇ ਤੋਂ ਮੂੰਹ ਹੀ ਨਹੀਂ ਸੀ ਲੈਂਦਾ, ਸਿਰਫ ਉਸਤਾਦ ਜੀ ਸੜਕ ਤੋਂ ਪਰਲੇ ਬੰਨੇ ਇੱਕ ਦੁਕਾਨ ਸੀ, ਉੱਥੋਂ ਜਾ ਕੇ ਖਾ ਪੀ ਲਈਦਾ ਸੀ। ਉੱਥੇ ਸਾਰਾ ਕੁਝ ਹੀ ਹੈ ਸੀ। ਉਹਨੂੰ ਵੀ ਕੋਈ ਨਹੀਂ ਸੀ ਮੂੰਹ ਲਾਉਂਦਾ ਦੁਕਾਨਦਾਰ ਨੂੰ, ਇਹਨੇ ਮੈਨੂੰ ਸੀ ਲਾਉਂਦਾ ਕੋਈ ਕੱਢ ਲੈਂਦੇ ਸੀ। ਰਹਿ ਕਿੱਥੇ ਰਿਹਾ ਸੀ ਉਹ? ਕਮਰਾ ਟਾਈਪ? ਉੱਥੇ ਹੀ ਹਾਂਜੀ। ਕਿੰਨੇ ਮੁੰਡੇ ਰਹਿੰਦੇ ਸੀ ਉੱਥੇ? ਕੋਈ ਵੀ ਨਹੀਂ, ਮੈਂ ਹੀ। ਕੱਲਾ ਹੀ? ਬਾਕੀ ਸਾਰੇ ਚੱਲ ਜਾਂਦੇ। ਤੇ ਹੋਰ ਤੈਨੂੰ ਕੀ ਚਾਹੀਦਾ ਸੀ? ਉਹ ਆਲੇ ਦੁਆਲੇ ਜਿਹੜੀ ਹੋਰ ਕਮਿਊਨਿਟੀ ਸੀ, ਉਹ ਯਾਰ ਉਹਨੂੰ ਛੱਡ, ਤੂੰ ਜ਼ੇਨ 'ਚ ਰੱਖਣਾ ਸੀ ਕਿ ਮੈਂ ਅੱਗੇ ਜਾਣਾ ਵਾ। ਇਹ ਨਹੀਂ ਸੀ ਮੇਰੇ ਜ਼ਿਹਨ 'ਚ। ਲੇਕਿਨ ਗੱਲ ਹੈ ਤੂੰ ਪਹਿਲੇ ਘਰੋਂ ਹੀ ਤੂੰ ਇੱਕ ਇਨਲੀਗਲ ਗਿਆ ਤੂੰ। ਨਹੀਂ ਜਦ ਜਿੱਦਾਂ ਦੇ ਨੈਣ ਨਕਸ਼ਾ ਤੈਨੂੰ ਆਲੇ ਦੁਆਲੇ ਕਮਿਊਨਿਟੀ ਵਾਲਾ ਕੁਝ ਨਹੀਂ ਸੀ ਕਹਿਣਾ। ਜਦੋਂ ਉਹਨੇ ਮੈਨੂੰ ਏਜੰਟ ਨੇ ਉੱਥੇ ਗਿਆ ਨਾ ਕਿ ਜਾ ਹੁਣ ਆਪਣਾ ਕੰਮ ਕੁਮ ਕਰੋ, ਜਾਓ ਲੱਭੋ, ਉਸ ਟਾਈਮ ਹੀ ਮੈਂ ਇਰਾਦਾ ਕਰ ਲਿਆ ਸੀ ਕਿ ਵਾਪਸ ਹੀ ਜਾਵਾਂਗਾ। ਤਾਂ ਜਿਹੜੇ ਸਿੰਪਤੀਆਂ ਬਹੁਤ ਲਈਆਂ ਉੱਥੇ। ਤਦੀ ਅੱਜ ਤੋਂ ਤਰੱਕੀ ਇੰਨੀ ਤੋਂ ਦੂਰ ਆ ਇਧਰ। ਫਿਰ 25-26 ਦਿਨ ਬਾਅਦ ਤੂੰ ਆਪ ਫੜਿਆ ਗਿਆ ਜਾਣ ਕੇ? ਹਾਂਜੀ ਉਹਨਾਂ ਨੂੰ ਮਤਲਬ ਕਿ ਇੱਕ ਬੰਦਾ 2-3 ਆਂਦੇ ਸੀ ਨਾ ਜਿਹੜੇ ਬਾਰਡਰ ਤੇ ਸਮਾਨ ਲੈ ਕੇ ਜਾਂਦੇ ਆ, ਉਹ ਲੀਗਲ ਕਾਰੋਬਾਰ ਆ ਕੇ ਬਾਰਡਰ ਤੇ ਚੀਜ਼ਾਂ ਵਿਕਦੀਆਂ ਉੱਧਰ ਜੈਸੀਆਂ ਉੱਧਰ ਆਦੀ। ਉਹਨਾਂ ਨੂੰ ਮੈਂ ਪੁੱਛਦਾ ਰਹਿੰਦਾ ਸੀ ਕਿ ਯਾਰ ਕਿੰਨੇ ਪੈਸੇ ਤੁਸੀਂ ਲਓਗੇ ਇੱਦਾਂ ਜਾਂਦੇ? ਉਸਤਾਦ ਜੀ ਇਹ ਪੁੱਛਦਾ ਸੀ ਕਿੰਨੇ ਕੁ ਫੜ ਹੋ ਜਾਗਾ। ਫਿਰ ਕੀ ਮੈਨੂੰ ਉਸ ਏਰੀਏ ਤੱਕ ਪਹੁੰਚਾਇਆ ਗੱਡੀ ਤੇ ਕਹਿੰਦੇ ਜਾ ਹੁਣ ਇੱਥੇ ਫੜ ਹੋ ਗਿਆ, ਉਹ ਤੈਨੂੰ ਆਪੀ ਲੈ ਦੇ। ਨਹੀਂ ਜਿਹੜੇ ਪੀ ਸਾਰੇ ਗੁੱਜਰ ਆਏ ਸੀ ਜਿਹਨੂੰ ਤੈਨੂੰ ਮੱਛੀ ਵੀ ਦਿੱਤੀ ਦਿਖਾਣ ਨੂੰ, ਹਨਾ? ਅੱਛਾ ਤੇ ਉੱਥੇ ਮੈਂ ਫੜਿਆ ਕਿ ਅੱਗੇ ਜਾ ਕੇ ਆਪ ਹੀ ਉਹਨਾਂ ਨੇ ਮੈਂ ਕਿਹਾ ਯਾਰ ਮੈਨੂੰ ਛੱਡ ਆਓ। ਉਹਨਾਂ ਨੇ ਮੈਨੂੰ ਛੱਡ ਉਸੇ ਰਸਤੇ ਵਾਪਸ ਆਇਆ ਤੂੰ ਫਿਰ ਜਿੱਦਾਂ ਗਿਆ ਸੀ? ਓਏ ਬੋਏ ਹੁਣ ਅੱਜ ਹੀ ਉੱਥੇ ਹੁੰਦਾ ਮੈਨੂੰ ਲੱਗਦਾ ਤਬੂਤ ਹੀ ਹੋਣਾ ਸੀ। ਕਿੰਨੇ ਦਿਨਾਂ 'ਚ ਘਰ ਪਹੁੰਚਿਆ ਫਿਰ? 6-7 ਦਿਨਾਂ 'ਚ ਉਸੇ ਰਸਤੇ ਵਾਪਸ ਕੋਇਟੇ ਆ ਗਿਆ ਸੀ। ਹਾਂਜੀ ਕੋਇਟੇ ਤੋਂ 6-7 ਦਿਨਾਂ ਕੋਇਟੇ ਪਹੁੰਚ ਗਿਆ ਸੀ। ਪੈਸੇ ਹੈਗੇ ਸੀ ਕੋਈ? ਪੈਸੇ ਖੁੱਲੇ ਡੁੱਲੇ ਉੱਥੋਂ ਮੈਂ ਜਮ੍ਹਾਂ ਕੀਤੇ ਉਹਦੇ ਕੋਲੋਂ, ਮਾਲਕ ਕੋਲੋਂ। ਰਸਤੇ 'ਚ ਕਿਸੇ ਨੇ ਲਏ ਨਹੀਂ? ਲੈਣੇ ਕਿਹੜੇ ਸੀਗੇ? ਉਧਰ ਤਾਂ ਸਾਰਾ ਜਾਲੀ ਸੀਗੇ, ਉਧਰ ਤੇ ਵੱਡੇ ਨੋਟ ਸੀ। ਫਿਰ ਵਾਕਫ ਕਾਰਨਰ ਬਾਰਡਰ ਤੱਕ ਆ ਗਿਆ ਨਾ, ਜਿਹੜਾ ਮਤਲਬ ਕਿ ਅੱਗੋਂ ਪੁਲਿਸ ਨੇ ਫਿਰ ਪ੍ਰੋਸੀਜਰ ਮੈਂ ਸ਼ੁਰੂ ਕਰਤਾ। ਉਹਨਾਂ ਨੇ ਕੁੱਟਿਆ ਨਹੀਂ ਤੈਨੂੰ?
ਜਿਨ੍ਹਾਂ ਨੂੰ ਤੂੰ ਚੰਗੇ ਸੀ ਉਹ ਪਾਕਿਸਤਾਨੀਆਂ ਨੂੰ ਅੱਛਾ ਸਮਝਦੇ ਸੀ, ਤੁਰਕੀ ਵਾਲੇ ਵੀ, ਇਰਾਨ ਵਾਲੇ। ਲੇਕਿਨ ਇਹਨੂੰ ਅੱਛਾ ਨਹੀਂ ਸਮਝਿਆ ਰੰਗ ਰੂਪ ਨਾਲ, ਉਹਨੇ ਕਿ ਇਹ ਕਿੱਥੋਂ ਪਾਕਿਸਤਾਨੀ ਦਾ। ਤੂੰ ਪਾਕਿਸਤਾਨੀਆਂ 'ਚ ਰਲ ਕੇ ਬਚ ਗਿਆ, ਤੈਨੂੰ ਉਹਨਾਂ ਨੇ ਅੱਛਾ ਨਹੀਂ ਸੀ ਸਮਝਿਆ। ਉਹਨੂੰ ਅੱਛਾ ਸਮਝਦੇ ਸੀ ਉਸਤਾਦ ਜੀ। ਟੇਬਲ ਕੁਰਸੀਆਂ ਸਾਰੇ ਕੈਦੀ ਥੱਲੇ ਬੈਠੇ, ਤੁਹਾਡੇ ਭਰਾ ਨੂੰ ਉਹਨੇ ਇੱਜ਼ਤ ਨਾਲ ਭਾਇਆ। ਉਹਨਾਂ ਨੇ ਪੁੱਛਿਆ ਇੰਗਲਿਸ਼ ਕਿਹਨੂੰ ਆਂਦੀ, ਅਸੀਂ ਹੱਥ ਖੜਾ ਕਰਤਾ। ਉਸ ਤੋਂ ਬਾਅਦ ਸਾਡੀ ਗੁੱਡੀ ਚੜੀ ਰਹੀ, ਜੇਲੋ ਜੇਲ, ਅਸੀਂ ਅਫਸਰੀ ਨਾਲ ਆਏ ਅੱਛਾ ਫਿਰ ਯਾਨੀ ਵਾਪਸ। ਵਾਪਸ ਤਾਂ ਜੀ, ਲੇਕਿਨ ਮੌਤ ਹੀ ਹੈ, ਹਾਂ ਨਹੀਂ ਜਾਣਾ ਚਾਹੀਏ। ਹਾਂ ਲੇਕਿਨ ਭੈਣ ਮੈਂ ਤੁਹਾਨੂੰ ਇੱਕ ਬੜੀ ਦਰਦਨਾਕ ਖਬਰ ਮੈਂ ਸੁਣੀ ਸੀ ਕਿੰਨੇ ਮਹੀਨੇ ਸਾਲ ਪਤਾ ਨਹੀਂ 2 ਸਾਲ ਪਹਿਲੇ ਕਿ USA ਕੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਕੋਈ 100 ਕਿੰਨੇ ਬੰਦੇ, ਉਹਨਾਂ ਨੂੰ ਬਹਿਰੀ ਜਹਾਜ਼ ਦੇ ਵਿੱਚ ਰੱਖਿਆ। ਪਤਾ ਕਿੱਥੇ ਸੀ ਉਹਨਾਂ ਨੇ? ਜਿੱਥੇ ਸਾਰਾ ਬਹਿਰੀ ਜਹਾਜ਼ਾਂ ਦਾ ਵਾਸ਼ਰੂਮ ਦਾ ਨਿਜ਼ਾਮੇ ਹਸਤੀ ਇਕੱਠਾ ਹੁੰਦਾ ਨਾ, ਜਿਸ ਤਹਿਖਾਨੇ 'ਚ, ਉਹਦੇ ਵਿੱਚ। ਤੇ ਕਿੰਨੇ ਬੰਦੇ 80% ਮਰ ਗਏ ਸੀ ਮੁੰਡੇ। ਓਏ ਓਏ ਪੁੱਛਿਆ ਨਹੀਂ ਉਹਨਾਂ ਨੇ ਦੁਬਾਰਾ, ਯਾਰ ਉੱਥੇ ਤੂੰ ਰੋਟੀ ਕਿੱਦਾਂ ਖਾਏਂਗਾ? ਇੱਕ ਸਾਲ ਤੈਨੂੰ ਫੜਾ ਵੀ ਦਿੱਤੀ, ਓਏ ਹੋਏ। ਕਿੱਦਾਂ ਖਾ ਲੈਣਾ? ਵੈਸੇ ਵੀ ਉਸਤਾਦ ਜੀ ਕਿ ਗੈਸ ਮਰ ਗਏ ਨੇ, ਨਹੀਂ ਤੇ ਲਾਸ਼ਾਂ ਨਿਕਲੀਆਂ ਨੇ ਵਿੱਚੋਂ। ਉਸਤਾਦ ਜੀ ਨੂੰ ਉੱਪਰ ਬਿਠਾ ਦਿੰਦੇ 에ਅਰ ਉਹਦੇ। ਨਹੀਂ ਨਾ, ਫਿਰ 100 ਤੇ ਰੌਲੇ ਹੁੰਦੇ ਆ ਭਾਈ, ਲੁਕੋ ਕੇ ਲੈ ਗਏ ਨਾ ਯਾਰ, ਲੁਕੋ ਕੇ। ਉਸਤਾਦ ਜੀ ਮੈਂ ਤਾਂ ਇੱਕ ਗੱਲ ਜਾਣਦਾ, ਦਿਆਰੇ ਜ਼ੈਰ ਦੀ ਜਿਹੜੀ ਡੈਥ ਹੋਆ ਨਾ, ਉਹ ਵੀ ਸਾਨੂੰ ਆ ਰਹੀ ਨਹੀਂ। ਅੱਲਾ ਲੇਕਿਨ ਬੜੇ ਲੋਕੀ ਨੇ ਜਿਹੜੇ ਭਾਈ ਪਹੁੰਚ ਗਿਆ ਸੀ। ਅਗਰ ਇਹ ਹੁਣ ਚਾਹੁੰਦਾ ਕਿ ਉੱਥੇ ਅਗਰ ਇਹਦੇ ਜੱਗੋਂ ਹਿੰਮਤ ਹੁੰਦੀ, ਲੇਕਿਨ ਉਹ ਤੈਨੂੰ ਪਤਾ ਨਹੀਂ। ਉਸਤਾਦ ਜੀ ਦਾਨਿਸ਼ ਭਾਈ ਡਰਪੋਕ ਹੈਗਾ, ਮੈਨੂੰ ਤੁਸੀਂ ਭੇਜੋ, ਮੈਂ ਹਰ ਤਾਂ ਮੁਸੀਬਤ ਚੱਲ ਲਵਾਂਗਾ। ਜਿੱਥੇ ਮੈਂ ਭੇਜਾਂ ਤੂੰ ਜਾਨੀ ਬਾਹਰ ਡੰਕੀ ਲਾ ਕੇ ਜਾ। ਜੀ ਮੈਂ UK ਜਾਣਾ। ਨਹੀਂ ਖਾਲੇ ਜੀ ਇਹ ਉਮਰ। ਤੂੰ ਇਤਾਂ ਕਰਨਾ, ਤੂੰ ਡੰਕੀ ਲਾ ਕੇ ਅਗਲੇ ਮੁਲਕ ਜਾਣਾ, ਇੱਥੋਂ ਅਮਰੀਕਾ ਜਾ, ਉੱਥੋਂ ਨਿਕਲ ਜੀ ਜਿੱਥੇ ਮਰਜੀ। ਆਹ ਚੱਲ ਇਹ ਸਭ ਤੋਂ ਆਸਾਨ ਕਿਉਂ ਜੀ? ਅਮਰੀਕਾ ਜਾਣਾ ਤਾਂ ਸੌਖਾ ਵਾ। ਇੱਥੋਂ ਅਮਰੀਕਾ ਜਾ, ਅੱਛਾ ਅੱਗੋਂ ਡੰਕੀ ਲਾ ਕੇ ਜਿੱਧਰ ਮਰਜੀ ਨਿਕਲ ਜੀ। ਨਿਕਲ ਜਾ, ਅੱਗੋਂ ਡੰਕੀ ਲਾ ਕੇ ਸਿੱਧਾ ਅਫਗਾਨਿਸਤਾਨ। ਜਾਂ ਫਿਰ ਤੂੰ ਜਾ ਹੀ ਸਿੱਧਾ ਇੱਥੋਂ ਕੈਨੇਡਾ ਨਿਕਲ, ਅੱਗੋਂ ਫਿਰ ਜਿਹੜੇ ਮਰਜ਼ੀ ਮੁਲਕ 'ਚ। ਅੱਛਾ ਤੂੰ ਇੱਥੋਂ ਕੈਨੇਡਾ ਚੱਲ ਜਾ, ਅੱਗੋਂ ਤੈਨੂੰ ਔਖਾ ਹੋਣਾ ਵਾ ਡੰਕੀ ਦੇ ਵਿੱਚ। ਇੱਥੇ ਉਹ ਸੁਬਾਹ ਗੱਡੀ ਜਾਂਦੀਆਂ ਵਾ ਮੰਡੀ 'ਚ, ਔਰ ਜਿਹੜੀਆਂ ਪੰਡਾਂ ਨਹੀਂ ਹੁੰਦੀਆਂ ਫੇਰੀਦਾਰਾਂ ਕੋ, ਉਹਨਾਂ ਦੇ ਵਿੱਚ ਵੜ ਜਾਣਾ, ਉਹਨਾਂ ਦੇ ਲੁਕ ਜਾਣਾ ਕਿ ਤੂੰ ਆਪੇ ਚਲੇ ਜਾਣਾ। ਤੂੰ ਦੇਖ ਕਿਸੇ ਤਰੀਕੇ ਨਾਲ ਮਿੱਠੀ। ਜਿਹੜਾ ਛੋਟਾ ਚਾਚਾ ਜੀ ਮੇਰੀ ਗੱਲ ਸੁਣੋ, ਹਾਂਜੀ ਮੇਰਾ ਛੋਟਾ ਭਰਾ ਹੀ ਡਰਾਈਵ ਤੇ ਗੱਡੀ ਚਲਾਉਂਦਾ, ਰੁਪਏ 700 ਦੇ ਹੈਰਾਨ ਲਾਇਆ ਉਹ ਤੁਹਾਨੂੰ 700 ਰੁਪਏ। ਯਾਰ ਮੇਰੀ ਗੱਲ ਸੁਣਨਾ, ਇਹ ਤਾਂ ਸਿੱਧਾ ਹੋ ਗਿਆ ਨਾ, ਉਹਨੇ ਡੰਕੀ ਲਾ ਕੇ ਜਾਣਾ, ਡੰਕੀ ਦਾ ਮਜ਼ਾ ਤੇ ਖਰਾਬ ਹੋ ਗਿਆ ਨਾ। ਫਿਰ ਮੈਂ ਮੈਨੂੰ ਕੋਈ ਏਜੰਟ ਹੋਵੇ ਨਾ, ਉਹਦੇ ਨਾਲ ਮੈਂ ਕੰਮ ਮਿਲਾ। ਸਰਦੀਆਂ ਇੰਨੀਆਂ ਕਿ ਗੰਨਿਆਂ ਵਾਲੇ ਟਰਾਲੇ ਦੀ ਕਿਸੇ ਤਰੀਕੇ ਉਹਨਾਂ ਦੇ ਵਿੱਚ ਛੁਪ ਜਾ ਬਸ। ਬਹੁਤ ਅੱਛੇ ਹੋ ਇਹ ਗਿਆ ਤੁਹਾਡੀ। ਮੇਰੇ ਨਾਲ ਚੀਜ਼ ਨਹੀਂ ਬਣਾ ਦੇਣਾ ਯਾਰ, ਕੋਈ ਸਹੀ ਜਗ੍ਹਾ ਦੱਸ ਮੈਨੂੰ। ਇਹਨਾਂ ਨੇ 15 ਦਿਨ ਉਹ ਐਡਿਟ ਦਾੜੀ ਲਾ ਕੇ ਵਾਪਸ ਆ ਜਾਣਾ। ਐਵੇਂ ਕੋਈ ਹਰ ਕੋ ਹੈ ਮੈਕਸੀਕੋ ਜਾਣਾ, ਇਹ ਇੱਥੇ ਭੇਜ ਦਿਓ ਮੈਨੂੰ। ਮੀਆਂ ਵਾਲੀ ਜਾਣਾ ਤੁਸੀਂ ਸਭ ਤੋਂ ਪਹਿਲੀ। ਅੱਛਾ ਜੀ। ਅੱਧਾ ਕਿਲੋ ਕੁਝੇ ਚਨੇ ਰੱਖ ਲੈਣੇ ਨੇ ਉਸਤਾਦ ਜੀ, ਖੁਰਾਕ ਖਰੂਕ ਬੜਾ ਮੈਟਰ ਕਰਦੀ। ਹਾਂ ਭੁੱਜੇ ਚਨੇ, ਥੋੜਾ ਡਰਾਈ ਫਰੂਟ, ਨਿਜ਼ਾਮ। ਸਿਰ ਦਰਦ ਦੀਆਂ ਗੋਲੀਆਂ ਵੀ ਨਾ, ਪੇਨ ਕਿਲਰ ਨਾ ਰਹਿਣੇ ਨੇ, ਪਾਣੀ ਨਾ ਰਹਿਣ। ਮੀਆਂ ਵਾਲੀ ਚੱਲ ਜਾਣਾ, ਉੱਥੇ ਲਾਰੀ ਅੱਡੇ 'ਚ ਬੰਦਾ ਤੁਹਾਨੂੰ ਮਿਲੇਗਾ ਹਾਜੀ ਅਫਸਰ, ਉਹ ਤੁਹਾਨੂੰ ਪੱਖਰ ਭੇਜੇਗਾ, ਏਜੰਟ ਹੈਗਾ, ਲੇਕਿਨ ਤੁਸੀਂ ਉਹਦੇ ਕੋਲੋਂ ਬਚਣਾ। ਪੱਖਰ ਸਿਰਫ ਪੱਖਰ ਪਾਉਣ, ਪੱਖਰ ਇੰਟਰ ਹੋ ਜਾ ਬਸ। ਪੱਖਰ ਕਰਦੇ ਸਾਰੇ ਡੰਕੀ ਦਾ ਵਾ, ਉੱਥੇ ਚੱਲਦੇ ਡੰਕੀ ਦਾ ਕੰਮ ਆ। ਪੱਖਰ ਆਹੋ ਕਰੀਏ ਉੱਥੇ ਕੰਮ, ਡੰਕੀ ਦਾ ਕੰਮ ਕਰ ਲਈ ਜਾ। ਸਾਡੇ ਕੋਲ ਹੋਣਾ ਸਾਰਾ ਡੇਲੀ ਟੀ ਟਾਈਮ ਹੁੰਦਾ ਅਪਲੋਡ। ਰਾਸ ਕਿੰਨੀ ਕੁ ਪੈਂਦੀ ਉੱਥੇ ਸਹੀ ਮੇਰੇ ਕਜ਼ਨ ਕਰਨ ਡਏ ਆ ਡੰਕੀ ਦਾ? ਡੰਕੀ ਦੇ ਕਿਉਂ ਆਉਂਦੇ ਡੰਕੀ ਆਪਣੀ ਬਣਾਉਂਦੇ ਆ, ਬਣੀ ਲੈਂਦੇ। ਉਹ ਪਾਣੀ ਡੰਕੀ ਦਾ ਕਰਦੇ। ਅੱਛਾ ਪਾਣੀ ਵਾਲੀ ਡੰਕੀ ਦਾ। ਐਵੇਂ ਕਿ ਬਹਿਰੀ ਰਸਤਾ, ਅੱਛਾ ਜੀ, ਅੱਗੋਂ ਪੱਖਰ ਜਾਣਾ। ਪੱਖਰ ਜਾਣਾ, ਪੱਖਰ ਪਹੁੰਚ ਗਿਆ ਤੇ ਸਮਝ ਤੂੰ ਮੈਕਸੀਕੋ ਪਹੁੰਚ ਗਈ। ਹਾਂ ਵੈਸੇ ਇਹਨੂੰ ਸਫ਼ਰ ਦਾ ਹੀ ਰੌਲਾ ਹੋਣਾ, ਉਦੋਂ ਕੰਮ ਤਿਆਰ ਆ। ਪੱਖਰ ਤੇ ਮੈਕਸੀਕੋ ਦੇ ਵਿੱਚ ਸਿਰਫ ਇੱਕ ਛੋਟੀ ਜਿਹੀ ਨਦੀ ਪਾਰ ਕਰਨਾ। ਹਾਂਜੀ, ਉਹ ਨਦੀ ਦੀ ਡੰਕੀ ਲੱਗਦੀ ਉੱਥੇ ਸਾਜੀ, ਉੱਚੀ ਬਾਡੀ ਵਾਲੇ ਰਕਸ਼ੇ ਚੱਲਦੇ, ਹਾਂ ਕੋ ਪਾਣੀ 'ਚ ਕਸ਼ਤੀ ਬਣ ਜਾਂਦੇ, ਬਾਹਰ ਨਿਕਲ ਕੇ ਰਕਸ਼ਾ ਬਣ ਜਾਂਦੇ। ਹਾਂਜੀ ਥਾਈਲੈਂਡ ਜਾਣਾ, ਥਾਈਲੈਂਡ ਸਾਜ ਨੂੰ ਟੋਬੇ ਜਾਣਾ ਪੈਣਾ ਵਾ। ਉੱਥੇ ਨਲਕਿਆਂ ਦਾ ਮੁੰਡਾ ਕੰਮ ਕਰਦਾ ਵਾ, ਉਹਨੇ ਬੋਰ ਕਰਨਾ, ਬੋਰ ਵੱਡਾ ਹੁੰਦਾ, ਉਹਦੇ ਥੱਲਿਓਂ ਸਰੋਮੇ ਜਾਂਦੀ ਹੈ। ਜਾ ਥਾਈਲੈਂਡ ਹੀ ਚੱਲ। ਹਾਂ ਆ ਕਹਿੰਦਾ ਤੇ ਡੰਕੀ ਤੇਰੀ ਥਾਈਲੈਂਡ ਦੀ, ਉੱਥੇ ਚੱਲ ਜਾ। ਤੋਆ ਹਾਂ ਤੇ ਉਹ ਜਿਹੜਾ ਤੇਰਾ ਟੋਬੇ ਆ, ਚਾਚੇ ਦਾ ਬੇਟਾ। ਨਹੀਂ ਟੋਬੇ ਲਾਉਣਾ ਚਾਹੀ। ਹਾਂਜੀ ਟੋਬੇ ਲੋ ਬਹੁਤ ਹੁਣ ਜ਼ਲਾਲਤ ਹੁੰਦੀ। ਨਹੀਂ ਉਧਰ ਫੜੇ ਜਾਂਦੇ, ਉਹ ਖੜੇ ਜਾਂਦੇ, ਰਸਤਾ ਵੀ ਨਹੀਂ ਸਹੀ, ਟੁੱਟਾ ਰੋਡ ਸਾਰਾ। ਨਾਰਗਾਨੋ ਕੋ 150 ਪਹਾੜ ਆਉਣਾ ਵਾ, ਉੱਥੋਂ ਭੇਜਣਾ ਵਾ ਤੁਹਾਨੂੰ, ਪਹਾੜ ਟੱਪਣੇ ਆ। ਓਏ ਉਹ ਹੁਣ ਨਹੀਂ ਉਤਰੇਗਾ, ਉਹਦੀ ਵਜ੍ਹਾ ਸੁਣ ਲਾ ਨਾ। ਉਹਨਾਂ ਨੇ ਉਹ ਅੱਗੇ ਦਰਖਤ ਸੀ, ਉੱਥੇ ਬਹੁਤ ਦਰਖਤਾਂ 'ਚ ਲੋਕ ਨਿਕਲਦੇ, ਉਹਨਾਂ ਨੇ ਦਰਖਤ ਵੜਦੇ, ਦੂਰੋਂ ਹੀ ਬੰਦਾ ਉਹ ਫੜੇ ਨੂੰ ਆ ਜਾ ਰਹੇ, ਏਦਾਂ ਹੋ ਗਿਆ। ਸਹੀ ਟਾਦਨ ਵੱਜ ਜਾਣਾ ਦਰਖਤੋਂ ਦਰਤੀ, ਦਰਖਤ ਵੜਤੇ ਉਹਨੇ, ਬੋਲਾ ਤੂੰ ਰੱਸਾ ਪਾ ਲਵੇ। ਦੱਸ ਗਿਰੇ ਪਹਾੜਾਂ ਦੇ ਰੱਸਾ ਪਾ ਲੈ, ਹੁੱਕਾ ਠੋਕੇ ਪਹਿਲੇ ਪੂਰੇ ਰਾਹ ਹੁੱਕਾ ਠੋਕ ਕੇ ਆਵੇ ਐਂਡ ਤੱਕ, ਰੱਸਾ ਪਾਵੇ ਫਿਰ ਐਂਡ ਤੇ ਚੱਲ ਜਾਵੇ। ਮੈਂ ਤੈਨੂੰ ਦੱਸਦਾ ਜੀ। ਪਹਾੜ ਲੈ ਜਾ ਨਾਲ ਇੱਕ ਕਈ ਟੈ, ਉੱਥੋਂ ਰਸਤੇ ਕੱਢੀ ਜਾਈਆ, ਜਿੱਥੇ ਫੜ ਗਿਆ ਉਹਨੂੰ ਕਹੇ ਜੀ ਮੈਂ ਫਰਹਾਦ ਆ, ਹਾਂ ਮੈਂ ਨਹਿਰ ਕੱਢ ਰਿਹਾ। ਉਹ ਜਿਹੜੀ ਉਹ ਗਿਣਤੀ ਜੀ ਹੁੰਦੀ ਹੈ, ਹਾਂ ਪੱਥਰ ਕੱਟਣਾ। ਹਾਂ ਹੋਰ ਕਹਿਣਾ ਤੂੰ ਨਹਿਰ ਕੱਢ, ਤੂੰ ਤਾਂ ਮੇਰਾ ਪਾਸਵਰਡ ਕੱਢ ਰਿਹਾ ਨਾ। ਤਾਂ ਜੀ
ਤੁਸੀਂ ਗਿਆ, ਤੁਸੀਂ ਮੈਨੂੰ ਸਹੀ ਮਸ਼ਵਰਾ ਦਿਓਗੇ। ਤੁਸੀਂ ਜਾਓ ਜਾਪਾਨ, ਉਸਤਾਦ ਜੀ ਦੇਖੋ ਰਲ ਮਿਲ ਜਾਣਾ। ਜਾਪਾਨ ਪਹੁੰਚ ਕੇ ਅੱਗੇ ਕਿੱਦਾਂ ਜਾਊ? ਅੱਗੋਂ ਤਾਂ ਸਹੀ ਔਖਾ ਸ਼ੁਰੂ ਹੋਣਾ। ਜਾਪਾਨ ਤੇ ਉਹਨੇ ਇੰਜ ਚਲੇ ਜਾਣਾ। ਯਾਰ ਜਿਹੜੀ ਤੂੰ ਆਈਟਮਾਂ ਸੀ ਨਾ, ਚਨੇ ਚੁਣੇ ਸਾਰੇ ਉਹਨੇ ਲੈ, ਛੋਟੀ ਇਲਾਇਚੀ ਲਾਜ਼ਮੀ ਰੱਖਿਓ। ਤੈਨੂੰ ਮੈਂ ਦੱਸਦਾ ਤਰੀਕਾ। ਹਾਂਜੀ, ਕਿਹੜੇ ਮੁਲਕ ਜਾਵੇਂ? ਮੈਂ ਆਸਟ੍ਰੇਲੀਆ ਜਾਵਾਂ। ਆਸਟ੍ਰੇਲੀਆ। ਜੀ। ਐ ਤੂੰ ਪੈਦਲ ਹੀ ਨਿਕਲ ਇੱਥੋਂ, ਕਸ਼ਮੀਰ ਪੁਲ ਆ ਗਿਆ, ਹਾਂਜੀ, ਉਤੋਂ ਖੱਬੇ ਹੱਥ ਹੋ ਜਾ, ਠੀਕ, ਲਾਹੌਰ ਰੋਡ ਆ ਗਿਆ, ਲਾਹੌਰ ਰੋਡ ਆ। ਉਤੋਂ ਸੱਜੇ ਹੱਥ ਹੋ ਜਾ ਸਿੱਧਾ ਸ਼ੇਰੂਪੁਰੇ। ਠੀਕ ਆ। ਹਾਂ ਠੀਕ ਆ ਜੀ। 32 ਚੌਕਾਂ ਦੀ 32 ਚੌਕ ਆ ਗਿਆ, 32 ਚੌਕ ਤੋਂ ਅੱਗੇ ਨੂੰ ਨਿਕਲ ਜਾ, ਜਾਂਦੇ ਇਦਾਂ ਹੀ ਵਿੱਚੋਂ ਜ਼ਿਆਦਾ ਨੂੰ 2 ਮਹੀਨੇ 4 ਮਹੀਨੇ ਲੱਗ ਜਾਣਗੇ। ਤੂੰ ਕਿਸੇ ਤੇ ਤਰਲੇ ਲਿਆਣੇ ਰਜਾ ਮੇਰੇ ਲੱਗਣੀ ਤੁਹਾਡੀ ਡੈਡ ਬੋਡੀ ਘਰ ਆਈ। ਲੋਕੇਸ਼ਨ ਪਾ ਸਿਡਨੀ ਦੀ। ਹਾਂ ਸਿਡਨੀ। ਤੁਸੀਂ ਸਵੇਰ ਦੀ ਰੋਟੀ ਖਾ ਕੇ ਤੁਰਨਾ, ਲਓ 5 ਮਹੀਨਿਆਂ ਬਾਅਦ ਆਸਟ੍ਰੇਲੀਆ ਖਾਣੀ ਹੈ। ਮੋਟਰਸਾਈਕਲ ਹੈ ਕਿੱਧਰ ਕੋ? ਹਾਂਜੀ, ਮੋਟਰਸਾਈਕਲ ਤੇ। ਹਾਂ ਠੀਕ ਆ, ਸਿੱਧਾ ਤੂੰ ਉਹਦੀ ਮੈਲਬਰਨ ਦੀ ਲੋਕੇਸ਼ਨ ਪਾ, ਕਿਸੇ ਨੂੰ ਪੁੱਛ ਹੀ ਨਾ, ਟੈਂਕੀ ਫੁੱਲ ਕਰਾ ਲਾ। ਉੱਥੇ ਮੈਲਬਰਨ ਬਹੁਤ ਜ਼ਿਆਦਾ ਫੇਰ ਵੀ ਤੇਰੇ ਅੱਧੀ ਕੁ ਟੈਂਕੀ ਹੋਣੀ ਹਲੇ, ਜਾਂ ਫਿਰ ਬਾਕੀ ਟੈਂਕੀ ਨੇ ਉੱਥੇ ਆਸਟ੍ਰੇਲੀਆ ਫਿਰ ਲਈ। ਜੇ ਨਹੀਂ ਤੇ ਮੈਂ ਜਾਣਾ ਹੀ ਰਾਤ ਨੂੰ ਘਰ ਮਜਾ ਰਾਜ ਆਸਟ੍ਰੇਲੀਆ ਲਾ ਦੂੰਗਾ। ਉਹਨੂੰ ਯਾਰ ਉਹ ਰਾਤ ਨੂੰ ਅੱਗੋਂ ਨੂੰ ਰਾਤ ਨੂੰ ਆਸਟ੍ਰੇਲੀਆ ਪਤਾ ਨਹੀਂ ਲੱਗਾ, ਰਾਤ ਨੂੰ ਹਨੇਰਾ ਆਦਾ ਰਹਿਣ ਦਵਾਂਦੇ ਤੈਨੂੰ ਕਹਿੰਦਾ ਪਹਿਲਾਂ ਕੋਈ ਆਸਟ੍ਰੇਲੀਆ। ਉਹ ਯਾਰ ਮੇਰੇ ਕੋਲ ਆਸਟ੍ਰੇਲੀਆ ਦਾ ਗਰੁੱਪ ਹੈਗਾ ਸਾਰੇ ਮੇਰੇ ਵੀਰਾਂ ਦਾ। ਅੱਛਾ ਅੱਛਾ ਸਾਰੇ ਹੈਗੇ, ਉਹਨਾਂ ਨੂੰ ਮੈਂ ਤੇਰੀ ਲੋਕੇਸ਼ਨ ਸ਼ੇਅਰ ਕਰ ਦਾਂਗਾ। ਉਹ ਜਿਹਦੇ ਵੀ ਲਾਗੋਂ ਤੋਂ ਨਿਕਲਿਆ ਉਹ ਤੈਨੂੰ ਫੜ ਲੇਗਾ। ਫੜ ਲੈ ਧਿਆਨ ਲੱਗਾ। ਆਹੋ ਉਹ ਲੈ ਜਾਏਗਾ ਤੈਨੂੰ। ਉਹ ਨਾ ਹੋਵੇ ਬਾਅਦ ਚ ਉੱਥੇ ਮੈਂ ਜਾਵਾਂ ਤੇ ਉਹ ਨੰਬਰ ਆਪਣੇ ਬੰਦ। ਅੱਗੇ ਤਾਂ ਸੋਚ, ਆਸਟ੍ਰੇਲੀਆ ਤੇ ਤੈਨੂੰ ਮੈਂ ਪਹੁੰਚਾ ਦਾਂਗਾ। ਡੰਕੀ ਤੇਰੀ ਉਸ ਤੋਂ ਅੱਗੇ ਸ਼ੁਰੂ ਹੋਣੀ ਆ। ਡੰਕੀ ਆਸਟ੍ਰੇਲੀਆ ਤੋਂ ਬਾਅਦ ਹੀ ਆ, ਨਾਲੇ ਆਸਟ੍ਰੇਲੀਆ ਚ ਇਹਨੂੰ ਕੀ ਲੱਭਣਾ ਵਾ? ਕਾਂਗਰੂ ਲੱਭਣੇ। ਡਾਲਰ ਕਿਤੇ ਹੋਰ ਆ। ਪੁਰਤਗਾਲ ਜਾਣਾ, ਪੁਰਤਗਾਲ। ਪਾਕਿਸਤਾਨ 'ਚ ਕਾਂਗਰੂਆਂ ਦੀ ਬਹੁਤ ਮੰਗ ਆ। ਅੱਛਾ ਜੀ, ਕਾਂਗਰੂ ਲੱਭਦੇ ਨਹੀਂ ਪਾਕਿਸਤਾਨ 'ਚ, ਤੇ ਚਿੜੀਆ ਘਰਾਂ 'ਚ ਨਹੀਂ ਗਏ ਕਾਂਗਰੂ। ਫਿਰ ਇਹ ਬਿਜਲੀ ਆ ਕੀ ਬੀਜਣੇ ਨਹੀਂ, ਉੱਥੋਂ ਲੈ ਕੇ ਆ। ਆਸਟ੍ਰੇਲੀਆ ਚ ਲੱਭਦੇ ਆ? ਹਾਂਜੀ, ਉਹ ਜਿਹੜੀ ਖਾਣ ਵਾਲੀ ਚੀਜ਼ ਨਾ ਕਰਕੇ ਇੱਥੇ ਲੈ ਆਏ ਤੇ ਕਸ਼ਮੀਰ ਬੋਲ ਤੱਕ ਲੈ ਆਏ। ਹੈ ਸਤਾਇਆ ਅੱਗੋਂ ਅਸੀਂ ਆਪੀ ਸਾਹਮਣਾਂਗੇ। ਆਸਟ੍ਰੇਲੀਆ ਜਾਵੇ ਸਾਈਕਲ ਤੇ, ਜਿਹਦਾ ਪਿੱਛੇ ਬੱਕਰੇ ਬੰਨ ਕੇ ਨੇ ਦੋ ਕਾਂਗਰੂ ਲਈ ਜਾ। ਸਿਰ ਉਹਨ 14 ਕਾਂਗ। ਤੈਨੂੰ ਇੱਕ ਮੁੰਡਾ ਦੇ ਦੇਣਾ ਮਹੀਨੇ ਤੇ, ਉਹਨੂੰ ਉਰੇ ਬਾਰਡਰ ਤੇ ਖਿਲਾਰ ਦੀ, ਉਧਰੋਂ ਲਿਆ ਕੇ ਇਹਨੂੰ ਫੜਾਈ ਜਾ। ਇਹ ਅੱਗੋਂ ਇੱਧਰ ਭਗਤਾਈ ਜਾਵੇ। ਅੱਬਾ ਕਿ ਚਾਹਨਾ ਸਾਜੀ ਮੈਂ ਹੈਗਾ, ਮੈਨੂੰ ਪੜਾਈ ਜੀ ਬਸ। ਮੈਂ ਅੱਗੇ ਸਾਜ ਦੀ ਉਹ ਮਾਨਾ ਕਸਾਈ ਹਰ ਜੁਮੇ ਕਾਂਗਰੂ ਕਰਦਾ ਵਾ, ਉਹਨੂੰ ਦੇ ਦੇਵੇ 3200 ਰੁਪਏ ਕਿਲੋ ਕਾਂਗਰੂ ਬੋਚ ਕੇ ਕੱਢਿਆ। ਉਹ ਠੰਡੇ ਵੇਚਦਾ ਵਾ ਯਾਰ, ਬਸ ਮਰੇ ਹੋਏ। ਮੇਰੇ ਕੋਲ ਹੱਲ ਆ ਗਿਆ ਭਾਜੀ। ਮੁਲਕ ਦੱਸ ਦੇ, ਅੱਧੀ ਜ਼ਬਾਨ ਨਾਲ ਮੁਲਕ ਦੱਸ ਕਿੱਥੇ ਜਾਂਦੇ। ਯਾਰ ਪੁਰਤਗਾਲ ਜਾਣਾ ਮੈਂ ਪੁਰਤਗਾਲ ਜਾਣਾ ਤੇ ਨਹੀਂ ਮੈਂ ਸਾਊਦੀ ਅਰਬ ਜਾਣੇ। ਸਾਊਦੀਆ ਭੇਜ ਦੇ। ਮੈਂ ਉੱਥੇ ਨਹੀਂ ਤੂੰ ਜਾ ਸਕਦਾ। ਕਿਉਂ ਜੀ? ਉੱਥੇ ਤੇ ਭਾਈ ਰੱਬ ਨੇ ਵੀ ਕਿਹਾ ਵੀ ਤੂੰ ਨਹੀਂ ਵੜਨਾ, ਤੂੰ ਨਹੀਂ ਵੜ ਸਕਦਾ। ਸਹੀ ਗੱਲ ਤਾਂ ਰੌਲਾ ਹੈਗਾ ਥੋੜਾ ਜਿਹਾ। ਉਸਤਾਦ ਜੀ ਜਿਹੜੀ ਟਰਾਲੀ ਦੇ ਉੱਤੇ ਮੈਗੀ ਤਾਂ ਬਣਾ ਕੇ ਭੇਜੋ ਭਾਈ ਨੂੰ, ਸਿਰਫ ਭਾਈ ਨੂੰ ਪਏ ਰਹਿਣਾ ਆਲੇ ਦੁਆਲੇ ਮਾਈਆਂ। ਲੇਕਿਨ ਉਹਨੇ ਹਿੱਲ ਪੈਣਾ। ਨੱਕ ਚ ਰੂ ਤੇ ਥੋੜਾ ਉਹ ਨਹੀਂ ਨੱਕ ਚ ਰੂ ਹੋਵੇ, ਨਾਲ ਇੰਜ ਤੇ ਕਾਰਿਸ਼ ਕਰਦਾ ਹੋਵੇ, ਖੜੇ ਜਾਣਾ ਇਹਨੇ। ਹਾਂ ਯਾਰ ਨਹੀਂ ਰਿਸਕ ਵਾਲੀ ਡਿਲ। ਯਾਰ ਮਹੀਨਾ ਸਾਲ ਸੁਣਾ ਤੇਰੇ ਅਗਲੇ ਮਹੀਨੇ ਸ਼ੁਰੂ ਕਰ। ਨਹੀਂ ਨਾ ਇਹ ਮੰਮੀ ਬਣ ਕੇ ਨਾ ਚਲੇ ਜਾਵੇ। ਉਹ ਜੀ ਮੰਮੀ ਤਾਂ ਮੰਮੀ ਉਹ ਬਣ ਕੇ ਜਾਏਗਾ। ਹਾਂ ਉਹ ਚਲੇ ਜਾ, ਮਿੱਟੀ ਮੁੱਟੀ ਲਾ ਕੇ ਢੇਠਾ ਬਣ ਕੇ ਚਲਾ ਜਾ, ਇਹ ਪਹੁੰਚ ਜਾਏਗਾ। ਜਾਣ ਕੇ ਹਾਂਜੀ। ਹਾਂ ਨਹੀਂ ਯਾਰ ਕੋ ਸਹੀ ਕੋ ਲਾਓ ਸਹਾਰਾ। ਮੁਲਕ ਦੱਸ। ਉਸਤਾਦ ਜੀ ਅਵਾਰਾ ਖੋਤਾ ਭਾਈ ਬਣ ਜਵੇ। ਅਵਾਰਾ ਖੋਤਾ ਜਿਹੜਾ ਕਦੀ ਉੱਥੇ ਖਲੋਤਾ ਹੁੰਦਾ, ਕਦੀ ਉੱਥੇ ਖਲੋਤਾ ਹੁੰਦਾ। ਆਪਾਂ ਇੱਥੇ ਤੇ ਦੇਖਣਾ, ਕੱਲ ਨੂੰ ਵੀਡੀਓ ਕਾਲ ਤੇ ਸਟੇਡੀਅਮ ਖਲੋਤਾ ਹੋਣਾ। ਵੀ ਗੱਲ ਸਹੀ। ਫਿਰ ਦੇਖੋ ਉੱਥੇ ਜਾ ਕੇ ਵੀ ਬਦਲ ਲੈ ਨਹੀਂ। ਤੂੰ ਆਸਟ੍ਰੇਲੀਆ ਜਾ ਕੇ ਨਾ, ਹਾਂਜੀ ਕਾਂਗਰੂ ਵਰਗਾ ਇੱਥੋਂ ਲਿਬਾਸ ਸਵਾ ਜਾ। ਹਾਏ ਜੀ ਆਸਟ੍ਰੇਲੀਆ ਵੜਦੇ ਉਹ ਪਾ ਲੈਣਾ, ਉਗਲੀਆਂ ਬਾਹਾਂ ਐਂ ਕਰ ਲੈਣੀਆਂ ਥੱਲੇ, ਬਸ ਤੁਰਨਾ ਇਹ ਨਾ ਹੋਵੇ ਤੂੰ ਪੈਦਲ ਤੁਰਿਆ ਜਾਂਦਾ ਮੈਂ ਫੜਿਆ ਜਾਵਾਂ। ਕਾਂਗਰੂ ਆਪਾਂ ਏਦਾਂ ਕਾਂਗਰੂ ਫੜ ਗਿਆ ਤੇ ਪੈਦਲ ਜਾ ਰਿਹਾ ਉੱਥੇ, ਉਹਨਾਂ ਨੇ ਫੜ ਲਿਆ। ਕਾਂਗਰੂ ਦਾ ਲਿਬਾਸ ਪਾਇਆ, ਫੜਿਆ ਗਿਆ, ਚੋਰੀ ਪਿੱਛੇ ਕਰ ਲਈ, ਚੋਰੀ ਪਿੱਛੇ ਕਰਕੇ ਚੋਰੀ ਸੁਣ ਉੱਤੇ ਕਰਕੇ ਨਵਾਜ਼ ਤੇ ਕਰ ਕਾਂਗਰੂ ਦਾ ਲਿਬਾਸ ਪਾ ਲਿਆ, ਫੜਿਆ ਗਿਆ ਤੇ ਛਾਪਰ ਲਾ ਗਿਆ ਕਾਲਾ। ਬਾਜੀ ਇਸ ਕਾਂਗਰੂ ਦਾ ਲਿਬਾਸ ਪਾਇਆ ਨਾ ਤੇ ਵੱਡੀਆਂ ਲੱਤਾਂ ਉੱਤੇ ਕਰ ਲਈ, ਥੱਲੇ ਲੱਤਾਂ ਦੀ ਤੇ ਕਾਂਗਰੂ। ਉਹ ਦਰਜੀ ਨੇ ਬੇੜਾ ਕਰ ਗਲਤ ਸੀ ਤਾਂ ਨਹੀਂ, ਉਹਨੇ ਇਹਦੀ ਹੋਈ ਨਹੀਂ ਚੋਰੀ ਨਹੀਂ, ਉਹ ਸਾਈਡ ਤੇ ਕਰਕੇ ਲਾਤ। ਕਾਂਗਰੂ ਬਣ ਗਿਆ, ਫੜਿਆ ਗਿਆ, ਪੂੰਛ ਨਹੀਂ ਲਾਈ, ਪਿੱਛੇ ਗੁੱਤ ਲਾਈ ਉਹ। ਕਾਂਗਰੂ ਦਾ ਲਿਬਾਸ ਸੁਣਾਈ ਕਰਾਇਆ, ਕਿਤੇ ਕੱਪੜਾ ਵੱਧ ਗਿਆ, ਉਹਨੇ ਕੋ ਕਾਂਗਰੂ ਤੇ ਸੁੱਟ ਲਾਤੀ, ਉੱਥੇ ਜਾ ਕੇ ਪੜਿਆ। ਉਹਨੇ ਕਿਹਾ ਮਾਰੋ ਇਹਨੂੰ, ਸੌਂਟੇ ਦਾ ਕੰਮ। ਨਹੀਂ ਯਾਰ ਇਹ ਕੰਮ ਮਾੜਾ ਕੰਮ, ਕਿਸੇ ਚੰਗੇ ਦਰਜੀ ਨੂੰ ਪਹਿਲੇ ਕਾਂਗਰੂ ਦਿਖਾ। ਭਾਈ ਫੇਰ ਫੜਿਆ ਗਿਆ ਕਾਂਗਰੂ ਦਾ ਉਸੇ ਵਰਦੀ ਸਵਾਈ ਉਹਨੇ, 2 ਕਿੱਸੇ ਵੀ ਯਾਰ ਗੱਲ ਇਹ ਹੈ ਕਿ ਯਾਰ ਛੋਟੇ ਕਾਂਗਰੂ ਮੈਂ ਕਿਹਾ ਚੱਲ ਜੇਬ ਚ ਪਾ ਲਾਂਗਾ, ਨਾਲ ਤੁਰਦੇ ਫਿਰਦੇ ਰਹਿ, ਇਕੱਲਾ ਬੋਰ ਹੋ ਜਾਵਾਂਗਾ। ਕਾਂਗਰੂ ਦੀ ਵਰਦੀ ਪਾਈਏ ਤੇ ਉੱਥੇ ਪੁਲਿਸ ਵਾਲੇ ਅੱਗੋਂ ਐ ਕਰਕੇ ਛਾਲ ਮਾਰ ਕੇ ਨੇ ਕਿ ਰੈੱਡ ਐਂਡ ਵਾਈਟ ਦੀ ਡੱਬੀ ਪਾਣ। ਹੁਣ ਕਾਂਗਰੂ ਮਾਰਚਸ ਤੇ ਸਿੱਟਾਂ ਡੱਬੀ ਝੋਲੀ ਚ ਪਾ ਦੇ। ਕਾਂਗਰੂ ਦੀ ਵਰਦੀ ਪਾ ਕੇ ਆਸਟ੍ਰੇਲੀਆ ਚਲਾ ਗਿਆ, 15-20 ਕਾਂਗਰੂਆਂ 'ਚ ਫਿਰ ਰਿਹਾ, ਪਤਾ ਨਹੀਂ ਲੱਗ ਰਿਹਾ। ਉੱਥੋਂ ਕਿਸੇ ਬੰਦੇ ਨੇ ਇੱਕ ਕਾਂਗਰੂ ਪਿਆ ਬਣਾਇਆ ਤੇ ਪਿੱਛੋਂ ਕਹਿੰਦਾ ਮੇਰੇ ਵੀ ਫੜ ਲਈ ਤੇ ਫੜੇ। ਉੱਥੇ ਕਾਂਗਰੂ ਬਣ ਕੇ ਫਿਰਦੇ ਤੇ ਇੱਕ ਹੋਰ ਕਾਂਗਰੂ ਚ ਵੱਜਾ, ਉਹ ਵੀ ਬਣ ਕੇ ਹੀ ਫਿਰ।
ਉਹ ਇਸ ਤੋਂ ਵੀ ਪਹਿਲੇ ਗਿਆ ਸੀ। ਤੇ 15 ਵੀ ਬਣ ਕੇ ਫਿਰਨ ਦੇ ਦਾਤੀ ਹੈ। ਕਾਂਗਰੂ ਬਣ ਕੇ ਮੋੜ ਕੇ ਦਿਖਾ ਕੁੱਤੇ ਦੀ ਵਾਈ ਕਰਤੀ। ਹਾਂ ਯਾਰ ਸਾਰੇ ਕੈਨੂ ਲੈ ਚੋ ਬਾਹਰ ਜਾਣਾ ਚਿੜੀਆ ਕਰੋ ਤੇ ਇਕੱਲਾ ਹੀ ਕਰਨੇ ਲੈ ਅੱਗੇ ਬਾਈ ਉਹ ਫੜਿਆ ਤੇ ਆ ਜਾਓ ਭਾਈ। ਅੱਛਾ ਕੈਂਗਰੂ ਬੋਲਦਾ ਤਾਂ ਨਹੀਂ? ਅੱਛਾ ਜੀ ਹਾਂ ਨਹੀਂ, ਉਹਦੀ ਆਵਾਜ਼ ਨਹੀਂ ਹੁੰਦੀ, ਨਹੀਂ ਉਹਦੀ ਆਵਾਜ਼ ਬਾਰੇ ਬਾਹਰ ਨਹੀਂ ਦਿੰਦਾ। ਕੈਂਗਰੂ ਦੀ। ਅੱਛਾ ਜੀ। ਹਾਂਜੀ, ਉਹ ਪੂਛ ਦੇ ਉੱਤੇ ਖਲੋ ਜਾਂਦਾ ਵਾ, ਆਪਣੀ ਪੂਰਾ ਭਾਰ ਆਪਣੀ ਪੂਛ ਦੇ ਉੱਤੇ ਖਿਲਾ ਲੈਂਦਾ, ਤੈਨੂੰ ਪਤਾ? ਮੈਂ ਵੀ ਚੁੱਪ ਰਿਹਾ, ਮੈਂ ਕਿਹਾ ਬੋਲਦੇ ਹੁਣੇ ਕਾਂਗਰੂ ਦੀ ਗੱਲਾਂ ਕਰ। ਨਹੀਂ, ਕਾਂਗਰੂ ਦੀ ਕੁਆਲਿਟੀ ਇੱਕ ਤਾਂ ਉਹਦੀ ਝੋਲੀ ਹੁੰਦੀ। ਹਾਂਜੀ। ਇਹ ਕਿਸੇ ਜਾਨਵਰ ਦੇ ਨਹੀਂ ਹੁੰਦੀ, ਉਹਦੇ ਹੁੰਦੀ ਤੇ ਝੋਲੀ ਬਣੀ। ਇੱਕ ਉਹ ਕਦੀ ਦੇਖਿਆ ਤੂੰ ਜੇ ਜੰਪ ਮਾਰ ਕੇ ਦੋਵੇਂ ਲੱਤਾਂ ਮਾਰਦਾ ਉਹ ਕਿਤੇ ਸਿਰ ਤੇ ਪਿੱਛੇ ਖਲੋਤਾ ਹੁੰਦਾ ਜਿਹੜਾ ਲੱਤਾਂ ਉਹ ਪੂਛ, ਉਹਦੀ ਪੂਛ ਇੰਨੀ ਸਖਤ ਹੁੰਦੀ ਆ, ਆਪਣਾ ਹੱਡੀ ਟੈਪ, ਉਹ ਪੂਰਾ ਵਜ਼ਨ ਆਪਣਾ ਪੂਛ ਤੇ ਪਾ ਕੇ ਤੇ ਫਿਰ ਚੁੱਕ ਕੇ ਲੱਤਾਂ ਦੋਵੇਂ ਮਾਰਦਾ। ਤੈਨੂੰ ਹੁਣ ਪਤਾ ਤੀਸਰੀ ਗੱਲ ਹੋਰ, ਹਾਂਜੀ। ਪਿੱਛੇ ਨੂੰ ਨਹੀਂ ਆ ਸਕਦਾ ਉਹ ਕਦੀ ਵੀ। ਅੱਛਾ, ਬੈਗ ਨਹੀਂ ਜਾ ਬੈਗ ਨਹੀਂ ਹੋ ਸਕਦਾ, ਥੋੜਾ ਜਿਹਾ ਵੀ ਨਹੀਂ ਹੋ ਸਕਦਾ। ਉਹਨੇ ਅਗਰ ਪਿੱਛੇ ਆਉਣਾ ਤੈਨੂੰ ਉੱਤੋਂ ਦੀ ਘੁੰਮ ਕੇ ਹੀ ਆਉਣਾ। ਯੂ ਐਨੀਅਤ ਕਰਦੇ। ਨਹੀਂ ਉਹਦੀ ਰਿਜ਼ਕ ਇੱਥੇ ਆਵੇ ਸਤਿਆਣਾ ਰੋਡ ਤੇ ਰਕਸ਼ਿਆਂ ਦੀ ਬਾਡੀ ਬਣਾਉਂਦੇ ਬੈਗ ਗੇਅਰ ਵਾਲੀ, ਉਹਨਾਂ ਕੋਲੋਂ ਲੀਵਰ ਲਵਾ ਦੇ ਬੈਗ ਦਾ। ਓ ਯਾਰ ਉਹਦੀ ਵਜ੍ਹਾ ਪਤਾ ਕਿ ਬੈਗ ਕਿਉਂ ਨਹੀਂ ਆ ਸਕਦਾ, ਉਹਨੇ ਕਦੀ ਪਿੱਛੇ ਹਟਣਾ ਨਹੀਂ ਸਿੱਖਿਆ, ਕਹਿੰਦਾ ਅੱਗੇ ਹੈਂਡ ਟੂ ਮਾਊਥ ਰਹਿਣਾ ਬਸ। ਲੇਕਿਨ ਭਾਈ ਲਿਆਸ ਬਣੇ ਕੈਂਗਰੂ ਤੇ ਫੜੇ ਗਏ ਸਤਾਤੀ ਕਿਉਂ? ਉਹ ਜਿਹੜੀ ਅਗਲੀ ਪਾਕਟ ਵੀ ਉੱਥੇ ਪੈਨ ਲਾਇਓ ਮਸਵਾਕ ਟੰਗੀ ਯਾ ਉਹ ਚ ਬੱਚਾ ਰੱਖੀਦਾ ਵਾ ਕੈਂਗਰੂ ਬਣ ਕੇ, ਉਹ ਚ ਪਕਾ ਰਿਹਾ ਆਪਾਂ ਕੈਂਗਰੂ ਬਣ ਕੇ ਪੂੰਛ ਤੇ ਬੈਠਾ ਵਾ ਜੁਗਾ ਕਰਦਾ। ਤੁਸੀਂ ਜੋ ਮਰਜ਼ੀ ਕਰੋ, ਮੈਂ ਹੁਣ ਤੈਅ ਕਰ ਲਿਆ ਆਪਣੇ ਦਿਮਾਗ ਨਾਲ, ਫੈਸਲਾ ਕਰ ਲਿਆ ਕਿ ਮੈਂ ਜਾਣਾ ਹੀ ਜਾਣਾ ਬਾਹਰ। ਆਸਟ੍ਰੇਲੀਆ। ਹਾਂਜੀ, ਆਸਟ੍ਰੇਲੀਆ ਲੈਣਾ ਆਸਟ੍ਰੇਲੀਆ। ਉਸਤਾਦ ਜੀ ਇਹਨੂੰ ਗਲੇਲ ਵਾਲੀ ਡੰਕੀ ਲਵਾ ਦਈਏ। ਉਹ ਕਿਹੜੀ ਉਹ ਬੜੀ ਇੱਥੋਂ ਹੈ ਪੂਰਾ ਗਲੇਲ ਤੇ ਉਹ ਪਤਾ ਨਹੀਂ ਰਤਾ ਉਹ ਵੱਡੇ ਦਰਖਤਾਂ ਸਾਡੀ ਸਾਡੀ ਗਲੇਲ ਆ, ਉਹਨਾਂ ਨੇ ਇਹਨਾਂ ਨੂੰ ਵਿੱਚ ਪਾ ਕੇ ਛੱਡਣਾ, ਇਹਨਾਂ ਨੇ ਉਹ ਪਲੇਟਾਂ ਵਾਲੀ ਬਿਲਡਿੰਗ ਤੇ ਡਿੱਗਣਾ ਜਾ ਕੇ। ਇਹ ਯਾਰ ਜਿਹੜਾ ਉੱਥੇ ਕਿਸੇ ਆਸਟ੍ਰੇਲੀਆ ਦੇ ਅੰਗਰੇਜ਼ ਦਾ ਉੱਤੋਂ ਸੋਲਰ ਸਿਸਟਮ ਤੋੜ ਦੇਣ। ਇਹਨਾਂ ਨੇ ਇਹਨੂੰ ਪਾ ਕੇ ਸੁੱਟਿਆ ਵਾ ਭਾ ਨੂੰ, ਟ੍ਰਾਂਸਫਾਰਮਰ 'ਚ ਵੱਜਾ ਚਾ ਤੁਰ ਗਿਆ ਬਾਰਸ। ਨਹੀਂ ਇਧਰੋਂ ਗਲੇਜ ਛੱਡਿਆ ਵਾ ਤੇ ਉਧਰ ਆਸਟ੍ਰੇਲੀਆ ਕਿਸੇ ਗਲੇਜ ਫਸ ਗਿਆ, ਉਹਨੇ ਵੀ ਇਧਰੋਂ ਛੱਡਤਾ। ਤੁਸੀਂ ਆ ਗਏ ਉਹਨਾਂ ਨੇ ਹੌਲੀ ਫਿਰ ਉਹਨਾਂ ਨੇ ਇਹਨੂੰ ਚਿੜੀ ਚਿੱਕਾ ਟਾਈਮ ਸਮਝ ਲਿਆ। ਉਹ ਦੋਵੇਂ ਮੁਲਕ ਖੇਡਦੇ ਦੇ ਨਾ ਗਲੇਲ ਚਿੱਕਾ ਕੇ ਜਿਹੜੇ ਚਿੱਕਾ ਕੇ ਚਿੜੀ ਗਲੇਲ ਖੇਲਦੇ ਚਿੜੀ ਗਲੇਲ। ਆਹੋ ਨਹੀਂ ਯਾਰ, ਉਹਦਾ ਜੇ ਦਿਲ ਕਰਦਾ ਤੇ ਭੇਜ ਦਿੰਦੇ, ਤੈਨੂੰ ਕੋਈ ਡਰ ਰੌਲਾ ਨਹੀਂ ਹੈਗਾ। ਬਸ ਉਸਤਾਦ ਜੀ ਦਰਦ ਕੋਈ ਨਹੀਂ ਹੈਗਾ। ਮਸਲਾ ਇਹ ਨੇ ਕਿ ਰਾਤ ਪੈ ਗਈ ਤੀ ਯਾਰ, ਜੰਗਲ 'ਚ ਸੌਣਾ ਵਾ ਤੇ ਵੈਸੇ ਵੀ ਪਹਿਲੇ ਜਾਂਦੇ ਰਹੇ। ਉਹ ਯਾਰ ਤੂੰ ਕਿਹੜਾ ਇਕੱਲੇ ਨਹੀਂ ਹੋਣਾ, ਤੇਰੇ ਨਾਲ ਹੋਰ ਵੀ ਪਤਾ ਨਹੀਂ ਕਿੰਨਿਆਂ ਨੇ ਜਾਣਾ। ਹੋਰ ਕਿੰਨੇ ਕੈਂਗਰੂ ਹੋਣੇ? ਦੁੱਖ ਯਾਰ ਦਾਨਸ਼ ਭਾਈ ਨਾਲ ਨਹੀਂ ਮੈਂ ਖੜਨਾ। ਮੇਰੇ ਇਹਨੇ ਨਹੀਂ ਜਾਣਾ। ਮੈਂ ਤਾਂ ਜਾਣਾ ਹੀ ਨਹੀਂ। ਗਲੇਲ 'ਚ ਪਾ ਕੇ ਛੱਡਿਆ ਭਾਈ, ਜਦੋਂ ਨੰਗਨ ਦੇ ਪਿੱਛੇ ਧਨਕ ਮੰਨਣ ਦੇ ਤੂੰ ਐ ਵੀ ਉਹਨਾਂ ਨੇ ਗਲੇਜ 'ਚ ਪਾ ਕੇ ਛੱਡਿਆ, ਜਦੋਂ ਬਿਲਕੁਲ ਉੱਤੇ ਪਹੁੰਚੇਗਾ ਉਹ ਤਾਂ ਸਵਾਰ ਥੱਲੇ ਡਿੱਪ ਜੀ ਕੋਈ ਗਾਹ ਵੱਜੀ ਬੰਦੇ ਨੂੰ। ਉਹਨਾਂ ਨੇ ਗਲੇਲ ਚ ਪਾ ਕੇ ਛੱਡਿਆ ਤੇ ਸਲੇਟੀ ਛੱਡਣਾ ਚਾਹੁੰਦੇ ਆ ਵੀ ਨਹੀਂ ਉਹਨਾਂ ਨੇ ਗਲੇਜ 'ਚ ਪਾ ਕੇ ਛੱਡਿਆ ਤੇ ਸਿੱਧਾ ਹੀ ਉਸ ਜਹਾਜ਼ ਦੇ ਵਿੱਚ ਜਾ ਕੇ ਡਿੱਗਾ ਜਿਹੜਾ ਪਾਕਿਸਤਾਨ ਆ ਰਿਹਾ ਸੀ। ਉਹ ਪਰਚ ਵਿੱਚ ਕੀ ਦਿਨ ਘੰਟੇ ਪਾਪੇ ਤੇ ਲੱਤ ਗਿਆ। ਲੇਕਿਨ ਮੈਂ ਹਿਸਾਬ ਲਾਇਆ ਕਿ ਇਹ ਤਾਂ ਦੁੱਖ ਸੁਣਾਉਣਾ ਹੀ ਮਾੜੀ ਗੱਲ ਆ। ਹਾਲੇ ਦੁੱਖ ਕਿਹੜਾ ਸੁਣਾ ਯਾਰ ਮੈਂ ਅੱਜ ਕਹਿਣ ਜਿਹੜਾ ਯਾਰ ਮੈਨੂੰ ਭੇਜੋ। ਗਲੇਲ 'ਚ ਪਾ ਕੇ ਛੱਡਿਆ, ਕਾਂ 'ਚ ਵਜੇ ਚੁੱਲ੍ਹ 'ਚ ਵਜੇ ਅੱਖ ਦਾ ਆਇਆ ਹੋਗਾ ਟਿਕਾਣਾ ਵਾ। ਤੁਸੀਂ ਕੋਸ਼ਿਸ਼ ਕਰੋ ਉਸਤਾਦ ਜੀ ਮੈਨੂੰ ਭੇਜੇ ਬਾਹਰ, ਵੇਖੀ ਜਾ ਕੇ ਮੈਂ ਜਾਵਾਂਗਾ। ਯਾਰ ਮੈਨੂੰ ਬੰਗਲਾਦੇਸ਼ ਭੇਜ ਦਿੰਦੇ ਆ ਸਾਜੀ। ਨਹੀਂ ਉਹਨੇ ਬੰਗਲਾਦੇਸ਼ ਠੀਕ ਹੈ ਯਾਰ, ਨਾਲ ਹੀ ਜਾਣਾ ਮੈਂ ਤੂੰ। ਨਹੀਂ ਭਾ ਦਾ ਰੰਗ ਰੂਪ ਸਾਫ ਆ ਔਰ ਭਾ ਹਦਾਇਤ ਇਹਨੂੰ ਘਰ ਹੀ ਰਹਿਣ ਦੋ। ਵੈਸੇ ਸਾਰੀ ਘਰ ਦੀ ਕੋਈ ਫਿਕਰ ਨਹੀਂ, ਭਾ ਨੇ ਉੱਥੇ ਖਵਾਜਾ ਸਰਾ ਵੀ ਬਣ ਸਕਦੇ ਆ, ਔਰਤ ਦਾ ਬੀਜੇ ਦਾ ਵੀ ਕੰਮ ਕਰ ਸਕਦੇ ਆ। ਭਾ ਦਾ ਕਰੈਕਟਰ ਕੀ ਸਰ, ਇਹਨਾਂ ਨੂੰ ਤੁਸੀਂ ਜਾਪਾਨ ਭੇਜੋ, ਉੱਥੇ ਇਹਨਾਂ ਨੇ ਮਿਕਸ ਹੋ ਜਾਣਾ। ਔਰ ਹਾਂ ਜਾਪਾਨ 'ਚ ਪੈਂਟ ਸ਼ਰਟ ਪਾਈ ਹੋਵੇ, ਕਿਸੇ ਵਰਕਸ਼ਾਪ ਤੇ ਕਰ ਰਿਹਾ ਹੋਵੇ ਕੰਮ, ਤੇ ਇਹਨੂੰ ਫੜੇ ਨਹੀਂ ਜਾਣਾ ਵੀ ਇਹ ਜਾਪਾਨੀ ਨਹੀਂ ਹੈ। ਹਾਂ ਲਿਆਸ ਤੂੰ ਬੋਲੀ ਜਾਵੇ ਕਿ ਮੈਂ ਸੋਮੋ ਰੈਸਲਰਾਂ ਦਾ ਮਾਲ ਸੀ। ਹਾਂ ਫਿਲਮਾਂ ਦੇ ਵਿੱਚ ਹਰ ਕਿਸੇ ਬਾਦਸ਼ਾਹ ਹੋਣੀ ਨਾਲ ਇਦਾਂ ਦਾ ਬਜ਼ੁਰਗ ਨਾ ਗੋਲ ਟੋਪੀ ਪਾ ਕੇ ਰੋਡ ਚੈਨਲ ਸੇ ਇਹ ਵੀ ਫਿਲਮਾਂ ਜਾਂਦਾ ਤਾਂ ਚੈਨਲ ਦੇ ਐਂਡ ਤੇ ਪਤਾ ਚੱਲਦਾ ਜੈਕੀ ਚੰਨ ਦਾ ਉਸਤਾਦ ਹੋ। ਤੁਸੀਂ ਮਜ਼ਾਕ ਕਰ ਰਹੇ ਹੋ, ਜਾਪਾਨ ਪਹੁੰਚ ਲੈਣ ਦਿਓ। ਤੁਸੀਂ ਆਪ ਮੈਨੂੰ ਫੋਨ ਕਰਿਆ ਕਰਨਾ ਵਾ, ਮੈਂ ਤੇ ਤੇਰਾ ਸਮਝ ਤੋਂ ਨਹੀਂ ਪਏ। ਤੂੰ ਅਮਰੀਕਾ, ਫਿਰ ਤੂੰ ਕਹਿੰਦਾ ਮੈਨੂੰ ਕੈਨੇਡਾ ਭੇਜ ਦਿਓ, ਫਿਰ ਕਹਿੰਦਾ ਆਸਟ੍ਰੇਲੀਆ, ਹੁਣ ਤੂੰ ਜਾਪਾਨ ਨਾਲ ਲਾ ਗਿਆ। ਜਾਪਾਨ ਸਹੀ ਮੁਲਕ ਹੈਗਾ, ਮੈਂ ਦੇਖਿਆ ਜੋ ਪਹਿਲੇ ਸਾਨੂੰ ਸਿਮਤ ਤੇ ਕਲੀਅਰ ਕਰਾ ਸੀ, ਡੰਕੀ ਲਾ ਕੇ ਤੈਨੂੰ ਤੋੜਨਾ ਕਿੱਧਰ ਨੂੰ। ਅਸੀਂ ਝਾਮੇ ਦਾ ਮੂੰਹ ਕਾਹਨੂੰ ਕਰਨਾ। ਹਾਂ ਚਲੋ ਆਖਰੀ ਫੈਸਲਾ ਜੋ ਜਾਪਾਨ ਜਾਣਾ ਮੈਂ, ਬਸ ਇਹ ਪੱਕੀ ਗੱਲ ਹੁਣ। ਲਓ ਜੀ, ਇੱਕ ਹੁਣ ਤੁਹਾਡੀ ਇੱਕ ਜ਼ੁਬਾਨ ਹਾਂ ਮੈਂ ਕਿ ਜਾਪਾਨ ਨਹੀਂ ਕਹਿ ਰਿਹਾ। ਨਹੀਂ, ਲੇਕਿਨ ਉਹ ਸਿਰਫ ਇੱਕ ਨੰਬਰ ਕੰਮ ਕਰਦੇ, ਉਹਨਾਂ ਨੇ ਨਹੀਂ ਤੁਹਾਨੂੰ ਉਹ ਦੋ ਨੰਬਰੀ ਕਰਦੇ ਹੀ। ਇਮਾਨਦਾਰ ਬਹੁਤ ਆ ਯਾਰ ਤੁਸੀਂ ਭੇਜੋ, ਮੈਂ 2-4 ਨਾਲ ਉਧਰ ਲਾਵਾਂਗਾ ਹੀ ਆਪਣੇ ਜਾ ਕੇ। ਨਹੀਂ ਤੁਸੀਂ ਬੋਦੇ ਹਲਕੇ ਯਾਰ ਰਸਤੇ 'ਚ ਇੱਕ ਮਿਸਾਲ ਆ, ਤੈਨੂੰ ਰਾਤ ਨੂੰ ਕਹਿਣ ਵੀ ਇੱਥੇ ਪੈ ਜਾ, ਇੱਥੇ ਹੀ ਸੌਣਾ ਵਾ, ਉੱਥੇ ਕਿੱਦਾਂ ਕਰ ਲੇਗਾ ਗੁਜ਼ਾਰਾ ਸਾਰਾ?
ਕਰ ਲਾਂਗਾ। ਸਾਈ ਦੀ ਮਜਬੂਰੀ ਬਹੁਤ ਕੁਝ ਕਰਾ ਦਿੰਦੀ ਹੈ, ਮਜਬੂਰੀ ਤੇ ਸ਼ੌਕ ਇਹ ਨਹੀਂ ਜੇ ਦੇ ਦੀ ਕੋਈ ਚੀਜ਼। ਦੇਖ ਲਾ, ਪਹੁੰਚ ਕੇ ਵਾਪਸ ਆ ਗਿਆ ਉੱਥੋਂ। ਇਹ ਤੇ ਆਪਣੀਆਂ ਹਰਕਤਾਂ ਤੋਂ ਵਾਪਸ ਆਇਆ ਹੈ ਨਾ। ਲੰਡਨ ਨੂੰ ਕਹਿੰਦਾ ਸੀ ਮੈਂ, ਤੁਸੀਂ ਨਹੀਂ ਨਾ ਦਿੱਤਾ ਮੈਨੂੰ 2000 ਰੁਪਇਆ, ਮੈਂ ਤੁਹਾਡਾ 5 ਲੱਖ ਲਵਾ ਕੇ ਵੇਖੀ ਬਰਬਾਦ ਕਰਦਾ। ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਗੱਲ ਸਾਂ, ਭਾਈ ਯਾਸ ਮਾਸ਼ਾਅੱਲਾ ਜਿੱਦਾਂ ਦੇ ਨੈਣ ਨਕਸ਼ਾ ਨਾ, ਇਹ ਰੋਂਦੇ ਉਧਰ ਬਹੁਤ ਬੁਰੇ ਲੱਗੇ। ਉਹ ਇਹਦੀ ਸਿਰ ਪੀੜਾ ਯਾਰ, ਸਾਡਾ ਕੰਮ ਹੈ ਇਹਨੂੰ ਉੱਥੇ ਪਹੁੰਚਾਉਣਾ। ਰਸ਼ੀਆ ਜਾਓ, ਰੂਸ ਬਹੁਤ ਹਦਾਇਤ ਵਾਲਾ ਮੁਲਕ ਹੈ, ਉੱਥੇ ਜਾਓ ਤੁਸੀਂ, ਉੱਥੇ ਸੂਟ ਵੀ ਹੋ ਜਾਣਾ, ਯਕੀਨ ਕਰੋ। ਡੰਕੇ ਲਾ ਕੇ ਉਹਨੂੰ ਉੱਥੇ ਭੇਜ, ਜਿੱਥੇ ਅੱਗੋਂ ਚਲੋ ਤੇ 4 ਪੈਸੇ ਵੀ ਜੁੜਨ। 17 ਦਿਨਾਂ ਦੇ ਵਿੱਚ ਡੰਕੀ ਲਾ ਕੇ ਅਫਗਾਨਿਸਤਾਨ ਪਹੁੰਚ ਜਾਵੇ। ਚਲੇ ਗਿਆ ਡੰਕੀ ਲਾ ਕੇ, ਉੱਥੇ ਪੁਲਿਸ ਵਾਲਿਆਂ ਨੇ ਫੜ ਲਿਆ ਤੇ ਕਹਿੰਦਾ ਉਹ ਜਿਹੜੀ ਬੇਵਾ ਔਰਤ ਬੜੀ ਉਹਨੂੰ ਛੱਡ ਨੂੰ ਉੱਤੇ। ਉਸ ਵਾਲੇ ਦੀ ਗੱਲ ਕਰ ਰਾਤੀ ਕਿ ਬੇਵਾ ਔਰਤ ਬੜੀ ਉਹਨਾਂ ਨੇ ਫੜ ਲਿਆ ਤੇ ਫਿਲਪਾਈਨ ਛੱਡ ਆਏ, ਕਹਿੰਦੇ ਉੱਤਰ ਤਾਂ ਲੱਗਣ ਦੇ। ਤਾਂ ਹੋ ਨਹੀਂ ਯਾਰ, ਕੋਈ ਹਿਸਾਬ ਤੇ ਰਹਿ। ਜਾਣਾ ਪਹਿਲੇ ਇਰਾਦਾ ਕਰ ਲੈ, ਘਰੋਂ ਪੁੱਛ ਲੈ, ਭਾਬੀ ਨੂੰ, ਬੱਚਿਆਂ ਨੂੰ ਪੁੱਛ ਲਾ। ਮੈਂ ਇਨਸ਼ਾਅੱਲਾ ਉਹਨਾਂ ਨੂੰ ਜਾ ਕੇ ਦੱਸਾਂਗਾ ਕਿ ਮੈਂ ਪਹੁੰਚ ਗਿਆ। ਹਾਂ, ਉਹ ਸਰਪ੍ਰਾਈਜ਼। ਉਹ ਕਹਿੰਦਾ ਮੈਂ ਡੰਕੇ ਮੀ ਹੀ ਬਣਨਾ। ਠੀਕ ਡੰਕੇ ਨਹੀਂ। ਹਾਂ ਯਾਰ ਕਦਮ ਕਦਮ ਤੇ ਮੌਤ ਆ, ਇਹ ਮੁਸ਼ਕਲ। ਉਸਤਾਦ ਜੀ ਜਿਹੜਾ ਡਾਲਾ ਵਾ ਆਮ ਮੈਂ ਕਦਮ ਪੁੱਟਣਾ, ਮੈਂ ਛਾਲ ਮਾਰਨਾ ਹੀ ਆ ਉੱਥੇ। ਕਾਂਗਰੂ ਤਬੀਅਤ ਤੈਨੂੰ ਦੱਸੇ, ਇਹਨੂੰ ਪਤਾ ਨਹੀਂ ਨਾ ਹਲੇ, ਮੈਨੂੰ ਪਤਾ ਨਹੀਂ। ਪਹਿਲਾ ਸਟੈਪ ਦੱਸਦਾ, ਪਹਿਲਾ ਹਾਂ ਆ ਜਿਹੜਾ ਡਾਲਾ ਹੁੰਦਾ ਵਾ ਉਸਤਾਦ ਜੀ ਕਿੰਨਾ ਕੁ ਚੌੜਾ ਹੁੰਦਾ, ਪਿੱਛੇ ਜਿਹਦਾ ਡਾਲਾ ਬਣਿਆ ਹੁੰਦਾ, ਅੱਗੇ ਆ ਛੋਟਾ ਜਿਹਾ, ਕਿੰਨੇ ਬੰਦੇ ਰਹਿ ਗਏ? 4 3 4 6 ਵਜੇ ਨਹੀਂ ਜਾਣਾ। 30 ਬੰਦੇ ਬਿਠਾਉਂਦੇ ਨੇ ਉਹ ਵਿੱਚ, ਉਸ ਡਾਲੇ ਚ। ਉਸ ਡਾਲੇ ਦੇ ਵਿੱਚ। ਇੱਥੋਂ ਹੀ ਪਾਕਿਸਤਾਨ 29 ਬੰਦੇ ਹੋਣਗੇ, ਇੱਕ ਬੁੱਢੀ ਵਿੱਚ ਕਿੱਦਾਂ ਦੀ ਲੱਗੂ। ਉਹ ਉਹਨਾਂ ਰੱਤੀ ਦਾ ਡੰਕੀ ਲਾ ਦੇਣੀ। ਇੰਜ ਕਰਕੇ ਐ ਲੱਕ ਤੇ ਢਿੱਡ ਨਾਲ ਜੋੜ ਕੇ ਇੰਜ ਲੈਣਾ, ਪਹਿਲੇ ਇੱਕ ਲੈਣ ਲੱਗ ਗਈ, 4 ਬੰਦੇ 5 ਬੰਦੇ ਇੰਜ ਲੈਨ ਸਿਰ ਲਾ ਕੇ। ਤੈਨੂੰ ਇੱਥੋਂ ਡਰ ਲੱਗੇ ਵੀ ਡਰ ਨਹੀਂ ਲੱਗਾ ਜਦੋਂ ਇਦਾਂ ਦਾ ਕੰਮ ਇਹ ਸ਼ੁਰੂ ਪਹਿਲਾਂ ਹੀ ਕੰਮ ਸੀ। ਤੇ ਤੈਨੂੰ ਕੁਛ ਨਹੀਂ ਹੋਇਆ? ਹਾਂ ਚੱਕਿਆ ਸੀ ਅੱਬੇ ਤੇ, ਹਰ ਤੱਕ ਭੱਜੇ ਆ। ਅੱਬੇ ਤੇ ਖਾਤਰੀ ਨਹੀਂ ਚੱਕਿਆ, ਵਾਲਦ ਸਾਨੂੰ ਡਾਊਟ ਸੀਗਾ। ਹੁਣ ਤੇ ਸਾਬਤ ਕਰ ਤੂੰ ਮੇਰਾ, ਐਵੇਂ ਨਕੀ ਲਾਇਕ। ਇੰਜ ਹੁਣ 30 ਮਤਲਬ ਕਿ 20 ਬੰਦੇ ਬਹਿ ਗਏ ਨੇ, ਡਾਲਾ ਫੁੱਲ ਹੋ ਗਿਆ। ਉਹ ਫਿਰ ਭਲਾ ਕੀ ਕਰਦੇ ਨੇ, ਪਿੱਛੋਂ ਫੱਟਾ ਲੈ ਕੇ ਆਉਂਦੇ ਨੇ ਤੇ ਇੰਜ ਪ੍ਰੈਸ ਕਰਦੇ ਨੇ ਅੱਗੇ ਨੂੰ ਬੰਦਿਆਂ ਨੂੰ। ਉਹ ਵੀ ਯਾਰ ਦਾਲਚ ਨਾ, ਉਹ ਬਾਂਹ ਟੁੱਟਦੀ ਉਹਨਾਂ ਦੀ ਕੋਈ। ਤੂੰ ਨਹੀਂ ਹਟ ਜਾਏਗਾ। ਇਹ ਤੇ ਐਂ ਜੋ ਕਿ ਤੂੰ ਪਾਕਿਸਤਾਨ। ਓਏ ਅੱਛਾ, ਹਾਂਜੀ ਘਰ ਰੂਮ ਪ੍ਰੈਸ ਯਾਨੀ ਪਹਿਲੇ ਹੀ ਬੰਦੇ ਨਾਲ ਬੈਠੇ ਨੇ, ਹਾਂਜੀ ਫਿਰ ਮਜ਼ੀਦ ਧੱਕਾ। ਯਾਨੀ ਉਹ ਜਾਨਵਰ ਵੀ ਨਹੀਂ ਸਮਝਦੇ, ਤੁਹਾਨੂੰ ਇੰਜ ਲੱਗਦਾ ਕੋਈ ਮਾਲ ਲੱਦਿਆ ਸੀ, ਸੱਚੀ ਮੁੱਚੀ। ਕੋਈ ਕੱਪੜੇ ਦੇ ਨਾਗ ਲੱਦੇ ਆ। ਨਾ ਤਾਜੀ ਤੇ ਆ ਰਹੇ ਹੋ, 30 ਬੰਦੇ ਦੀ ਪੈਕਿੰਗ ਕਰਨ ਲਈ, ਪੈਕਟ ਬਣਾਉਣਾ। ਉਹ ਪ੍ਰੈਸ ਸੀ ਸਾਜੀ ਬੇਲਾ ਨਾ ਇਹਦੇ ਕੱਪੜੇ ਵਾਲੀ। ਉਹੀ ਤੋਬਾ ਤੋਂ। ਫਿਰ ਪਿੱਛੇ ਇੱਕ ਹੋਰ ਲੈਣ ਲਾਉਂਦੇ ਨੇ ਤੇ ਫੱਟਾ ਬੰਦ ਤੇ ਬਾਰਡਰ ਤੇ ਬਾ ਦਿੰਦੇ ਬੰਦੇ ਆ, ਯਾਨੀ ਕਿ ਉਹਦੇ ਡਾਲੇ ਦਾ ਬਾਰਡਰ ਜੇ ਨਾ, ਹਾਂ ਉਹਦੇ ਤੇ ਸਹਿਰਾ ਹੀ ਸਹਿਰਾ। 8-9 ਘੰਟੇ ਉਹ ਡਾਲਾ ਸਹਿਰਾ ਚ ਜਾਣਾ। 8-9 ਘੰਟੇ ਹਾਂਜੀ, ਪੂਰਾ ਦਿਨ ਲੰਘ ਜਾਂਦਾ ਉਹ। ਉਦਾਂ ਹੀ ਬੈਠੇ ਰਹਿਣਾ। ਬਿਲਕੁਲ ਉਂਝ ਹੀ ਬੈਠੇ ਰਹਿਣਾ। ਤੇ ਜਦੋਂ ਉੱਥੇ ਜਾ ਕੇ ਉਤਰਦੇ ਨਾ ਤੇ ਇੰਝ ਹੀ ਹੁੰਦਾ। ਓਏ ਅੱਲਾ, ਉਸਤਾਦ ਜੀ ਮੈਂ ਕਰ ਲਾਂਗਾ, ਪ੍ਰੈਸ ਹੀ ਹੋਣਾ ਨਾ, ਇੰਝ ਹੀ ਬਹਿਣਾ ਹੋਣਾ ਨਾ, ਤੇ ਬਹਿ ਲਾਂਗਾ। 8 ਘੰਟੇ ਮੈਂ 10 ਘੰਟੇ ਬਹਿ ਸਕਦਾ। ਉਹ ਡੱਡੂ ਬਣ ਜਾਂਦਾ ਤੁਹਾਡਾ, ਕੀ ਹੋ ਗਿਆ ਵਾ ਲੈ। ਤੂੰ ਆ ਵੇਖ, ਜਦੋਂ ਤੁਸੀਂ ਇਹ ਲੱਤਾਂ ਖੋਲਣੀਆਂ ਲੱਗਣਾ, ਚਾਕੂ ਖੋਲੋ ਡਿਆ ਕਰਕੇ। ਯਾਰ 10 ਮਿੰਟ ਨਹੀਂ ਖੁੱਲਦੀਆਂ ਲੱਤਾਂ, ਕਮ ਸੇ ਕਮ 10 ਮਿੰਟ। ਤੇ ਰਸਤੇ 'ਚ ਕੀ ਤੂੰ ਗਿਆ ਏਦਾਂ? ਹਾਂਜੀ, ਪਹਿਲਾ ਸਟੈਪ ਸੀ, ਮੈਂ ਕਿਹਾ ਇਹ ਖੁੱਲ ਸਕਦੀ ਹੈ, ਇਸ ਤੋਂ ਬਾਅਦ ਇੰਨੀ ਨਹੀਂ ਆ ਸਕਦੀ। ਯਾਨੀ ਤੂੰ ਸਮਝਾ ਇਹੀ ਅਸਲ ਗੇਮ ਆ। ਠੀਕ ਆ। ਬਸ ਇਹ ਟੱਪ ਗਏ ਤੇ ਅੱਗੋਂ ਆਸਾਨੀਆਂ ਹੀ ਆ। ਹਾਂਜੀ, ਇਹ ਕੁਝ ਜਾਂਦਾ ਹੀ ਫਿਰ ਇੰਜ ਕਰਕੇ ਉੱਥੇ ਪਹੁੰਚੇ। ਜੈਂਟ ਉਹਨਾਂ ਦੀ ਕੋਠੀ ਹੈ ਕਿ ਉਸਤਾਦ ਜੀ ਬੜੀ VIP, ਉਹ ਉੱਤੇ ਛੱਡਦਾ ਹੈ ਸਾਨੂੰ, ਕੋਲ ਸਿਖਰ ਤੇ ਪਿਆ, ਸਿੱਧੀ ਸਾਡੇ ਉੱਤੇ ਪੈਣ। ਛੱਤ ਤੇ ਲੈ ਗਿਆ। ਹਾਂਜੀ, ਉੱਤੇ ਲਕੋਤਾ ਸਾਨੂੰ। ਤੂੰ ਪਹਿਲ ਕੋਇਆ ਤਨ ਗਰਮੀ ਅੱਜ ਫੁੱਲ ਗਰਮੀ, ਫੁੱਲ ਸਿਖਰ ਗਰਮੀ। ਉਹ ਉੱਤੋਂ ਬਾਰਡਰ ਵਾਲਾ ਏਰੀਆ, ਪਹਾੜੀ ਏਰੀਆ, ਉੱਥੇ ਸ਼ਿੱਦਤ ਨਾਲ ਪੈਂਦੀ। ਹੋਇਆ ਉੱਥੇ ਤੇ ਤੂੰ ਅਸੀਂ ਇੰਜ ਜਿਹੜੀ ਉਹ ਬਨੇਰਿਆਂ ਦੇ ਨਾਲ ਹਲਕੀ ਜਿਹੀ ਲੈਣ ਹੁੰਦੀ, ਉਹਨਾਂ ਨਾਲ ਜੋੜ ਕੇ ਆਪਣੇ ਨੂੰ ਭੋਰਾ ਛਾਂ ਚੋ। ਪਰ ਸ਼ਾਮੇ ਜੇ ਆ ਤੇ ਖਾਣ ਪੀਣ ਕੁਛ ਵੀ ਨਹੀਂ, ਪੈਸੇ ਦਿਓ ਤੇ ਮੰਗਾਓ। ਨਹੀਂ ਤੇ ਧੁੱਪ 'ਚ ਕਿੰਨੇ ਦਿਨ ਰਹੇ ਤੁਸੀਂ? 4-5 ਘੰਟੇ ਰਹੇ। ਫਿਰ ਉਹ ਗੱਡੀ ਜੇ ਜਿਹਨੂੰ ਤੁਸੀਂ ਭੇਜੋ, ਮੈਂ 4 ਮਹੀਨੇ ਆਈਸਕ੍ਰੀਮ ਵੇਚਦੇ ਰਹਿਣਾ ਗਲੀਆਂ 'ਚ ਧੁੱਪੇ, ਸਵੇਰ 9 ਵਜੇ ਰੇੜੀ ਕਰਨੀ, ਸ਼ਾਮ 5 ਵਜੇ ਤੱਕ ਫਿਰਦੇ ਰਹਿਣਾ। ਇੰਨੀ ਧੁੱਪ ਕਦੇ ਕੱਖ ਵੀ ਨਹੀਂ ਕਹਿੰਦੀ। ਹਾਂਜੀ, ਇੱਧਰ ਨਹੀਂ ਆਵੇ, ਦਿਲ ਬਰਦਾਸ਼ਤ ਹੋਇਆ, ਬਸ ਪੈਸੇ ਹੈਗੇ ਸੀ ਕੋਲ, ਮਾਂ ਪਿਓ ਤੇ ਜਾੜ ਕੇ ਵਾਪਸ ਆ ਗਿਆ। ਉਹ ਪਾ ਟੋਰਾ ਫੇਰਾ ਸੀਗਾ ਉਹ ਆਈਸਕ੍ਰੀਮ ਵਾਲਾ, ਉੱਥੇ ਬਹਿਣਾ ਨਾ ਗੱਲ ਤੇ ਸੁਣ, ਇੰਨੀ ਕਿ ਛਾਂ ਦੇ ਵਿੱਚ 8 ਘੰਟੇ ਪਹਿਲੇ ਤੂੰ ਬਿਲਕੁਲ ਜੁੜ ਕੇ ਆਇਆ, 8 ਘੰਟੇ ਤੋਂ ਬਾਅਦ ਤੈਨੂੰ ਧੁੱਪੇ ਬਾਤਾ। ਫਿਰ ਉਤੋਂ ਫਿਰ ਅਗਲੀ ਗੱਡੀ ਆਈ। ਅਗਲੀ ਗੱਡੀ ਆਈ, ਉਹ ਹੁਣ ਲੈ ਗਈ ਸਾਨੂੰ ਬਾਰਡਰ ਦੇ ਕੋਲ। ਬਾਰਡਰ ਤੇ ਕੋਲ ਤੋਂ ਕਿਹੜਾ ਬਾਰਡਰ? ਆਰਾਮ ਦਾ ਬਾਰਡਰ ਪਹਾੜ ਹੀ ਆ, ਤੇ ਪਹਾੜ ਤੁਸੀਂ ਤੁਰੀ ਜਾਣਾ ਪੈਦਲ। ਹਾਂਜੀ, ਚੜੀ ਜਾ ਰਹੇ ਉਤਰੀ ਜਾ ਰਹੇ, ਚੜੀ ਜਾ ਰਹੇ ਉਤਰੀ ਜਾ ਰਹੇ।
ਗੱਡੀ ਉਧਰ ਨੂੰ ਜਾ ਹੀ ਨਹੀਂ ਸਕਦੀ। ਜੇ ਰਸਤੇ ਕੋਈ ਬਿਮਾਰ ਹੋ ਗਿਆ, ਕੋਈ ਜਾਂ ਨਾ ਚੱਲ ਸਕਿਆ ਉਹਦੀ ਤਬੀਅਤ, ਜਿਹੜੇ ਨਾਲ ਦੇ ਹੁੰਦੇ ਨੇ ਨਾ, ਤੇ ਮੇਰੇ ਨਾਲ ਗਏ ਆ ਕਿ ਮੈਨੂੰ ਕੁਝ ਹੋ ਗਿਆ ਤੇ ਉਹ ਛੱਡ ਜਾਂਦੇ ਆ, ਉਹ ਫਾਰਗ ਆ। ਉਹ ਉੱਥੇ ਤੁਸੀਂ ਕਿਸੇ ਕੋਲੋਂ ਪਾਣੀ ਮੰਗੋਗੇ, ਪਾਣੀ ਵੀ ਨਹੀਂ ਦੇਗਾ। ਤੇ ਟਰੈਕ ਐਸਾ ਵਾ ਕਿ ਪਾਣੀ ਦੀਆਂ 4-5 ਬੋਤਲਾਂ ਤੁਸੀਂ ਪਹਿਲੇ 20-25 ਮਿੰਟ 'ਚ ਹੀ ਪੀ ਲੈਣੀਆਂ। ਮੈਂ ਇਹੋ ਜਿਹਾ ਕੰਮ ਇਹ ਤੇ ਘਰੋਂ ਨਿਕਲੇ ਪਾਸਾ ਬੋਤਲਾਂ ਪੀ ਗਿਆ। ਯਾਰ ਇੱਕ ਮਿਸਾਲ ਆ ਕੇ ਹੁਣ ਇੱਕ ਬੰਦਾ ਬੈਠਾ 8 ਘੰਟੇ ਗਿਆ, ਅੱਗੋਂ 4 ਘੰਟੇ ਧੁੱਪੇ, ਅੱਗੋਂ ਪਹਾੜ ਦੀ ਚੜਾਈ, ਉਹਦੀ ਬੱਸ ਹੋ ਜਾਂਦੀ, ਉਹ ਕਹਿੰਦਾ ਜੀ ਮੈਂ ਨਹੀਂ ਜਾ ਸਕਦਾ, ਜਾਂ ਉਹਨੂੰ ਉਲਟੀਆਂ ਸ਼ੁਰੂ ਹੋ ਜਾਂਦੀਆਂ, ਜਾਂ ਉਹਨੂੰ ਕੋਈ ਅਟੈਕ ਹੋ ਜਾਂਦਾ, ਜਾਂ ਉਹਨੂੰ ਕੋਈ ਮਸਲਾ ਬਣ ਜਾਂਦਾ, ਜਾਂ ਉਹ ਇਸ ਕਾਬਲ ਨਹੀਂ ਰਹਿੰਦਾ ਕਿ ਤੁਰ ਸਕੇ, ਉਹਦਾ ਕੀ ਕਰਦੇ? ਕੁਝ ਵੀ ਨਹੀਂ ਕਰਦੇ, ਉਹਨੂੰ ਛੱਡ ਜਾਂਦੇ। ਉਹ ਬਾਕੀ ਗੇਮ ਖਰਾਬ ਕਰਨੀ ਜਿਹੜੇ ਬਾਕੀ 50 ਬੰਦੇ ਨਾਲ। ਉਹ ਛੱਡ ਕੇ ਉਹਨੂੰ ਕਿਹਦੇ ਵਾਲੇ ਦੇ ਸੇ ਦੇ ਵੀ ਲਾਲੇ ਵਾਲੇ ਤੇ ਵਾਪਸ ਆਏ। ਵਾਪਸ ਕਿੱਦਾਂ? ਉਹ ਜਿਹੜੇ ਦੋ ਢਾਂਚੇ ਵੇਖੇ ਜਿਹੜੇ ਅਕਸਰ ਰਾਹ 'ਚ ਨਹੀਂ ਹੋਏ, ਉਹ ਦੇਖੇ ਨਹੀਂ ਉਸਤਾਦ ਜੀ ਵਾਪਸ ਆ ਜਾਵੇ ਤਾਂ ਵਾਪਸ ਫਿਰ ਆ ਜਾਂਦਾ ਉਹ ਕਿਤੇ ਵਿਚਾਰਾ, ਅਗਰ ਤੇ ਉਹਦੀ ਵਧੀ ਹੁੰਦੀ ਹੋਈ। ਕੀ ਹੋਵੇ ਤੇ ਨਹੀਂ ਕਿ ਜੋ ਜਾਣਾ ਕੋਈ ਪਿਸਤੌਲ ਲੈ ਕੇ ਜਾ ਸਕਦਾ, ਰੱਖ ਨਹੀਂ ਲੈ ਕੇ ਜਾ ਸਕਦੇ। ਲੈ ਫਾਇਦਾ ਜੇ ਪਿਸਤੌਲ ਤੇ ਕੋਲ ਹੋਵੇ ਨਾ ਕੋਈ ਗੱਲ ਕਰੇ ਟਿਚੂਆ। ਕਿੰਨੇ ਦਿਨਾਂ 'ਚ ਪਹੁੰਚਿਆ ਤੂੰ ਤੁਰਕੀ? ਮੁਸਲਸਲ ਤੱਕ ਕਿੰਨੇ ਦਿਨ ਲੱਗੇ ਤੁਹਾਨੂੰ? 20-22 ਦਿਨ ਏਦਾਂ ਹੀ ਰਹੇ ਸਫ਼ਰ ਜੀ। ਸੋ ਵੀ ਜਾਂਦੇ ਸੀ, ਯਾਨੀ ਕਿ ਕਿਤੇ 2-2 ਦਿਨ ਵੀ ਰੁਕਦੇ ਸੀ ਅੱਗੋਂ ਸਿਸਟਮ ਦੇਖ ਕੇ ਕਿ ਜੰਗਲ ਦੇ ਵਿੱਚ ਕਿਤੇ ਪੈਲੀਆਂ। ਟੋਟਲ ਕਿੰਨੇ ਲੋਕ ਸੀ ਤੁਸੀਂ? ਜਦੋਂ ਇੱਥੋਂ ਆਰਾਮ ਦਾ ਬਾਰਡਰ ਸਾਹਿਬ ਵੀ ਪਾਰ ਕਰਕੇ ਅਸੀਂ ਪਰਾਂ ਚਲੇ ਗਏ ਨਾ, ਤੇ ਉਦੋਂ ਸੁਬਾਹ ਦਾ ਸਾਜਰੇ ਦਾ ਟਾਈਮ ਹੀ ਜਿਹੜਾ ਹੁੰਦਾ ਉਹ ਸੀ। ਤੇ ਇੰਜ ਨਜ਼ਰ ਇੱਧਰ ਨੂੰ ਦੌੜਾਓ ਤੇ ਲੋਕ ਪਾਰ ਕਰਕੇ ਆਏ, ਇੱਧਰ ਨੂੰ ਨਜ਼ਰ ਦੌੜਾਓ ਤੇ ਪਾਰ ਕਰਕੇ। ਟੰਕੀ ਵਾਲੇ? ਹਾਂਜੀ, ਮੈਂ ਹੈਰਾਨ, ਮੈਂ ਕਿ ਯਾਰ ਇੰਨੇ ਬੰਦੇ ਬਾਰਡਰ ਪਾਰ ਕਰਨ। ਤੂੰ ਸਮਝਿਆ ਮੈਂ ਇਕੱਲਾ ਹੀ ਹੈ ਸ਼ੈਫ? ਮੈਂ ਕਿ ਸਾਡੇ ਵਾਲਾ ਗਰੁੱਪ ਹੀ ਆ, ਇੱਕ ਦੋ ਹੋਰ ਹੋਣਗੇ ਉੱਥੇ। ਤੇ ਜਿਹੜੀਆਂ ਆ ਰਹੀਆਂ ਨੇ, ਬਾਜ਼ਾਂ ਲਾ ਰਹੀਆਂ ਨੇ, ਫਲਾਣੇ ਸੈਂਟਰ ਦਾ ਬੰਦੇ ਕਹਿ ਰਹੇ ਆ ਜੀ ਆਜੋ ਜੀ ਚਲੋ। ਤੇ ਉੱਥੇ ਗਵਰਨਮੈਂਟ ਗੁਰੂ ਨੇ ਕੋਈ ਨਹੀਂ ਪੁਲਿਸ ਹੋਤੀ ਹੈ? ਉਹ ਹੈ ਵਾ, ਉਹ ਇੰਜ ਆ ਕਿ ਅਸੀਂ ਉੱਥੋਂ ਲੰਘੇ ਕਿ ਇੱਕ ਸਰਚ ਲੈ ਜਿਹੜੀ ਵੱਡੀ ਜੀ ਬਲਦੀ ਉਹ ਇੰਜ ਕਰਕੇ ਲੰਘ ਰਹੀ ਹੈ, ਤੇ ਅਸੀਂ ਉਹਦੇ ਮਗਰ ਦੌੜ ਕੇ ਤੇ ਉੱਧਰ ਪਹੁੰਚਣਾ। ਅੱਛਾ ਯਾਰ ਡੰਕੀ ਤੇ ਕੋਈ ਚੱਸ ਨਹੀਂ ਆਉਂਦਾ, ਕੋਈ ਗੱਲ ਕੋ ਅੰਦਰੋਂ ਵਿੱਚ ਜੀ ਗੱਲ ਦੱਸ। ਮਿੱਠੇ ਨੂੰ ਭੇਜ ਯਾਰ, ਮਿੱਠਾ ਬਹਿ ਜਾਏਗਾ, ਮਿੱਠਾ ਕਿਤੇ ਬਹਿ ਜਾਏਗਾ 8 ਘੰਟੇ ਦਾ ਡਾਲੇ। ਮੈਂ ਸਿੱਧੀ ਸਟੇਟ ਫਾਰਵਰਡ ਗੱਲ ਵਾ, ਮੈਂ ਤੇ ਇਹਨੂੰ ਦੁਆ ਦੇਂਗਾ ਤੂੰ ਖੈਰ ਨਾਲ ਤੇ ਵਾਪਸ ਆ ਗਿਆ। ਤੇਰੀ ਉੱਥੇ ਡੈਥ ਹੋ ਜਾਂਦੀ, ਤੂੰ ਜ਼ਿੰਦਾ ਤੇ ਬੋਰ ਹੋਣਾ ਸੀ, ਮਰ ਕੇ ਬਹੁਤਾ ਬੋਰ ਹੋਣਾ ਸੀ। ਨਾ ਤੇਰਾ ਕੋਈ ਜਾਨਸ਼ੀਨ ਮੁਰਦਾ ਉੱਤੇ, ਨਾ ਤੇਰੇ ਕੋ ਅਗਰਬੱਤੀ ਬਾਲਣ ਵਾਲਾ, ਨਾ ਤੇਰੇ ਕੋ ਬੁੱਲ ਪੱਤੀ ਕਰਨ ਵਾਲਾ। ਤੂੰ ਰੁੱਖਾਂ ਦੇ ਇਕੱਲੇ ਨੇ ਕਬਰ ਵੀ ਤੂੰ ਐਵੇਂ ਹੱਥ ਕੱਢ ਕੇ ਨਾਲ ਦੇ ਕਬਰ ਦੀਆਂ ਪੱਤੀਆਂ ਆਪਣੇ ਤੇ ਪਾਇਆ ਕਰਨੀਆਂ ਸੀ। ਔਰ ਦਾਰੂ ਦੁਆ ਪੈ ਦਿਆ ਤੇਰਾ ਇੱਥੇ ਇਹ ਹਾਲ ਹੋ ਜਾਣਾ। ਤੇਰੇ ਤੇ ਪਾਕਿਸਤਾਨ ਕੀ ਕਿਸੇ ਦੇ ਬੁੱਲ ਪਾਉਣਾ। ਤੁਸੀਂ ਇਹ ਦੱਸੋ ਵੀ ਤੁਰਕੀ ਫੌਤ ਹੋਇਆ, ਤੁਰਕੀ ਦੀ ਕਬਰ ਵਾ, ਕੌਣ ਕੀ ਕਹਿਣਗੇ ਨੂੰ, ਕੀ ਕਿਸ ਹਿਸਾਬ ਨਾਲ ਪੁੱਛਿਆ ਜਾਣਾ ਸੀ? ਉਹਨਾਂ ਨੇ ਉੱਥੇ ਰੱਖਣਾ ਸੀ, ਚੁੱਕ ਕੇ ਉਹਨਾਂ ਨੂੰ ਇੱਥੇ ਹੀ ਮਾਰਨਾ ਸੀ। ਆਹੋ ਵੀ ਉਹ ਕਬਰ ਸਾਨੂੰ ਲੱਗਣੀ ਡੇ, ਇੱਧਰ ਤਾਂ ਹੋਰ ਹਿਸਾਬ ਸੀ। ਦਾਨਿਸ਼ ਇੱਕ ਮਿਸਾਲ ਆ, ਤੂੰ ਰਸਤੇ 'ਚ ਹੱਕ ਹੋ ਜਾਂਦਾ ਤੇ ਮਿੱਟੀ 2-3 ਵਾਰੀ ਮੈਨੂੰ ਇਦਾਂ ਲੱਗਾ ਕਿ ਇੱਥੇ ਹੋ ਲੈਗਾ ਮੈਂ, ਲੇਕਿਨ ਨਹੀਂ ਹੋਇਆ। ਢੀਠ ਉਹ ਅਸੀਂ ਵੇਰ ਗਏ ਸਾਜੀ। ਮੈਂ ਕਿਹਾ ਬਸ ਮੈਂ ਇਤੋਂ ਅੱਗੇ ਨਹੀਂ ਤੁਰ ਸਕਦਾ, ਮੈਨੂੰ ਇੱਥੇ ਹੀ ਛੱਡ ਦਿਓ, ਮੈਂ ਮਰਦਾ ਤੇ ਮਰ ਜਾ, ਤੁਸੀਂ ਜਾਓ। ਫਿਰ ਕਹਿੰਦੇ ਠੀਕ ਹੈ, ਇਟਸ ਓਕੇ। ਫਿਰ ਤੂੰ ਕਹ ਇੱਕ ਮਿੰਟ ਗਾ ਤਾਂ ਸੁਣੋ। ਸਾਰੀ ਹੋ ਫਿਰ ਜਦੋਂ ਬੰਦਾ ਸੀ ਮੈਂ ਖੱਲਾ ਵੇਗਾ ਨਾ ਹੀ ਆ। ਵਿੱਚ ਬੰਦੇ ਕਹਿ ਰਹੇ, ਕਹਿੰਦੇ ਅੱਗੇ ਚਸ਼ਮੇ ਆ ਰਹੇ, ਉੱਥੋਂ ਪਾਣੀ ਖੂਣੀ ਪੀ ਲਈ, ਤੂੰ ਸੈੱਟ ਹੋ ਜਾਏਗਾ ਵਿੱਚ ਕੋਈ ਚਸ਼ਮੇ ਬਈ, ਹਾਂਜੀ। ਉਹਨਾਂ ਨੇ ਕਿਹਾ ਚਸ਼ਮੇ ਬਈ ਅੱਗੇ ਆਜ ਤੁਸੀਂ ਗਿਨਾਰ। ਨਹੀਂ ਹੋ ਸਕਦਾ ਸਾਜੀ ਫੌਤ ਹੋਇਆ ਹੋਵੇ, ਇਹ ਸੱਪ ਦੇ ਜ਼ਹਿਰ ਨੀਲਾ ਹੋ ਗਿਆ। ਨਹੀਂ ਲੇਕਿਨ ਨਾ ਜਾਓ ਯਾਰ, ਇੱਥੇ ਰਹੋ। ਯਾਰ ਮਸਲ ਕੀ ਆ, 8 ਘੰਟੇ ਬਹਿਣਾ ਪੈਂਦਾ ਇੰਜ, ਠੀਕ ਹੈ। ਓਏ ਇਹ ਤੇ ਹਲੇ ਉਹਨੇ ਤੈਨੂੰ ਸ਼ੁਰੂ ਦੱਸਿਆ ਵਾ, ਤੇ ਤੂੰ 8 ਘੰਟੇ ਬਹਿਣ ਨੂੰ ਉਸਤਾਦ ਜੀ ਉਹ ਗੱਲ ਅਸੀਂ ਕਿ ਦੁਪਹਿਰ ਉਹ ਗੱਲ ਸੁਣ ਲਾ। ਉਹ ਕਹਿੰਦਾ 22 ਦਿਨ ਲੱਗੇ ਤੇ ਤੂੰ ਤੇ ਹਾਲੇ ਤੂੰ 10 ਘੰਟੇ ਦੱਸੇ, ਬਾਕੀ 21 ਦਿਨ ਤੇ 18 ਘੰਟੇ ਜਿਹੜੇ ਉਹ ਤੇ ਪੁੱਛੋ ਕਿਦਾਂ। ਤੇ ਜਿਹੜੇ ਵਿੱਚ ਉਸਤਾਦ ਜੀ 2-2 ਦਿਨ ਜਿਹੜੇ ਵਿੱਚ ਸਟੇ ਕੀਤਾ, ਸਕੂਨ ਕੀਤਾ, ਉਹ ਚਲੋ ਉਹ ਵੀ ਲਾ ਲਾ 22 ਦਿਨਾਂ ਤੇ ਤੂੰ 12 ਦਿਨ ਵੀ ਕੱਢ ਲਾ, 10 ਦਿਨ ਤੇ ਇਦਾਂ ਦੇ ਨਾ ਜ਼ਲਾਲਤ ਵਾਲੇ। ਔਰ ਬਾਈਆਂ ਦੇ 4 ਰਸ ਖਾਦੇ ਉਹਨੇ, 4 ਰਸ ਬਸ। ਮਿੱਠੇ 22 ਦਿਨਾਂ ਚ ਕਹਿ ਰਹੇ ਨਾ ਸਕੂਨ, 1 ਸੈਕਿੰਡ ਵੀ ਸਕੂਨ ਵਾਲਾ ਨਹੀਂ ਉਹਦੇ ਚ ਹੁੰਦਾ, 1 ਸੈਕਿੰਡ ਵੀ ਕਿ ਇੱਥੇ ਯਾਰ ਹੁਣ ਸਕੂਨ ਆ। ਜਿੱਥੇ ਉਹਨਾਂ ਨੇ ਤੁਹਾਨੂੰ ਰੱਖਿਆ ਨਾ ਕਿ ਇੱਥੇ ਹੁਣ ਜ਼ਰਾ 2 ਦਿਨ ਰਹੋ, ਉਹ ਤਾਂ ਰੱਖਦੇ ਕਿ ਖਤਰਾ ਵਾ, ਇੱਥੇ ਤੁਹਾਡੀ ਆਵਾਜ਼ ਨਾ ਨਿਕਲੇ, ਆਹਟ ਵੀ ਨਹੀਂ ਕਰਨੀ, ਤੇ ਕਿਹੜਾ ਸਕੂਨ ਆ। ਹਾਂਜੀ ਵੈਸੇ ਸਾਰੇ ਡਰਾਉਂਦੇ ਆ ਜੀ, ਆਪ ਉੱਤੇ ਬਹਿ ਕੇ ਹੱਸਣ ਡਏ ਹੁੰਦੇ ਉਹ ਲੈਦਾ ਜਿਹੜੇ ਉਹ ਏਜੰਟ ਹੁੰਦੇ ਨੇ, ਤੇ ਇਹ ਦੂਜਿਆਂ ਨੂੰ ਡਰਾਇਆ ਹੁੰਦਾ ਹੈ। ਇਹ ਬਸ ਇਹਦੀ ਉਹਨਾਂ ਦੀ ਖੈਰ ਹੈ, ਇਹਨਾਂ ਨੇ ਫਸਾਉਣਾ ਉਹਨਾਂ ਨੂੰ ਜੀ। ਅਗਰ ਸਾਰੀ ਤੁਰਕੀ ਹੁਣ ਤੂੰ ਹੁੰਦਾ ਤੇ ਤੇਰੇ ਵਾਰੀ ਨਿਆਰੇ ਰਹਿਣ ਸੀ ਕਿ ਤੇ ਬਲਬ ਜੇ ਬੰਦ ਰਹਿਣਾ ਸੀ। ਨਹੀਂ ਫਿਰ ਤੁਰਕੀ ਨਹੀਂ ਸੀ ਨਾ ਰਹਿਣਾ, ਅੱਗੇ ਤੋਂ ਅੱਗੇ ਨਿਕਲ ਜਾਣਾ ਜਾਣਾ। ਨਹੀਂ ਜੀ ਵੈਸੇ ਤੇਰੇ ਨੈਣ ਨੂੰ ਸੀ ਗਾਹਾਂ ਹਲਕਾ ਕੇ ਤੇ ਉਹ ਉੱਥੇ ਵਾਪਸ ਫੈਸਲਾਬਾਦ ਤੱਕ ਆ ਜਾਣਾ ਸੀ। ਜਦੋਂ ਨਾ ਜੀ ਤੁਸੀਂ ਡੰਕੀ ਲਾਉਂਦੇ ਤੇ ਕਿਤੇ ਜਾਣਾ। ਮੈਂ ਜਾ ਹੀ ਨਹੀਂ ਸਕਦਾ ਉੱਥੇ, ਮੈਂ ਗੈਰ ਕਾਨੂੰਨੀ ਕੰਮ ਮੈਂ ਕਰਦਾ ਹੀ ਨਹੀਂ ਕੋਈ। ਵੈਸੇ ਮੈਂ ਤੁਹਾਨੂੰ ਗੱਲ ਦੱਸਾਂ ਸਾਰੀ, ਪਹਿਲੇ ਤੁਸੀਂ ਕਰੋ ਰੈਸਲ, ਐ ਪੱਬਾ ਭਾਰਨਾ ਐ ਕਰਕੇ ਪਹਿਲੇ ਘਾਟਣ ਜਾਓ, ਫਿਰ ਵਾਪਸ ਆ ਜਾਓ। ਹਾਂ ਥੋੜੀ ਰੈਸਲ ਰੈਸਲ ਕਰ ਮੈਂ ਭਾਈ। ਤੂੰ ਡੰਕੀ ਲਾ ਕੇ ਝੁਮਰੇ ਜਾ,
ਰਾਤ ਖੁੱਲੇ ਮੈਂ ਵੀ ਫਿਰ ਵਾਪਸ ਆ ਜਾ, ਫਿਰ ਹਫਤੇ ਬਾਅਦ ਡੰਕੀ ਲਾ ਕੇ ਜਨੂੜ ਚੱਲ ਜਾ, ਥੋੜਾ ਥੋੜਾ ਸਫ਼ਰ ਵਧਾਈ ਜਾ। ਜੰਗਲ ਲੱਭੋ ਕੋਈ ਯਾਨੀ ਕਿ ਰਾਤ ਨੂੰ ਜਾਇਆ ਕਰਾਂ। ਹਾਂ, ਡੰਕੀ ਇਹ ਤੋਂ ਲੋਕੇ ਜਾਣਾ ਹੈ ਡੰਕੀ ਦੀ ਰਿਹਰਸਲ ਕਰ। ਡੰਗੀ ਠੀਕ ਹੋ ਚਨੌੜ ਦੇ ਪਹਾੜ ਟੱਪਣ, ਉਧਰ ਉੱਤਰ ਜਾਣਾ, ਇੱਧਰ ਉੱਤਰ ਜਾਣਾ। ਇਹ ਐਥਲੇ ਕਰਨ ਦੇ ਇੱਕ ਅੰਡਰਪਾਸ ਲੰਘਾ ਕੇ ਟਰੱਕ ਲੰਘ ਗਿਆ ਉਤੋਂ ਤਾਂ ਜਨੂੜ ਦੀ ਤੂੰ ਆਪਣਾ ਸਾਂਗਲੇ ਵਾਲੀ ਪਹਾੜੀ ਹਾਂਜੀ ਇਹ ਸਮਝ ਕੇ ਵੀ ਇਹਦੇ ਪਰਲੇ ਪਾਸੇ ਜਿਹੜਾ ਨਾ ਉਹ ਯੂਨਾਨ ਆ ਆਹੋ ਕੋਈ ਅਮਰੀਕਾ ਵਾ, ਉਸ ਜ਼ੇਨ ਦੇ ਨਾਲ ਚੜ 10-12 ਰਿਹਰਸਲ ਕਰ। ਖੁੜਿਆ ਉਤਰ ਕੇ ਉੱਥੋਂ ਕਿਤੇ ਹਰੀ ਮਾਲਾ ਰੋਟੀ ਖਾ ਘਰ ਫੋਨ ਕਰਨ, ਤੁਹਾਡੀ ਦੁਆਰਾ ਤੁਰਕੀ ਉਹ ਰੋਟੀ ਖਾਣ ਡਿਆ ਫਿਰ ਵਾਪਸ ਆ ਜਾਓ ਘਰ। ਹਾਂ ਜੀ ਅਸਰ ਕਰੋ। ਹੁਣ ਦੇਖੋ ਵੀ ਇਸ ਉਮਰੇ ਇਹਨਾਂ ਨੂੰ ਡੰਕੀ ਲਾਉਣ ਦਾ ਕੋਈ ਫਾਇਦਾ ਹੈ ਵੀ ਕੜਕ ਕੜਕ ਦੀ ਆਵਾਜ਼ ਤੇ ਤੁਹਾਡੀ ਹਰ ਸਟੈਪ ਤੇ ਆਉਣ ਲਈ ਵਿਚੋੜ ਹਿੱਲਣ ਦੇ ਕੱਪ ਘਸ ਗਏ ਆ। ਤੂੰ ਲਾਉਣੀ ਆ ਨਹੀਂ ਜੀ ਆਪਾਂ ਇੱਥੇ ਹੀ ਠੀਕ ਹਾਂ, ਇੱਥੇ ਅਸੀਂ ਬਗੈਰਤੀ ਦੀ ਖਾ ਲਾਂਗੇ, ਥੋੜੀ ਖਾ ਲਾਂਗੇ। ਆਹੋ ਯਾਰ ਇਹ ਵਾ ਯਾਰ ਮਿੱਠੇ ਮੇਰਾ ਨਹੀਂ ਵਾਹ ਯਾਰ ਮਿੱਠੇ ਇੱਧਰ ਦਾ ਸੋਹਣਾ ਪਾਕਿਸਤਾਨ ਦਾ ਮੁਲਕ ਵੀ ਕੋਈ ਨਹੀਂ ਹੈ ਕਿ ਯਾਰ ਵੇਖੋ ਜਿਹੜਾ ਪਾਣੀ ਦੀ ਕੈਨ ਭਰਨਾ ਆਉਂਦਿਆ ਉਹਨੂੰ ਪਤਾ ਡੇਲੀ ਇੱਕ ਕੈਨ ਲੱਗਣੀ, ਹਫਤੇ ਦੀ ਕਿੰਨੀਆਂ ਲੱਗੀਆਂ 7-7 ਉਹਨੇ ਹਫਤੇ ਬਾਅਦ ਮੈਨੂੰ ਕਹਿੰਦਾ 10 ਹੋ ਗਈਆਂ ਕਹਿਣਾ ਤੁਹਾਡਾ। ਜੇ ਨਾ ਡਬਲਿੰਗ ਕਰ ਰਹੇ ਵਿੱਚ ਤੁਸੀਂ ਦੋ ਕਹਿਣਾ ਕਿਸੇ ਟਾਈਮ 2 ਵੀ ਬੰਦਾ ਲੈ ਲੈਂਦਾ। ਅਸੀਂ ਬੰਦੇ ਕੇ ਤਾਰੀਆਂ ਲਵਾਉਣੇ ਲੋਕਾਂ ਵੀ ਸਾਡਾ ਹਿਸਾਬ ਉਹੀ ਹੈ ਵੀ ਸਾਡੇ ਅੰਦਰ ਪੂਲ ਬਣਿਆ ਜਿੰਨਾ ਕਿੰਨਾ ਕੁ ਪਾਣੀ ਪੀਣਾ ਸਾਰੀ ਦਿਹਾੜੀ ਮੈਂ ਇੱਥੇ ਕਰਦਾ। ਆਉਣ ਕੀ ਕਰਦਾ ਵਾ ਆਉਣ ਚਰੀਕਾ ਕਿ ਅੱਲਾ ਵੀ ਇੰਨਾ ਪਾਣੀ ਪੀ ਜਾਂਦੇ 4 ਤਾਂ ਜੀ ਹੈ ਭਾਜੀ। ਯਾਰ ਲੈਟ ਬੜੀ ਜਾਂਦੀ, ਪਾਣੀ ਮੁੱਕ ਜਾਂਦਾ ਡਰਮੀ 'ਚ, ਬੰਦਾ ਸਾਜ ਪਾਣੀ ਯੂਜ਼ ਕਰ ਲੈਂਦਾ ਪੀਣ ਵਾਲਾ। ਪੀਣ ਵਾਲੀ ਆ ਇੱਕ ਨੀਲੀ ਕੈਨ ਬਹੁਤ ਇੱਕ ਮਾਂ ਵਿਚਾਰੀ ਸਾਡੀ ਮਾਰੀ ਕਿਹੜਾ ਖਾਰ ਪਾ ਰਾਤ 3-4 ਹੋ ਗਏ, ਉਹਨਾਂ ਦੇ ਅੱਗੋਂ ਬੱਚੇ ਹੋ ਗਏ, ਉਹਨਾਂ ਦੀ ਬੁੱਢੀ ਹੋ ਗਈ, ਉਹਨਾਂ ਦਾ ਸਹੁਰੇ ਆਏ ਗਏ ਰਹਿੰਦੇ ਆ। ਹੋਰ ਇੱਕ ਕੈਨ ਬਾਵਰ ਵੀ ਉੱਥੇ ਭਾਈ ਬਾਵਰ ਵੀ ਉੱਥੇ, ਉਹਦੇ ਬੱਚੇ ਵੀ ਉੱਥੇ, ਉਹ ਛੋਟਾ ਜਿਹੜਾ ਕੁਆਰਾ ਜਿਹੜਾ ਗੱਡੀ ਚਲਾਉਂਦਾ ਉਹ ਵੀ ਸਾਰੀ ਦਿਹਾੜੀ ਉੱਥੇ। ਉਹ ਤੇ ਪਾਣੀ ਪੀਣ 9 ਕਿਲੋਮੀਟਰ ਤੋਂ ਆ ਜਾਂਦਾ ਘਰ। ਨਹੀਂ ਭਾਈ ਬਾਵਰ ਵਿਚਾਰਾ ਆਪਣਾ ਘਰੋਂ ਪੀ ਕੇ ਆ ਤੇ ਕੋਈ ਇੱਕ ਕੈਨ ਨੀਲੀ ਜਿਹੜੀ ਆ ਉਹ ਕਿਤੇ ਮੁੱਕਣੀ ਨਹੀਂ ਚਾਹੀਦੀ। ਨਹੀਂ ਦੋ ਲੱਗ ਜਾਂਦੀਆਂ ਸਾਜੀ, ਗਰਮੀ ਕਿੰਨੀ ਦੇਖ ਲਓ ਤੇ ਫਿਰ ਚੌਵਾ ਹੋ ਗਈਆਂ। ਬਾਹਰ ਕੋਲੋਂ ਪੀਤੇ ਹੁੰਦਾ ਤੇ ਆਪਣਾ ਨਾਲ ਬੰਦ ਨਹੀਂ ਹੁੰਦਾ ਕਿ ਮੈਂ ਉੱਥੇ ਜਾ ਕੇ ਪੀ ਲਵਾਂ। ਆਹੋ ਤੇ ਐਸੀ ਗੱਲ ਹੈ। ਹੁਣ ਹਮਾਮ ਤੇ ਮੈਂ ਬੈਠਾ 2 ਘੰਟੇ ਹੋ ਗਏ ਮੈਨੂੰ ਵੀ ਇਧਰ ਕੀ ਮੌਜ ਕਿਤਨੀ ਹੈ। 2 ਘੰਟੇ ਹੋ ਗਏ ਬੈਠਾ ਵਾਂ, ਮੇਰਾ ਵੇਟ ਹੈ ਮੇਰੀ ਵਾਰੀ ਆਊ। ਮੇਰੇ ਤੋਂ ਪਿੱਛੋਂ ਕੋ ਬੰਦਾ ਆਇਆ ਆ ਕੇ ਬਹਿ ਕੇ ਕਟਿੰਗ ਕਰਾਉਣ ਲੱਗਾ। ਮੈਂ ਕਿਹਾ ਕਿੱਧਰ? ਕਹਿੰਦਾ ਭਾਈ ਜੀ ਇਹਨੇ ਫੂਡ ਤੇ ਟਾਈਮ ਲਿਆ ਹੋਇਆ ਸੀ। ਲੈ ਮੈਂ ਕਿਹਾ ਜਿਹੜਾ ਸੀ ਇੱਥੇ ਫਿਜ਼ੀਕਲੀ ਬੈਠੇ ਆ ਉਹ ਦਾ ਮਤਲਬ ਹੈ ਇਹ ਮੌਜਾਂ ਵੱਧਣੀਆਂ ਹੋਰ ਮੁਲਕਾਂ ਜਾ ਕੇ ਤੇਰੀ ਮਹੱਲੇ 'ਚ ਇੱਜ਼ਤ ਨਹੀਂ ਹੈ। ਇਸ ਘਰ ਜੋ ਬਹਿਆ ਤੂੰ ਇਹਦੀ ਕਰਨੀ ਪਹਿਲੇ ਉਹ ਹਿਸਾਬ ਆ ਮੁਫਤ ਕਰਾਣੀ ਆ। ਮਿੱਠਾ ਜੀ ਮੁਫਤ ਪਣੇ ਚੋਂ ਬਾਹਰ ਨਿਕਲੋ। ਨਹੀਂ ਉੱਥੇ ਅਸੂਲ ਨਾ ਚੱਲਣਾ ਬਣੇ ਤੇ ਸਾਲੇ ਅਸੂਲਾ ਕੋਈ ਨਹੀਂ ਇੱਥੇ ਆਏ ਬੇਸੂਲੀ ਚੀਜ਼ ਆ ਵੀ ਹੁਣ ਮੈਂ ਜਾਮਣ ਲੈਣ ਗਿਆ ਦੁਪਹਿਰੇ ਉਹ 200 ਦੀ ਆਵਾਜ਼ ਲਾਉਣਾ ਨਾਲ ਨੇ ਹਲਕੀ ਆਵਾਜ਼ ਚੁੱਕੀ 150 ਰੁਪਏ ਕਿਲੋ 150। ਅਸੀਂ ਹਲਕੇ ਜਿਹੇ ਉੱਧਰ ਚੱਲ ਚੁੱਕੇ ਹੁਣ ਪਿੱਛੋਂ ਆਵਾਜ਼ ਲਾਤੀ 130 ਰੁਪਏ। ਅਸੀਂ ਇੱਥੇ 605 ਰਹੇ ਹਾਂ 100 ਰੁਪਏ ਕੋਲ ਜਾਮਣ ਲੈ ਕੇ ਘਰ ਆ ਗਏ। 100 ਰੁਪਏ ਦੇ ਕਿਲੋ ਲੈ ਆਇਆ ਤੂੰ 15 ਮਿੰਟ ਤੂੰ ਹੋਰ ਫਿਰਦਾ ਤੈਨੂੰ ਫ੍ਰੀ ਲੱਭ ਜਾਣੇ ਸੀ। ਉਸਤਾਦ ਜੀ ਜਾਮਣ ਲਏ ਨੇ ਛਾਪਰ 'ਚ ਪਏ ਸਾਰੇ ਖਰਾਬ ਤੇ ਕਮਾਈ ਜੀ ਦੇਖ ਕੇ ਕਹਿੰਦੀ ਤੇਰੇ ਜਾਮਣ ਤੇ ਲਾਂਦ ਜੀ ਫਲ ਪਰਚੇਜ਼ ਕਰਨਾ ਮਗਰ ਅਬ ਤਾਂ ਥੋੜਾ ਜਿਹਾ ਪਹਿਲੇ ਜਾਓ। ਪਰਚੇਜ਼ ਨਹੀਂ ਕਰਨਾ ਤੂੰ ਉੱਤੇ ਡੱਕ ਕੇ ਚੁੱਕ ਲਾ ਵਾ ਕਹਿੰਦੇ ਜੀ ਮੇਰਾ ਜ਼ਿੰਦਗੀ ਦਾ ਅਸੂਲ ਰਿਹਾ ਸੋਏ ਝੂਠ ਬੋਲੀਏ ਇਦਾਂ ਨਹੀਂ ਹੋਈਏ। ਮੈਂ ਮਾੜੀ ਸ਼ੈ ਕਦੀ ਘਰ ਨਹੀਂ ਕੋਈ ਆਪ ਭਾਵੇਂ ਖਾਲੀ ਕੋ ਚਾਚਾ ਜੀ ਜਦੋਂ ਖਾਣੀ ਆ ਆਪਾਂ ਘਰ ਦਾ ਤਾਂ ਦਿੰਦਾ ਨਹੀਂ ਲਿਆ ਕੇ। ਕਰਦੇ ਉਹਨਾਂ ਦੇ ਵੀ ਤਰਸੇ ਆ ਮਾੜੀ ਸ਼ਾਇਦ ਉਹ ਬਾਹਰ ਜਾ ਡੰਕੀ ਲਾ ਕੇ ਉੱਥੇ ਡਾਲਰ ਕਮਾ। ਕੋਈ ਫਾਇਦਾ ਇੱਥੇ PKR 'ਚ ਜ਼ਲੀਲ ਹੋਣੇ ਆ, ਡਰਮੀਆਂ ਦਾ ਹਿਸਾਬ ਰੱਖੀ ਜਾਣਾ। ਇੱਕ ਡਰਮੀ ਕਿੰਨੇ ਪੈ 15 ਰੁਪਏ ਦੀ ਉਹ ਡਰਮੀ 40 ਦੀ ਹੋ ਗਈ 40 ਰੁਪਏ ਦੀ ਨੀਲੀ ਡਰਮੀ ਹੈ। ਇੱਥੇ ਮੈਂ ਏਦਾਂ ਹੀ ਜ਼ੁਲਮ ਸਿਤਮ ਨਾਲ ਕੁੱਟ ਕੇ ਪਿਸ ਕੇ ਮਰ ਜਾਣਾ। ਮੈਂ ਬਾਹਰ ਨਹੀਂ ਜਾਣਾ ਨਾ ਵੀ ਹੁਣ ਦੇਖੋ ਨਾ ਮੈਨੂੰ ਨਹੀਂ ਪਤਾ ਵਾ ਜਾ ਕੇ 12 ਬੋਲ ਦੇ ਪੂਰੇ ਸਾਂਭਣ ਲੱਗਿਆ ਕਦੀ ਇਸ ਏਦਾਂ ਹਿਸਾਬ ਲਾਏ ਹਾਏ ਜਿੱਦਾਂ ਖਰਚਣ ਲੱਗਿਆ ਲਾਉਣਾ। ਨਹੀਂ ਵਾਹ ਸਾਂਭਣ ਲੱਗਿਆ ਕਦੀ ਵੀ ਨਹੀਂ ਤੂੰ ਏਦਾਂ ਚੀਕਿਆ। ਉਹ ਪੀ ਕੇ ਆ ਨਹੀਂ ਨਾ ਇੱਥੇ 40 ਰੁਪਏ ਦੀ ਡਰਮੀ ਦੀ ਖਾਤਰ ਤੇ ਉਹਨੇ ਛੱਤ ਤੇ ਜਾਣਾ ਮੈਨੂੰ ਦੱਚ ਕਹਿਤੀ 120 ਰੁਪਏ ਨੇ ਤੇਰੇ ਕੋਲ ਵੱਧ ਮੰਗ ਲਏ ਤੈਨੂੰ ਮੌਤ ਪੈ ਗਈ। ਸਾਂਭਣ ਲੱਗਿਆ ਤੂੰ ਚੁੱਪ ਹੀ ਕਰ ਜੰਨਾ ਕਰਦਾ ਹੀ ਇਸ ਤਰ੍ਹਾਂ ਪੀ ਜਾਨਾ ਤੂੰ ਉਫ ਤੱਕ ਨਹੀਂ ਕਰਦਾ। ਤੁਸੀਂ ਗੱਲ ਨੂੰ ਫੋਲੋ ਨਹੀਂ ਕੀਤਾ ਤੇ ਖਰਚਣ ਲੱਗੇ 40 ਰੁਪਏ ਦੀ ਡਰਮੀ ਸਾਨੂੰ ਤੂੰ ਪੂਰੇ ਨਸਰ ਕਰ ਰਿਹਾ। ਗਰੀਬ ਵਿਚਾਰਾ ਪਤਾ ਨਹੀਂ ਕਿਹੜਾ ਕਿੱਥੋਂ ਆਉਂਦਾ ਭਰ ਕੇ ਵਿਚਾਰਾ ਉਹਨੂੰ ਤੂੰ ਉੱਥੇ ਸ਼ੋਅ ਦੇ ਵਿੱਚ ਬੈਠਾ ਜ਼ਲੀਲ ਕਰਨੇ। ਨਹੀਂ ਤੁਸੀਂ ਗੱਲ ਨੂੰ ਫੋਲੋ ਨਾ ਕੀਤਾ। ਹੋ ਸਕਦਾ ਘਰਦਿਆਂ ਨੇ ਕਹਿਤਾ ਭਾਈ ਅੱਜ 2 ਦੇ ਦੇਣਾ ਅੱਜ ਮੇਰੀ ਅੰਮੀ ਨੇ ਆਣਾ ਨਹੀਂ ਔਰ ਉਹਨੂੰ ਕਹਿ ਰਿਹਾ ਉਹਨੇ ਠੁੱਡਾ ਮਾਰ ਕੇ ਰੋੜ ਦੀ ਉਹ ਇੱਕ ਹੋਰ ਦੇ ਜੀ। ਹੋ ਸਕਦਾ ਇਦਾਂ 10 ਹੋ ਗਈ ਹੁਣ। ਨਹੀਂ ਸੂਬਾ ਸਾਹਿਬ ਵਿਸ਼ਨੂੰ ਗੱਲ ਭਾਜੀ ਉਹ ਬਾਅਦ ਚ ਮੰਨਿਆ ਕਹਿੰਦਾ ਸੌਰੀ ਯਾਰ ਭਾ ਬੈਠੇ ਮੈਂ ਕੋ ਤੇਨੇ ਕਿੰਨਾ ਵੱਧ ਲਿਖੇ ਨੇ ਅਸੀਂ ਤਾਂ ਉਹਦੀ ਚੋਰੀ ਫੜੀ ਹੈ। ਉਹ ਚੱਲ ਉਹਨੂੰ ਕਹਿੰਦਾ ਸੀ ਯਾਰ 120 ਰੁਪਏ ਕੋਈ ਨਹੀਂ ਯਾਰ ਮਾੜਾ ਬਣਾ ਔਰ ਅੱਲਾ ਲੈ ਲਾ ਯਾਰ ਲੱਗੇ ਅੱਗੇ ਤੋਂ ਨਾ ਕਰੀ। ਜਿੱਦਾਂ ਮੇਰੀ ਨਹੀਂ ਤਾਂ ਮੇਰੀ ਆਊਟਪੁੱਟ ਬਹੁਤ ਹੀ ਆ ਮੈਂ ਤਾਂ ਹਿਸਾਬ ਕੀਤੇ ਨਾ ਉਸਤਾਦ ਜੀ 5 ਰੁਪਏ ਦੀ ਵੀ ਚੀਜ਼ ਆ ਨਾ ਕੋਈ ਖਰੀਦੇ ਤੇ ਇਹਦਾ ਇਹ ਹੀ ਹੁੰਦਾ ਵਾ ਕਿ ਇੰਨਾ ਚੋਂ ਕੋਈ ਲੈ ਲਵੇ ਤੇ ਮੈਂ ਬਾਅਦ ਚ ਕਹਿੰਦਾ ਵਾ ਯਾਰ ਮੈਨੂੰ ਦੱਸਣਾ ਸੀ। ਕਰਨੇ ਖੂਨ ਆ ਜਾਂਦਾ ਵਾ ਤਰੀਕਾ ਕਰਦਾ ਹੀ ਇਸ ਤਰ੍ਹਾਂ ਵਾ। ਮੁੱਚੀ
ਹਾਲਾਂਕਿ ਚਾਰ ਚਾਵਾਂ ਕਹੀਆਂ ਕਹਿੰਦਾ ਰਹਿਣ ਤੇ ਮੈਂ ਨਹੀਂ ਪੀਣੀ, 3 ਕਹਿ ਜੇ ਪਤਾ ਨਹੀਂ ਪੈਸੇ ਆਪ ਦੇਣੇ ਆ, ਅਸੀਂ ਅੱਧੀ ਅੱਧੀ ਪੀ ਲਾਂਗੇ। 1.5 ਚਾਹ ਪੀ ਕਹਿੰਦਾ ਅੱਛਾ ਤੁਹਾਡੇ ਵਾਲੀ ਕਿੱਧਰ ਗਈ ਆ? ਮੈਨੂੰ ਚਾਹ ਤਾਂ ਮੈਂ ਪੀਂਦਾ ਨਹੀਂ ਅੰਕਲ ਜੀ, ਤੁਹਾਡੀ ਸਟੇਟਮੈਂਟ ਤੇ ਇਹ ਬਿਲਕੁਲ ਤੁਸੀਂ ਸਹੀ ਕੀਤਾ ਵਾ। ਪੀਤੀ ਨਹੀਂ ਚਾਹ? ਪੀਤੀ ਯਾਰ ਨਹੀਂ ਪੁੱਛ ਰਿਹਾ ਕਿ ਆਈ ਆ ਕੇ ਮੇਰੀ ਚਾਹ ਜਿਹੜੀ ਤੁਸੀਂ ਬਾਅਦ ਚ ਐਂਡ ਤੇ ਕੱਪ ਚ ਪਾਈ, ਮੇਰੀ ਚਾਹ ਸੀਗੀ। ਆਪਾਂ ਅਭੀ ਲੋਕਿਆ ਸਭ ਜਾ ਰਿਹਾ। ਚਲੋ ਬਾਹਰ ਜੋ ਵੀ ਆ ਬਿਠਾ ਜੀ, ਐਡੀ ਕੋਈ ਇੱਥੇ ਮਰਨਾ ਨਹੀਂ, ਤੁਸੀਂ ਹੋ ਚਲੇ। 40 ਰੁਪਏ ਦੀ ਕੈਨ ਕਿੱਥੋਂ ਲੈ ਕੇ ਆਉਂਦਾ? ਤੈਨੂੰ ਲਿਜਾਣੀ ਪਵੇ, ਹਾਂ ਤੂੰ ਇਸ ਕੰਮ ਤੇ ਫਾਇਜ਼ ਹੋਵੇ, ਅੱਲਾ ਮਾਫੀ ਦੇਵੇ ਕਿ ਸਵੇਰੇ ਤੂੰ ਕਿੰਨੀਆਂ ਕੈਨਾਂ ਭਰ ਕੇ ਉਹ ਉਦੋਂ ਤੂੰ ਕਰ ਲੈ ਜਿਹੜੇ ਕੀਤੇ ਆ। ਇੱਥੇ ਜਵਾਨੀ ਅੰਨੀ ਸੀ। 40 ਰੁਪਏ ਦੀ ਕੈਨ ਦੇ ਕੇ ਆ ਕਿਸੇ ਦੇ ਘਰ 'ਚ 36 ਇੰਚ ਦਾ ਡੋਲਾ ਸੀ ਸਾਡਾ, ਜਵਾਨੀ ਅੰਨੀ ਸੀ ਸਰ ਤੇ ਅਸੀਂ ਜੋ ਕੀਤੇ ਕੰਮ। ਧੁੱਪੇ ਪਾਹੀ ਭਰ ਤੈਨੂੰ ਪਤਾ ਲੱਗਿਆ ਡੀਆਂ ਪਾੜ ਜਾਂਦੀਆਂ ਵਾ। ਗਲੀਆਂ 'ਚ ਫਿਰ ਧੁੱਪੇ ਮੋਟਰਸਾਈਕਲ ਤੇ ਥੱਲੇ ਵੀ ਸੇਕ, ਉੱਤੋਂ ਵੀ ਸੇਕ। ਪੈਟਰੋਲ ਵੀ ਮਹਿੰਗਾ, ਉਹ ਗੱਡੀ ਤੇ ਆਉਂਦੇ ਨੇ ਪਕੌੜੇ ਵੇਚੇ, ਪੈਂਚਰ ਲਾਏ, ਇਹਨਾਂ ਦਾ ਕੰਮ ਕੀਤਾ। 1 रुपये 'ਚ ਕਿੰਨੇ ਪੈਸੇ ਹੁੰਦੇ ਆ? ਹਾਂਜੀ 1 रुपये में कितने पैसे होते हैं? ਕਿੰਨੇ ਪੈਸਿਆਂ ਦਾ 1 ਰੁਪਈਆ ਹੁੰਦਾ? 100 ਪੀ ਕੇ 100 ਪੈਸਾ 100 ਪੈਸੇ ਦੇ ਕਿੰਨੇ ਹੁੰਦੇ ਆ? 1 ਰੁਪਈਆ ਪਾਕਿਸਤਾਨੀ ਬਣਦਾ। 100 ਪੈਸੇ ਦਾ 1 ਰੁਪਏ 100 ਪੈਸਾ ਸਟੈਡੀ ਪੈਸਾ, 1000 ਪੈਸਾ 100 ਪੈਸਾ ਬੇਟਾ, ਹਾਂ 100 ਪੈਸਾ 100 ਪੈਸੇ ਦਾ 1 ਰੁਪਈਆ ਬਣਦਾ। ਹਾਂਜੀ ਤੇ 100 1 ਰੁਪਈਏ ਹੋਣ ਹਾਂਜੀ ਤੇ ਕਿੰਨੇ ਬਣਦੇ? 100 ਰੁਪਈਆ। 100 ਰੁਪਈਆ ਬਣਦਾ, 1 ਰੁਪਈਏ 100 ਹੋਣ ਤੇ 100 ਬਣਦਾ। 1000 ਹਾਂਜੀ ਠੀਕ ਹੈ ਜੀ। ਤੇ 100 ਵਾਰੀ ਹੋਵੇ ਤਾਂ 10,000 ਬਾ 1 ਰੁਪਈਏ 'ਚ 100 ਪੈਸਾ ਹੁੰਦਾ ਵਾ। ਨਹੀਂ 20 ਪੈਸੇ ਦੀ ਹਾਂ ਕੋਈ ਚੀਜ਼ ਆਉਂਦੀ ਅੱਜ ਕੱਲ ਇਸ ਪਾਕਿਸਤਾਨ 'ਚ? 20 ਪੈਸੇ 1 ਰੁਪਏ ਦੇ 80 ਪੈਸੇ ਤੋਂ ਇਲਾਵਾ ਇਕੱਲੇ 20 ਪੈਸੇ। ਕੱਖ ਵੀ ਨਹੀਂ ਹੁੰਦਾ। ਤੇ $1 ਜਿਹੜਾ ਹੁੰਦਾ ਨਾ, ਉਹ 20 ਪੈਸੇ ਹੋਣ ਨਾ ਤੇ ਤੇਰੀ ਡਰਮੀ ਨਾਲੋਂ ਬਹੁਤੇ ਪੈਸੇ ਬਣਦੇ। ਨਹੀਂ ਨਹੀਂ ਤੁਸੀਂ ਪੈਟਰੋਲ ਪਹੁੰਚ ਮੈਂ ਕਹਿ ਰਿਹਾ ਹੈਗਾ $1 ਜਿਹੜਾ ਨਾ, $1 ਉਹਦੇ 100 ਪੈਸੇ ਕਰ ਲਾ, 15 ਪੈਸੇ 40 ਰੁਪਏ ਬਣਦੇ ਆ। ਹਾਂਜੀ 1 ਸੈਂਟ ਉਹਦਾ ਯਾਨੀ ਕਿ 40 ਰੁਪਏ। ਯਾਨੀ 28 ਰੁਪਏ ਬਣਦੇ 1 ਪੈਸੇ ਦੇ। ਬਿਲਕੁਲ। ਤੇ 40 ਰੁਪਏ ਦੀ ਡਰਮੀ ਆ, 15 ਪੈਸਾ ਤਾਂ ਹੋ ਗਈ ਡਰਮੀ। ਹੋਣੀ $1 ਦੇ ਵਿੱਚੋਂ 15 ਪੈਸੇ ਜੋ ਇੱਕ ਡਰਮੀ ਲੈਣਾ, ਤੂੰ ਉਸ ਗਰੀਬ ਨੂੰ ਭੰਡਣ ਨੇ ਇੱਥੇ ਬੈਠਾ। ਉਹ ਨਹੀਂ ਭੱਲਣਿਆ ਉਹ ਕਿੰਨੇ 120 ਰੁਪਏ ਕਿੰਨੇ ਪੈਸੇ ਬਣਦੇ ਆ? 140 ਰੁਪਏ ਜੀ। 120 40 ਦੀ 120 ਡਾਲਰ ਕਿੰਨੇ ਪੈਸੇ ਹੋਣ ਡਾਲਰਾਂ 'ਚ? ਤੇ 120 ਰੁਪਏ ਪਾਕਿਸਤਾਨੀ। $1 ਦਾ 280 ਬਣਦਾ ਵਾ। 50 ਪੈਸਿਆਂ ਦੀਆਂ 3 ਪਾਣੀ ਵਾਲੀਆਂ ਡਰਮੀਆਂ ਲੈਣਾ ਤੂੰ, ਤੇ ਇੱਥੇ ਬੈਠਾ ਉਹਨੇ 3 ਵੱਧ ਮੰਗੇ। ਮੈਨੂੰ ਕਹਿੰਦੇ ਲੈ ਲਿਆ ਹੈ, ਉਹ ਬਾਅਦ 'ਚ ਮੰਨਿਆ ਭਾਜੀ ਮੇਰੇ ਕੋਲ ਗਲਤੀ ਹੋ ਗਈ। ਤੂੰ ਉਹਨੂੰ ਦੇ ਦੇ 50 ਪੈਸੇ, ਤੂੰ ਉਹਨੂੰ ਦੇਣ ਲੱਗਿਆ, ਤੂੰ ਉਹਨੂੰ ਭੰਡਣ ਨੇ ਆ। ਲਓ ਜੀ ਗੁੱਤੋਂ ਕੇ ਵਿੱਚ ਕੀ ਡੱਕੀ ਲਾਉਂਗਾ ਭਾਜੀ, ਮੈਂ ਤਿਆਰ ਆ ਡੱਕੀ ਲਾਉਣ। ਗੁੱਤੋਂ ਕਹਿੰਦਾ ਮੈਂ ਕਾਦੇ ਰਾਜ ਕਿਤੇ ਰਾਜ ਮਰਵਾ ਦੇ, ਮੈਨੂੰ ਕਿਤੇ ਮਰਵਾ ਦੇ, ਮੈਂ ਡੱਕੀ ਲਾਉਣ ਤਿਆਰ ਆ। ਉਹ ਮੈਂ ਤਾਂ ਹਸਾਉਣ ਵਾਸਤੇ ਗੱਲ ਕੀਤੀ, ਉਹ ਕੋਈ ਤਾਂ ਪੈਸਾ ਹੋਣ ਵਾਸਤੇ ਸੱਸ ਮੈਨੂੰ ਤੇਣਾ ਕਾਣੇ ਬਣਾ ਲਈ। ਉਹ ਮਜ਼ਾਕ 'ਚ ਗੱਲ ਪਾ ਲਈ, ਮੈਨੂੰ ਜਾਣਦੇ ਭਾਈ ਮੈਂ ਇਹ ਕਿਹਦਾ ਤਰੀਕਾ? ਜਦੋਂ ਅਗਲਾ ਫੜਦਾ ਗਿੱਚੀਓ, ਹਾਂਜੀ ਫਿਰ ਉਦੋਂ ਅੱਗੋਂ ਆ ਕੇ ਉਹੀ ਗੱਲ, ਆਹ ਖਾ ਗਿਆ ਮੈਂ ਖਾ ਰਿਹਾ ਭਾਜੀ, ਮੈਂ ਤੁਹਾਡੇ ਪੈਸੇ ਖਾ ਗਿਆ, ਮਿਹਰਬਾਨੀ। ਹਾਂ ਮੈਂ ਤੈਨੂੰ ਕਿਹਾ ਨਹੀਂ, ਇਹ ਵੀ ਇੱਕ ਤਰੀਕਾ ਹੁੰਦਾ ਗੇੜਾ ਦੇਣ ਦਾ। ਉੱਤੋਂ ਡਬਲ ਜ਼ਰੀਰ ਕਰ ਰਿਹਾ ਉਸਤਾਦ ਜੀ, ਕਹਿੰਦਾ 3 ਕਹਿਣਾ ਵੱਧ ਲਿਖੀ, ਉੱਤੋਂ ਕਹਿੰਦਾ ਮੈਂ ਚੋਰੀ ਫੜੀ ਉਹਦੀ। ਅੱਛਾ ਕੈਸੀ ਗੱਲ ਆ, ਭਾ ਨੂੰ ਹਫਤਾ ਹੋਇਆ, ਇਹਨੂੰ ਮੇਰਾ ਕਿੰਨਾ ਪਤਾ ਵਾ ਸਰ, ਜਿਵੇਂ ਤੇ ਸਰਚ ਕਰਕੇ ਆਇਆ ਵਾ। 40 ਰੁਪਏ ਦੀ ਕੈਨ ਉਹ ਦੂਸਰੇ ਮੁਹੱਲੇ ਦਾ ਸੱਤੂ ਚੌਕਾ 28 $1 ਦੀਆਂ 7 ਕੈਨਾਂ ਕਿੱਥੋਂ ਭਰ ਕੇ ਲਿਆਉਂਦਾ ਉਹ ਵਿਚਾਰਾ? ਪੂਰੇ ਹਫਤੇ ਪੀ ਰਹੇ ਨੇ। ਪੂਰਾ ਹਫਤਾ ਤੂੰ $1 ਦਾ ਪਾਣੀ ਪੀਣਾ, ਤੇ ਉਹਨੇ 3 ਕੈਨਾਂ ਵੱਧ ਲਿਖਤੀਆਂ 15 ਪੈਸੇ ਦੀਆਂ, ਤੂੰ ਉਹਨੂੰ ਜ਼ਲੀਲ ਕਰਤਾ ਸਾਰੇ। ਉਹ ਨਹੀਂ ਜ਼ਲੀਲ ਕਰਤਾ ਵੀ ਮੈਂ ਉਹਨੂੰ ਕੀ ਓਏ ਮਾਫੀ ਲੈਣਾ, ਮਾਫੀ ਮੰਗ, ਪੁਤਲਾ ਨਜ਼ਰ ਆਤਿਸ਼ ਕਰਤਾ ਉਹਦਾ। ਸੌਰੀ ਕਰ ਯਾਰ, ਭੈਣ ਕੋ ਸੌਰੀ ਕਰ। ਉਹ ਕਿਹੜਾ ਭਾਈ ਨੇ ਉਹ ਖਾ ਕੇ ਗਾਇਬ ਬੰਦੇ ਤਾਰਫ ਉਹਦਾ ਚੱਲ ਰਹੀ ਹੈ। ਐ ਬਣਾ ਹੈ ਯਾਰ, ਉਹਨੂੰ ਤਾਂ ਪਤਾ ਨਾ ਕਿ ਮੈਂ ਪਾਣੀ ਦੇ ਕੇ ਉਹਨਾਂ ਤੇਰੇ ਹੋ ਗਿਆ ਵਾ। ਅੱਛਾ ਯਾਰ ਇਹ ਸਾਜੀ ਜ਼ਿਆਦਤੀ ਨਹੀਂ ਕਿ ਉਹ ਪੂਰੇ ਮਹੱਲੇ ਨੂੰ 40 ਰੁਪਏ ਦੀ ਕਹਿਣ ਦੇ ਰਿਹਾ, ਉਹਨਾਂ ਨੂੰ ਦੱਸ ਰਿਹਾ ਕਿ ਮੈਂ ਜਾਨੀ ਸਾਹਿਬ ਨਾਲ ਹੁੰਦਾ, ਮੈਨੂੰ ਕੋਈ ਪਿਆਰ ਮੁਹੱਬਤ ਕਾ ਨਹੀਂ। 25 ਰੁਪਏ ਦੀ ਕਹਿਣ ਲੈ ਰਹੇ ਹੈਗੇ। ਸੱਚੀ ਕੋਈ ਐਡਵਾਂਟੇਜ ਨਹੀਂ ਹੈਗਾ ਇੱਥੇ ਦਾ, ਸਾਨੂੰ ਕੋਈ ਐਡਵਾਂਟੇਜ ਦੱਸ ਕਰਦੇ। ਉਹਨੂੰ ਗੱਲ ਸੁਣਾਈ ਕਿ ਮੈਂ ਤੈਨੂੰ ਮਿਲਾਣਾ ਹੀ, ਉਹਦੇ ਕੋਲੋਂ ਪਾਣੀ ਭਰਵਾਈ ਜਾਂਦੇ ਆ। ਜੈਰ ਉਹਨੂੰ ਪੁੱਛ ਲਿਆ, ਉਹ ਠੰਡਾ ਦੇਣ ਦਿਆ ਫਿਰ ਬਰਫ ਪਾ ਕੇ। ਨਹੀਂ ਠੰਡਾ ਯਾਨੀ ਕਿ ਪਿਆਰ ਤੇਰੇ ਨਾਲ ਤਦਵਾ ਜਾਨੀ ਸਾਹਿਬ ਦਾ ਸੁਣ ਕੇ ਉੱਥੋਂ ਪੈ ਪਾਉਣ ਤੇਰੇ ਘਰ ਤੱਕ ਆਵੇ ਹਨ। ਭਾਜੀ ਤੁਸੀਂ ਦੇਖੋ ਯਾਰ, ਮਾੜੇ ਬੰਦੇ ਨੂੰ ਖੁਸ਼ ਹੋ ਕੇ ਦੇ ਦਿੱਤੇ, ਤਾਂ ਉਹਨੇ ਕਹਿਤਾ, ਉਹਨੇ ਕਿਹਾ ਯਾਰ ਅੱਗੇ ਤੋਂ ਨਾ ਕਰੀ, ਲੇਕਿਨ ਅੱਲਾ ਤੂੰ 120 ਲੈ ਲਾ, ਲੇਕਿਨ ਅੱਗੇ ਤੋਂ ਹਿਸਾਬ ਸਹੀ ਰੱਖ। ਹਾਂਜੀ ਜਰ ਦੇ ਪਤਾ ਉਹ ਤੂੰ ਉਹਦੇ ਕੋਲ 400 ਰੁਪਏ ਦੀ ਕੈਨ ਲਵੇਂ, ਤੈਨੂੰ ਤਾਂ ਫਰਕ ਪਤਾ ਨਹੀਂ ਪਾਵਾ ਸਹੀ। ਉਹ ਮੈਂ ਤਾਂ ਤੈਨੂੰ ਚਾਹੀਦਾ, ਤੂੰ ਖਰਚੀਲਾ ਵਾ। ਤੂੰ ਉਹਦੇ ਕੋਲ $1 ਉਹਨੂੰ ਕਹੇ ਭਾਈ ਮੇਰਾ ਡਾਲਰ ਹਿਸਾਬ ਆ, ਤੂੰ ਮੈਨੂੰ $1 ਦੀ ਕੈਨ ਦੇ ਰਿਹਾ, 280 ਰੁਪਏ ਦੀ ਕੈਨ ਤੇ ਉਹਨੂੰ ਤੈਨੂੰ ਦੁਆਵਾਂ ਦਊਗਾ। ਉਹ ਹੁਣ ਨਹੀਂ ਕਰਨਾ ਹਿਸਾਬ ਰਿਹਾ ਵਾ, ਤੁਹਾਨੂੰ ਨਹੀਂ ਪਤਾ ਹੁਣ। ਉਹ ਤੈਨੂੰ ਦੁਆਵਾਂ ਦਊਗਾ। ਹੁਣ ਨਹੀਂ ਇਹਨਾਂ ਹਿਸਾਬ ਹੈ ਡਰਦਾ ਚ ਡੁੱਬ ਕੇ ਮਰ ਜਾ ਕਿਸੇ ਕੈਨ ਚ। ਸਾਜੀ 6 ਦਿਨ ਸੁਥਰਾ ਪੰਜਾਬ ਵਾਲੇ ਕੂੜਾ ਚੁੱਕਣ ਆਉਂਦੇ ਨੇ ਇਹਨਾਂ
ਜੁਮੇਰਾਤ ਨੂੰ ਇਹਨੇ 50 ਰੁਪਏ ਲੈਣੇ ਹੁੰਦੇ ਉਸ ਦਿਨ ਆਤ ਸੁੱਟਣ ਦੇ। ਨਹੀਂ ਭਾਜੀ ਨੂੰ ਮੈਂ ਐਡਵਾਂਸ 200 ਰੁਪਏ ਫੜਾਇਆ ਕਿ 4 ਮਹੀਨੇ 4 ਜੁਮੇਰਾਤ ਤਾਂ ਬੁਲਾਈ ਨਾ ਮਿੱਠੇ ਨੂੰ ਮਿੱਠੇ ਦੀਨ ਤੇ ਉਦੋਂ ਉਸਤਾਦ ਨੂੰ ਫਾਇਦਾ ਲੋ ਜੀ 200 ਰੁਪਇਆ ਯਾਨੀ 80 ਪੈਸੇ ਫੜਾਏ, ਹਾਂਜੀ $1 ਵੀ ਨਹੀਂ ਪੂਰਾ। ਨਹੀਂ ਇਹ ਉਸਤਾਦ ਜੀ ਉਹ ਫਿਰ ਮੈਂ ਦੱਸਿਆ ਨਾ ਇਨਕਮਿੰਗ ਜਿਹੜੀ ਗੁਪਤਾ ਆਊਟ ਗੋਇੰਗ ਖੁੱਲ ਕੇ ਦੱਸ ਰਿਹਾ ਜ਼ਮਾਨੇ ਅੱਗੇ, ਉਹਨੂੰ ਮੈਂ 200 ਦੇਤਾ, ਉਹਨੂੰ ਮੈਂ 100 ਦੇਤਾ, ਉਹਨੂੰ ਮੈਂ 10 ਦੇਤਾ। ਇਹਨੇ ਇਨਕਮਿੰਗ ਤੇ ਡੈਥ ਵਾਕਿਆ ਹੋ ਗਈ ਹੈ। ਸੱਪ ਬੈਠੇ ਵਾਲੀ ਸੱਪ ਵੀ ਕਿਤੇ ਨਾ ਕਿਤੇ ਥੋੜਾ ਐ ਹੋ ਕੇ ਦਹਾ ਦਿੰਦਾ ਹੋਣਾ। ਕਹਿਣਾ 100 ਰੁਪਏ 4-5 ਸੱਪ ਨਾਲ ਜੋੜ ਕੇ ਬੈ ਜਾਵੇ, ਤੂੰ ਨਹੀਂ ਕਿ ਡਾਲੇ 'ਚ ਵਿੱਚੋਂ ਧੱਕਾ ਲਾਉਂਦਾ, ਸੱਪ ਪਾ ਕੇ ਧੱਕਾ ਲਾਇਆ ਵੀ ਨਜ਼ਰ ਨਾ ਆਵੇ, ਤੇ ਜਿਹੜਾ ਇੰਜ ਕਰਕੇ ਵਿੱਚੋਂ ਸਿਰਫ $1 ਖਰਚ ਕੇ ਉਹਦੇ ਵਿੱਚੋਂ 40 ਉਹਨੂੰ ਦੇ ਰਹੇ, 200 ਉਹਨੂੰ, ਇੱਕੋ $1 ਉਹ ਭੰਡਣ ਦਿਆਂ ਨਾ ਵਿਚਾਰਿਆਂ ਗਰੀਬਾਂ ਨੂੰ। ਉਹ ਮਸਕੀਨ ਵਿਚਾਰੇ ਤੇਰੇ ਬਸਕੀਨ ਨਾਲ ਤਸਵੀਰਾਂ ਲਾ ਦਿਓ ਉਹਨਾਂ ਦੀਆਂ, ਤਸਵੀਰਾਂ ਚਲਾ ਦਿਓ। ਤੇਰੇ ਮਹੱਲੇ ਦੇ ਵਿਚਾਰੇ ਆਉਂਦੇ ਕਿੱਥੋਂ, ਕਿਸੇ ਨੂੰ 40 ਰੁਪਏ ਦੇ ਰਿਹਾ, ਕਿਸੇ ਨੂੰ 50 ਦੇ ਰਿਹਾ, ਕਿਸੇ ਨੇ 120 ਹਫ਼ਤੇ ਦੇ ਵੱਧ ਮੰਗ ਲਏ, ਤੂੰ ਉਹਨੂੰ ਫੜ ਕੇ ਉੱਥੇ ਮਿਹਣੇ ਦੇਣ ਲੱਗ ਪਿਆ ਸਤਸੰਗ। ਤੂੰ ਤੇਰੇ ਕਹਿਣਾ ਵੱਧ ਕਿਤਾ ਲੈ, ਫਿਰ ਮੰਨ ਕੇ ਹੀ ਜਾਣਾ ਸੀ ਉਹਨੇ, ਤੇ ਉਹਨੂੰ ਕੀ ਪਤਾ ਅੱਗੇ ਏਡੀ ਵੱਡੀ ਚਵਲ ਜਿਹਨੂੰ ਮੈਂ 120 ਵੱਧ ਦੱਸਦੇ। ਚਲ ਇੰਨਾ ਤੇਰੇ ਕੋਲ ਮਾਫੀ ਮੰਗਿਆ। ਨਹੀਂ ਹੁਣ ਦੇਖ ਰਿਹਾ ਯਾਰ ਬੇਈਮਾਨ ਰਹੀ ਮਾਰੀ ਦੱਸਣ ਲੱਗਾ ਯਾ ਇਹ ਗੱਲ ਵੀ ਇਹ ਕਨਫਰਮ ਹੈ ਕਿ ਉਹ ਬੇਈਮਾਨ ਕਿ ਤੁਸੀਂ ਬੇਈਮਾਨ ਹੋ? ਤੂੰ ਹੋ ਸਕਦਾ ਤੁਸੀਂ ਘੱਟ ਲਿਖੀਆਂ ਹੁਣ। ਤੁਹਾਡੀ ਫਿਲਮ ਆ ਗਈ ਭਾਬੀ ਦੀਆਂ ਚੂੜੀਆਂ ਜਿਹੜੀ ਆਉਣੀ ਸੀ। ਹੁਣ ਇੱਧਰ ਮੈਂ ਉਹਨੂੰ 100 ਰੁਪਏ ਤਾਂ ਮੈਂ ਜਾ ਕੇ ਬਾਹਰ ਕੁਲਫੀ ਲੈ ਲਾ, ਉਹ ਕੁਲਫੀ ਵਾਲਾ ਲਓ ਜੀ ਲਓ 30 ਪੈਸੇ 100 ਰੁਪਏ 30 ਪੈਸੇ, ਉਹ ਕੁਲਫੀ ਵਾਲਾ 30 ਰੁਪਏ ਲੈ ਕੇ ਯਾਨੀ ਇਹ ਸਵੇਰ ਤੋਂ ਰਾਤ ਤੱਕ ਨਾ ਫੁੱਲ ਖਰਚ ਕੇ ਵੀ $2 ਖਰਚ ਹੋਏ $2.5 ਰੋਜ਼ ਦੇ। ਬਾਜੀ 30 ਦੀ ਕੁਲਫੀ ਦੇ ਕੇ 30 ਦਾ ਹੀ ਲੱਗ ਗਿਆ। 40 ਦੀ, ਜਾਵਾਂ 100 ਦੀ, 80 ਇੱਥੇ ਹੀ ਫਸਿਆ ਵਾ, ਉਹਦਾ ਦਿਮਾਗ ਇੱਥੇ ਹੀ ਫਸਿਆ। ਗੱਲ ਹੈ ਕਿ ਬੇਈਮਾਨੀ ਦੀ। ਔਰ ਰੁਪਈਆ 30 ਦੀ ਕੁਲਫੀ ਦੇ ਕੇ 70 ਜਬਰ ਗੁਲਾ ਕਰ ਗਿਆ। ਟੀ ਮੈਂ ਸ਼ੋਰ ਚ ਮੋਬਾਈਲ ਤੇ ਮੈਂ ਕਿਹਾ ਹੁਣ ਬਕਾਇਆ ਪੈਸੇ ਕਿਤੇ ਬਹੁਤ ਨੇ ਨਹੀਂ ਦੀ ਮੈਂ ਪਾਈ ਜੁੱਤੀ ਫਿਰ ਮੋਟੇ ਸੋਲ ਵਾਲੀ ਹਲਾਈ ਮਗਰ ਰਨੇ ਮੈਂ ਬੜੇ ਪਾਲਿਆ ਸਤਰੀ ਗਲੀ ਚੋਂ ਲਿਆ ਸਤਰੀ ਸੋ ਤੂੰ ਵੀ ਜਾ ਫੜੇ ਸਤ ਮੈਂ ਟੀਪੀ ਬੰਦ ਕਰਾਈ, ਮੈਂ ਕਿਹਾ ਟੀਵੀ ਬੰਦ ਕਰੋ ਜੀ ਪਹਿਲੇ ਮਿਊਜ਼ਿਕ ਬੰਦ, ਪਹਿਲੇ ਮਿਊਜ਼ਿਕ ਬੰਦ ਕਰ। ਫਿਰ ਮੈਂ ਵਿੱਚੋਂ ਦੀ ਕੁਲਫੀਆਂ ਕੱਢ ਕੇ ਬੱਚਿਆਂ ਨੂੰ ਦਿੱਤੀਆਂ। ਮੈਂ ਕਿਹਾ ਲੈ 127 ਨੂੰ ਦੱਸ ਪਾਈ ਉਹ ਮੰਗੇ ਮਾਫੀ ਕਿਹਾ। ਮੈਂ ਕਿਹਾ ਤੂੰ ਮੇਰੀ ਗਲੀ ਚ ਨਹੀਂ ਪੜਨਾ ਹੈ, ਕਿਤੇ ਤੂੰ ਮੇਰੇ ਬੱਚੇ ਛੇੜ ਪਾਉਣਾ। ਅਜ਼ਾਨਾਂ ਸ਼ੁਰੂ ਹੋ ਗਈਆਂ ਤੇ ਚੱਲ ਤੇਰੀ ਬਖਸ਼ਿਸ਼ ਹੋ ਗਈ ਹੈ। ਹਾਂਜੀ ਬਚ ਗਿਆ ਤੂੰ। ਫਿਰ $2 ਦੀ ਗੱਲ ਬਣ ਗਈ। ਹਾਂ ਪੂਰੇ ਹਫਤੇ ਦਾ ਤੇਰਾ $3 ਖਰਚਾ ਘਰ ਦਾ, ਆਪੇ ਕਹਿੰਦਾ ਹੈ ਕੋਈ ਨਹੀਂ ਘਰ 'ਚ। ਚਲੋ ਜੀ, ਲੋ ਜੀ ਨਾਜ਼ਰੀਨ, ਖੁਸ਼ ਰਹੋ, ਖਿਆਲ ਰੱਖੋ ਆਪਣਾ। ਕੱਲ ਫਿਰ ਤੁਹਾਡਾ ਮੁੱਲ ਇੱਥੋਂ ਹੀ ਕੱਲ ਸ਼ੁਰੂ ਹੋਏਗੀ ਗੱਲ। ਹਾਂਜੀ ਇਹਦੀ ਮੈਂ ਜਾਨ ਨਹੀਂ ਛੱਡਣੀ ਤੁਹਾਨੂੰ। ਇਹਦਾ ਮੈਂ ਦੱਸਾਂਗੇ ਦੁੱਧ ਕਿੰਨੇ ਦਾ ਲੈਂਦਾ, ਸਾਰਾ ਕਿੰਨੇ ਦਾ, ਸਾਰਾ ਹਿਸਾਬ ਤੁਹਾਨੂੰ ਮੈਂ ਦੱਸਦਾ। ਠਹਿਰ ਜੋ ਜ਼ਰਾ।